ਰਹੀਏ ਵੋ ਨਾਲ ਸੱਜਣ ਦੇ ਰਹੀਏ। ਰਹੀਏ ਵੋ ਨਾਲ ਸੱਜਣ ਦੇ ਰਹੀਏ। ਲੱਖ ਲੱਖ ਬਦੀਆਂ 100 ਤਾਨੇ ਸਭੇ ਸਿਰ ਤੇ ਸਹੀਏ ਨਾਲ ਸੱਜਣ ਦੇ ਰਹੀਏ। ਤੋੜੇ ਸਿਰ ਵੰਜੇ ਤੜ ਨਾਲੋਂ ਤਾਂ ਵੀ ਹਾਲ ਨਾ ਕਹੀਏ ਨਾਲ ਸੱਜਣ ਦੇ ਰਹੀਏ। ਤੇ ਸੁਖਨ ਜਿਨ੍ਹਾਂ ਦਾ ਹੋਵੇ ਦਾਰੂ ਹਾਲ ਉਥਾਂ ਹੀ ਕਹੀਏ ਨਾਲ ਸੱਜਣ ਦੇ ਰਹੀਏ। ਚੰਦਨ ਰੁੱਖ ਲੱਗਾ ਵਿੱਚ ਵਿਹੜੇ ਜ਼ੋਰ ਤਗਾਣੇ ਖਈਏ ਨਾਲ ਸੱਜਣ ਦੇ ਰਹੀਏ। ਕਹੇ ਹੁਸੈਨ ਫਕੀਰ ਸਾਈਂ ਦਾ ਜਿਉਂਦਿਆਂ ਮਰ ਰਹੀਏ ਨਾਲ ਸੱਜਣ ਦੇ ਰਹੀਏ। ਨਾਲ ਸੱਜਣ ਦੇ ਰਹੀਏ। ਮਸਤਫਾ 103 ਲਾਹੌਰ ਤੋਂ ਤੁਸੀਂ ਸੁਣਦੇ ਹੋ ਪੰਜਾਬੀ ਦਾ ਹਫ਼ਤਾਵਾਰ ਨਾਈਟ ਪ੍ਰੋਗਰਾਮ। ਤੇ ਤੁਹਾਡੇ ਸਭ ਦੇ ਨਾਲ ਮੈਂ ਤੁਹਾਡਾ ਸਭ ਦਾ ਸੱਜਣ ਮੇਲੀ ਬੇਲੀ ਤੁਹਾਡਾ ਸਭ ਦਾ ਆਪਣਾ ਅਫਜ਼ਲ ਸਾਹਿਰ। ਖਾਲਿਸ ਖਲੂਸ ਤੇ ਸਾਰੀਆਂ ਮੁਹੱਬਤਾਂ ਨਾਲ ਭਰਿਆ ਸਲਾਮ ਸਾਰੇ ਸੁਣਨ ਵਾਲਿਆਂ ਦੇ ਨਾਮ। ਕੜੋਲੀ ਕੜਿਆਲੀ ਦਿਓ ਨਿਕਾਲ ਨੀ ਮੇਰਾ ਪੀਆ ਕਰ ਆਇਆ ਨੀ ਮੈਂ ਸ਼ੱਕਰ ਵੰਡਾ। ਅੱਜ ਇੱਕ ਸੁਖਨਵਰ ਮਸਤਫਾ 103 ਦੇ ਵੇੜੇ ਆਏ ਨੇ। ਸੱਚੇ ਔਰ ਸੁੱਚੇ ਸੁਖਨਵਰ ਦਰਦਾਂ ਨਾਲ ਪਰੁੱਚੇ। ਮੀਆਂ ਸਾਹਿਬ ਕਹਿੰਦੇ ਨੇ ਕਿ ਦਰਦਮੰਦਾਂ ਦੇ ਸੁਖਨ ਮੁਹੰਮਦ ਦੇਣ ਗਵਾਹੀ ਹਾਲੋਂ ਜਿਸ ਪੱਲੇ ਫੁੱਲ ਬੱਧੇ ਹੋਵਣ ਆਵੇ ਬਾਜ਼ ਰੁਮਾਲੋਂ। ਸੋ ਆਪਣੇ ਅਹਿਸਾਸ ਔਰ ਆਪਣੇ ਸੁਖਨ ਦੇ ਪੱਲੇ ਫੁੱਲ ਬਣ ਕੇ ਜਾਂ ਫੁੱਲਾਂ ਹਰਾ ਸੁਖਨ ਲੈ ਕੇ ਅੱਜ ਮਸਤਫਾ 103 ਦੇ ਵਿਹੜੇ 'ਚ ਬੜੀ ਇੱਕ ਸੁੱਚੀ ਹਸਤੀ ਆਈ ਹੈ। ਜਨਮ ਭੋਏ ਹੈ ਪਿਦਰਾੜ ਖੁਸ਼ਾਬ ਦੇ ਸੁੱਕੇ ਕਾਲੇ ਪਹਾੜ। ਤੇ ਕਹਿੰਦੇ ਨੇ ਸਰਗੋਧਿਓਂ ਵਜ਼ੀਰ ਆਗਾ ਦੀ ਬੈਠਕ ਨੇ ਸੁਖਨ ਦੀ ਚਿਟਕ ਲਾਈ। ਫਿਰ ਇੰਜੀਨੀਅਰਿੰਗ ਯੂਨੀਵਰਸਿਟੀ ਦੀ ਲਿਟਰੇਰੀ ਸੁਸਾਇਟੀ, ਫਿਰ ਲਾਹੌਰ ਦੀਆਂ ਇਲਮੀ ਅਦਬੀ ਸੰਗਤਾਂ ਪੜ੍ਹਾਈਆਂ ਲਿਖਾਈਆਂ ਤੇ ਉਸ ਤੋਂ ਬਾਅਦ ਉਮਰਾਂ ਵਰਗਾ ਪ੍ਰਦੇਸ਼ ਕੱਟਦੇ ਹੋਏ ਅੱਜ ਫਿਰ ਦੇਸੀ ਹੋਏ ਨੇ। ਤੇ ਦੇਸ਼ ਦੇ ਬਹੁਤ ਸਾਰੇ ਸੁਖਨ ਨਾਲ ਜੁੜੇ ਜੀ, ਕਲਾ ਨਾਲ ਜੁੜੇ ਹੋਏ ਜੀ ਅੱਜ ਇਹਨਾਂ ਦੇ ਨਾਲ ਰਲ ਬੈਠੇ ਸਨ। ਸੰਗਤ ਹੋਈ ਇਹਨਾਂ ਦੇ ਸੁਖਨ ਦੀਆਂ ਜਿੰਨੀਆਂ ਸ਼ਕਲਾਂ ਨੇ, ਜਿੰਨੀਆਂ ਰਮਜ਼ਾਂ ਨੇ, ਜਿੰਨੇ ਭੇਤ ਨੇ, ਉਹਨਾਂ ਨੂੰ ਖੋਲ੍ਹਣ ਫੋਲਣ ਦਾ ਅੱਜ ਅਮਲ ਹੋਇਆ। ਔਰ ਉਹ ਅਮਲ ਇਹਨਾਂ ਦੀ ਸੱਜ ਛਪੀ ਕਿਤਾਬ ਵੀਣੀ ਲਿਖਿਆ ਦਿਨ। ਇਸ ਤੋਂ ਪਹਿਲੇ ਵੀ ਇਹਨਾਂ ਦੀ ਇੱਕ ਸ਼ਾਇਰੀ ਦੀ ਕਿਤਾਬ ਰਾਤ ਸਮੁੰਦਰ ਖੇਡ ਜਿਹੜੀ 2002 'ਚ ਛਪ ਚੁੱਕੀ ਔਰ ਬੜੀ ਨਾਮਨਾ ਬੜੀ ਮਾਨਤਾ ਖੱਟੀ। ਤੇ 2002 ਤੋਂ 2012 10 ਸਾਲਾਂ ਦਾ ਸਫ਼ਰ ਹੈ। ਤੇ ਵਿੱਚ ਪ੍ਰਦੇਸ਼ ਹੋ ਗਿਆ, ਡਬਲਨ ਆਇਰਲੈਂਡ ਚਲੇ ਗਏ। ਤੇ ਅੱਜ ਸੁੱਚਲ ਸੁਖਨਵਰ ਪੰਜਾਬੀ ਦੇ ਮਤਲਬ ਅਜੋਕੀ ਸ਼ਾਇਰੀ ਕਰਨ ਵਾਲੇ
ਜਿਹੜੀ ਨਵੀਂ ਪੀੜ੍ਹੀ ਜਿਹੜੀ ਲਿਖਦੀ ਹੈ ਉਹਨਾਂ 'ਚ ਜਿਹੜੇ ਵਿਰਲੇ ਵਿਰਲੇ ਨੇ ਜਨਾਬ ਮਹਿਮੂਦ ਆਵਾਨ ਜੀ ਉਹਨਾਂ 'ਚੋਂ ਇੱਕ ਨੇ। ਤੇ ਸੋ ਉਹ ਇੱਕੋ ਇੱਕ ਆਪਣੇ ਰੰਗ ਦੇ ਸੰਗੀ ਮਿੱਤਰ ਸਾਡੇ ਨਾਲ ਨੇ। ਅੱਜ ਇਹਨਾਂ ਦੇ ਨਾਲ ਸੰਗਤ ਕਰਾਂਗੇ। ਮੈਂ ਆਪਣੇ ਵੱਲੋਂ, ਆਪਣੇ ਸਾਰੇ ਸੁਣਨ ਵਾਲਿਆਂ ਵੱਲੋਂ ਸਾਰੀਆਂ ਮੁਹੱਬਤਾਂ ਨਾਲ ਮਸਤਕ ਵਨੋਤਰੀ ਦੇ ਵਿਹੜੇ ਇਹਨਾਂ ਨੂੰ ਜੀ ਆਇਆਂ ਨੂੰ ਕਹਿਣਾ। ਬਾਬਿਓ ਕੀ ਹਾਲ ਹੈ? ਅੱਲਾ ਦਾ ਸ਼ੁਕਰ ਸਾਡੇ ਸਾਹਿਬ, ਬਿਲਕੁਲ ਖੈਰਾਂ ਨੇ? ਬਿਲਕੁਲ ਮਜ਼ੇ 'ਚ। ਆਏ ਹਾਏ, ਦੇਸਾਂ ਵਿੱਚ ਪਰਦੇਸ ਦਾ ਮਤਲਬ ਤੇ ਪਰਦੇਸ ਵਿੱਚ ਦੇਸ਼ ਦਾ ਮਤਲਬ, ਇਹ ਵੀ ਖੁੱਲਣਾ। ਕਿਆ ਬਾਤ। ਤੇ ਨਾਲ ਸੁਖਨਵਰੀ ਕੀ ਹੈ ਤੇ ਸੁਖਨ ਸਾਜ਼ੀ ਕੀ ਹੈ। ਆਹੋ, ਇਹ ਮੈਂ ਆਪ ਹੀ ਲੱਭਣ ਰਿਹਾ ਜੀ। ਇਹਨਾਂ ਗੱਲਾਂ ਤੇ ਵੀ ਗੱਲਾਂ ਟੋਰਾਂਗੇ। ਤੁਹਾਡਾ ਸਭ ਤੋਂ ਪਹਿਲੇ ਤਾਂ ਦਿਲੋਂ ਸਵਾਗਤ ਹੈ। ਬੜੀ ਦਿਲ ਬਹੁਤ ਖੁਸ਼ੀ ਹੋਈ ਹੈ ਕਿਉਂ ਜੇ ਮੈਂ ਜਿਸਲੇ ਰਾਤ ਸਮੁੰਦਰ ਖੇਡ ਪੜੀ ਸੀ ਤੇ ਉਦੋਂ ਪਤਾ ਲੱਗ ਗਿਆ ਸੀ ਕਿ ਤੁਸੀਂ ਵੀ ਅਸੀਂ ਆ। ਕਿਆ ਬਾਤ, ਕਿਆ ਬਾਤ। ਤੋ ਉਹ ਕਹਿੰਦੇ ਨੇ ਰੰਗਾਂ ਨੂੰ ਰੰਗ ਮਿਲਦੇ ਨੇ ਤੇ ਸੰਗਾਂ ਨੂੰ ਸੰਗ ਮਿਲਦੇ ਨੇ। ਤੋ ਤੁਹਾਡੇ ਨਾਲ ਸਾਡਾ ਜਿਹੜਾ ਰੂਹਾਨੀ ਜਿਹੜਾ ਸੰਗ ਬਣ ਗਿਆ ਸੀ, ਫਿਕਰੀ ਸੰਗ ਬਣ ਗਿਆ ਸੀ, ਸੁਖਨ ਦਾ ਇੱਕ ਸੰਗ, ਸੁਖਨ ਕਹ ਲੋ ਕਬੀਲਾ ਆਪਣਾ ਨਾ ਉਹ ਬਣ ਗਿਆ। ਤੇ ਉਸ ਤੋਂ ਬਾਅਦ ਮਤਲਬ ਗੋ ਅਸੀਂ ਨਿੱਠ ਕੇ ਤੇ ਕਦੀ ਨਾ ਬੈਠ ਸਕੇ ਤੇ ਪਰ ਇਹ ਵੇ ਕਿ ਸੁਖਨ ਸਾਨੂੰ ਬਾਤ ਦਿੰਦਾ, ਸਾਨੂੰ ਜੋੜ ਦਿੰਦਾ। ਉਹ ਕਿਤੇ ਵੀ ਦੁਨੀਆ ਦੇ ਕਿਤੇ ਪਰਲੇ ਨੁੱਕਰ 'ਚ ਵੀ ਕੋਈ ਪਤਾ ਲੱਗਦਾ ਵੀ ਕੀ ਹੈ ਸਾਡੀ ਗੱਲ ਕਰ ਰਿਹਾ, ਕੋਈ ਕਿਸੇ ਕੌਮ ਦਾ, ਕਿਸੇ ਹੋਰ ਮੁਲਕ ਦਾ ਵੀ, ਉਹ ਇੱਕ ਸੰਗ ਹੈ। ਬਿਲਕੁਲ ਬਿਲਕੁਲ। ਤੇ ਇੱਕ ਇਸ ਗੱਲ ਦਾ ਅਸੀਂ ਮਾਣ ਜਾਂ ਖੁਸ਼ੀ ਲੈਂਦੇ ਹਾਂ, ਇਸ ਵਿੱਚ ਕੋਈ ਸ਼ੱਕ ਨਹੀਂ। ਤੇ ਮੈਨੂੰ ਇੱਥੇ ਸਾਡੇ ਵੱਲ ਨਾ ਅਜਬ ਜਿਹਾ ਮੁਤੰਜਨ ਜਿਹਾ ਪੱਕ ਗਿਆ ਹੈ। ਬੋਲੀਆਂ, ਕੌਮੀ ਜਿਹੜੀਆਂ ਪਛਾਣਾਂ ਦੇ ਮਾਮਲੇ ਔਰ ਸਵਾਲ 'ਚ ਇੱਥੇ ਦਾ ਬੰਦਾ ਬੜਾ ਗਲਤ ਮਲਤ ਜਿਹਾ ਹੋ ਗਿਆ ਤੇ ਛੇਤੀ ਕਿਤੇ ਉਹਨੂੰ ਸਮਝ ਨਹੀਂ ਆਉਂਦੀ ਕਿ ਮੇਰੀ ਜੜ ਕੀ ਹੈ, ਮੇਰਾ ਅਸਲ ਕੀ ਹੈ, ਮੈਂ ਕੌਣ ਲੋਕ ਹਾਂ। ਇਹਦੀ ਪਛਾਣ ਬੜੀ ਬੜੀਆਂ ਸ਼ਾਵਾਂ ਕੁਰਾਏ ਪਾਉਂਦੀਆਂ। ਠੀਕ ਹੈ, ਤੁਸਾਂ ਉਰਦੂਆਂ ਅੰਗਰੇਜ਼ੀਆਂ ਦੇ ਅਸਰ ਹੇਠ ਰਹੇ ਹੋ, ਪੜ੍ਹਿਆ ਹੈ। ਇੰਨੀ ਸੋਹਣੀ ਔਰ ਪੱਕੀ ਸ਼ਾਇਰੀ ਜਿਹੜੀ ਅੱਜ ਸੀ ਸੁਣੀ ਵੀ, ਅੱਜ ਪਿੱਛੋਂ ਪੜ੍ਹੀ ਵੀ ਪੰਜਾਬੀ ਦੀ, ਇਹ ਕਿਵੇਂ ਮੁਮਕਿਨ ਹੋਇਆ? ਕਿਸੇ ਕਿਸੇ ਨੂੰ ਇਹ ਜਾਗ ਲੱਗਦੀ ਹੈ, ਤੁਹਾਨੂੰ ਕਿਵੇਂ ਲੱਗੀ? ਕਿਆ ਬਾਤ ਹੈ। ਪਹਿਲੇ ਤੇ ਬੜਾ ਸ਼ੁਕਰੀਆ ਤੁਹਾਡਾ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਦਾ। ਇਸੇ ਕੋਈ ਸ਼ੱਕ ਨਹੀਂ, ਮੈਂ ਮੇਰੇ ਖਿਆਲ ਲਾਹੌਰ ਕੋਈ 7 ਸਾਲ ਬਾਅਦ ਆਇਆ। ਹਾਏ ਅੱਜ ਤੁਹਾਡੀ ਗੱਲ ਵੀ ਹੋ ਰਹੀ ਸੀ ਲਾਹੌਰ ਬਾਰੇ। ਬਿਲਕੁਲ ਯਾਦ ਹੈ, ਬਿਲਕੁਲ ਇੰਜ ਗੱਲ ਹੈ। ਸਾਰੀ ਉਮਰਾਂ ਦੀ ਟੌਰ ਹੋਵੇ, ਅਗਲੇ ਜਾਨ ਜਾਈਏ ਇਨਸ਼ਾਅੱਲਾ, ਉੱਥੇ ਵੀ ਲਾਹੌਰ ਹੋਵੇ। ਕਿਆ ਬਾਤ। ਤੇ ਲਾਹੌਰ ਦੀ ਇਹ ਇੱਕ ਦੁਨੀਆ ਹੈ, ਪੂਰੇ ਤਿਲਸਮ ਹੈ। ਬਿਲਕੁਲ ਬਿਲਕੁਲ। ਅੱਛਾ, 7 ਸਾਲਾਂ ਬਾਅਦ ਆਏ। 7 ਸਾਲਾਂ ਬਾਅਦ ਆਇਆ ਤੇ ਇਸੇ ਚ ਇੱਕ ਨਜ਼ਮ ਵੀ ਹੈ, 7 ਸਿਆਲੀ ਬੁੱਢੀ ਸ਼ਾਮ। ਪੂਰੀ ਕਰ ਦੇ ਜੇ ਚੇਤੇ ਵਿੱਚ ਹੈ ਤੇ ਉਸੇ ਤਰ੍ਹਾਂ ਅਸੀਂ ਉਹਨੂੰ ਅੱਗੇ ਟੋਰ ਲੈਂਦੇ ਹਾਂ। 114ਵੇਂ ਸਫ਼ੇ ਤੇ ਮੈਂ ਭੁੱਲ ਗਿਆ ਜੀ। ਤੇ ਉਸ ਤੋਂ ਬਾਅਦ ਅਸੀਂ ਗੱਲ ਟੋਰਦੇ ਹਾਂ ਕਿ ਕਿਵੇਂ ਪੰਜਾਬੀ ਲਾਏ ਤੇ ਇਹ ਸਾਰਾ ਸਿਲਸਿਲਾ ਹੈ ਕਿ 7 ਸਿਆਲੀ ਬੁੱਢੀ ਸ਼ਾਮ, ਮੈਂ ਆਪਣੇ 7 ਸਾਲ ਕਿਧਰੇ ਰੱਖ ਕੇ ਭੁੱਲ ਗਿਆ ਸਾਲਾਂ ਤੋਂ। ਹਾਏ ਹਾਏ ਹਾਏ। ਮੈਂ ਆਪਣੇ 7 ਸਾਲ ਕਿਧਰੇ ਰੱਖ ਕੇ ਭੁੱਲ ਗਿਆ ਸਾਲਾਂ ਤੋਂ, ਅੱਜ ਕੁਝ ਘੰਟੇ ਲੱਭੇ ਨੇ ਇਸ ਕਮਰੇ ਵਿੱਚੋਂ ਜਿੱਥੇ ਰੋਜ਼ ਦਿਹਾੜੀ ਮੈਂਡਾ ਦਿਮਾਗ ਭੁਰਦਾ ਤੇ ਅੱਖਾਂ ਖਾਲੀ ਹੁੰਦੀਆਂ ਨੇ। ਮੈਂਡਾ ਹੋਣ ਜਿਸ ਦੀਆਂ ਕੰਧਾਂ ਨਾਲ ਜੁੜਿਆ ਹੋਇਆ। ਮੈਂ ਹੁਣ ਵੀ ਐਸੇ ਕਮਰੇ ਵਿੱਚ ਹਾਂ ਪਰ ਮੈਂਡੇ ਸਾਹ ਇੱਥੇ ਕੋਈ ਨਹੀਂ। ਉਹ ਵੱਖੋ ਵੱਖ ਪਧਰਾੜ, ਸਰਗੋਧੇ ਤੇ ਲਾਹੌਰ ਦੀ ਗਲੀਆਂ ਵਿੱਚ ਨਿਮਾਣੇ ਯਤੀਮ ਬਾਲਾਂ ਵਾਂਗਰ ਪਿਓਾਂ ਦੇ ਹੱਥ ਫੜ ਟੁਰੀ ਜਾਂਦੇ ਆਪਣੇ ਹਾਣੀਆਂ ਨੂੰ ਤੱਕ ਤੱਕ ਤਰਲਾ ਬਣੇ ਖਲੋਤੇ ਨੇ ਤੇ ਸ਼ਾਮ ਹੋਰ ਡੂੰਗੀ ਹੁੰਦੀ ਜਾ ਰਹੀ। ਹਾਏ 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 ਹਾਏ। ਤੇ ਇਹ ਡੂੰਗੀ ਸ਼ਾਮ ਜਿਹੜੀ ਹੈ ਇਹ ਸਾਨੂੰ ਹਰ ਰੋਜ਼ ਵਰਤਣੀ ਪੈਂਦੀ ਹੈ ਉੱਥੇ ਪ੍ਰਦੇਸ਼ ਵਿੱਚ, ਤੇ ਉਹਦਾ ਸ਼ਾਇਦ ਪਤਾ ਇੱਥੇ ਹੁੰਦਿਆਂ ਹੋਇਆਂ ਲੱਗਦਾ ਵੀ ਨਹੀਂ। ਅੱਛਾ। ਉਸ ਵਾਸਤੇ ਦੇਸ਼ ਛੱਡਣਾ ਪੈਂਦਾ, ਤਾਂ ਪਤਾ ਲੱਗਦਾ ਕਿ ਦੇਸ਼ ਦੇ ਵਿਜੋਗ ਦੀ, ਉੱਥੋਂ ਦੂਰੀ ਦੀ ਪੀੜ ਹੁੰਦੀ ਕੀ ਹੈ। ਮੈਂ ਕਰਾਚੀ ਜਾ ਕੇ ਉਹ ਪੀੜ ਨਹੀਂ ਸੀ ਚੱਲ ਸਕਿਆ। ਕਿਆ ਭਾਈ,
ਜੇਗਾ ਮੈਂ ਸੱਚੀ ਕਹਿ ਰਿਹਾ, ਮੇਰੀ ਬੁੱਬ ਭਰ ਜਾਂਦੀ ਸੀ, ਮੇਰਾ ਸੀਨਾ ਮੂੰਹ ਨੂੰ ਆ ਜਾਂਦਾ ਸੀ ਮਾਂ ਨਾਲ ਗੱਲ ਕਰਦੇ। ਹਾਏ ਹਾਏ। ਤੇ ਉਹ ਸਿੱਖ, ਉਹ ਖਿੱਚ, ਉਹ ਉਦਾਸੀ, ਫਿਰ ਬਾਹਰ ਹੋਰ ਵੀ ਥਾਵਾਂ ਵੇਖੀਆਂ, ਪਰ ਜੋ ਮੈਂ ਉਹ ਜੋ ਪੱਕੇ ਤੌਰ ਤੇ ਕਿਤੇ ਰਿਹਾ ਨਾ 7 ਸਾਲ, ਔਰ ਫਿਰ ਕਿਸੇ ਸ਼ਾਇਰ ਦੇ 7 ਸਾਲ, ਉਹ 700 ਸਾਲ ਬਣ ਜਾਂਦੇ, ਉਹ 700 ਸਾਲ ਬਣ ਜਾਂਦੇ ਨੇ। ਬਿਲਕੁਲ ਇੰਜੇ ਗੱਲ। ਤੇ ਹਾਂ, ਤੇ ਪੰਜਾਬੀ ਦਾ ਸਿਲਸਿਲਾ ਐਂ ਸ਼ੁਰੂ ਹੋਇਆ ਕਿ ਇਹ ਜ਼ਾਹਿਰ ਜਿਵੇਂ ਅਸੀਂ ਸਾਰੇ ਹੈ ਨਾ, ਸਾਨੂੰ ਪੜ੍ਹਨ ਦਾ, ਪੰਜਾਬੀ ਵੇਖਣ ਦਾ, ਨਾ ਉਹਦੀ ਕਿਤਾਬ ਸਾਡੇ ਹੱਥਾਂ 'ਚ ਆਉਂਦੀ ਹੈ ਜਦੋਂ ਅਸੀਂ ਪੜ੍ਹਨਾ ਸ਼ੁਰੂ ਕਰਦੇ ਹਾਂ। ਤੇ ਇਹੀ ਸਾਡੇ ਨਾਲ ਵੀ ਹੋਇਆ ਜਦੋਂ ਸਰਗੋਧੇ ਵਿੱਚ ਅਸੀਂ FSC ਕਰ ਰਹੇ ਸਾਂ, ਤੇ ਉਦੋਂ ਦਾ ਇੱਕ ਸਿਲਸਿਲਾ ਤੇ ਸ਼ੁਰੂ ਹੋ ਗਿਆ ਸੀ ਕਿ ਅਸੀਂ ਲਿਖਣਾ ਪੜ੍ਹਨਾ ਸ਼ੁਰੂ ਕਰਤਾ ਸੀ, ਔਰ ਪਤਾ ਲੱਗ ਗਿਆ ਕਿ ਅਸੀਂ ਇਹੀ ਹਾਂ, ਅਸਲ ਇਹੀ ਹੈ। ਠੀਕ ਹੈ। ਤੇ ਉਦੋਂ ਆਗਾ ਸਾਹਿਬ ਨਾਲ ਬੈਠਣਾ ਸ਼ੁਰੂ ਹੋਇਆ, ਤੇ ਉਹ ਜ਼ਾਹਿਰ ਇੱਕ ਉਰਦੂ ਦਾ এনवायरमेंट ਸੀ, ਪੂਰੀ ਦੁਨੀਆ, ਉਹ ਸਕੂਲ, ਬਿਲਕੁਲ ਬਿਲਕੁਲ। ਤੇ ਉੱਥੋਂ ਜਿਹੜੀ ਰੀਅਲ ਸੈਂਸ ਹੈ ਲਿਟਰੇਚਰ ਦੀ ਜਾਂ ਅਦਬ ਦੀ ਜਾਂ ਪੜ੍ਹਾਈ ਦੀ, ਉਹ ਉੱਥੋਂ ਡਿਵੈਲਪ ਹੋਣੀ ਸ਼ੁਰੂ ਹੋਈ ਕਿ ਚੀਜ਼ ਤੁਹਾਡੇ ਅੰਦਰ ਪੁੰਗਰਦੀ ਕਿਵੇਂ ਹੈ, ਔਰ ਉਹਨੂੰ ਆਪਣੇ ਐਕਸਪ੍ਰੈਸ ਕਰਨ ਦਾ, ਉਹਨੂੰ ਉਹਦੇ ਇਜ਼ਹਾਰ ਦਾ ਦੀ ਜਿਹੜੀ ਮੈਚੁਰਿਟੀ ਹੈ ਉਹ ਕਿਵੇਂ ਆਉਂਦੀ ਹੈ। ਫਿਰ ਇੰਜੀਨੀਅਰਿੰਗ ਯੂਨੀਵਰਸਿਟੀ ਲਾਹੌਰ ਦੇ ਦਿਨਾਂ ਦੇ ਵਿੱਚ, ਸ਼ਾਇਦ 96-97 ਦੀ ਗੱਲ ਸੀ, ਕਿ ਜਦੋਂ ਅਸਾਂ ਗਜ਼ਲਾਂ ਲਿਖਣੀਆਂ ਸ਼ੁਰੂ ਕੀਤੀਆਂ, ਜਿਹੜੀਆਂ ਕਿ ਤੁਸੀਂ ਵੀ ਲਿਖੀਆਂ ਹੋਣੀਆਂ ਨੇ। ਮੈਂ ਮਤਲਬ ਇੰਨਾ ਕਿ ਖੁੱਬਿਆ ਨਹੀਂ ਸੀ, ਬਸ ਬਾਰੋ ਉਹ ਕਹਿੰਦੇ ਨੇ ਕਿ ਉਹ ਚੁੱਲ੍ਹੂ ਭਰ ਪਾਣੀ ਨਾਲੇ ਮੂੰਹ ਧੋਤਾ। ਕਿਆ ਬਾਤ। ਇਸ ਦਰਿਆ ਦੇ ਨਾ ਬੁੱਕ ਭਰੀ ਹੈ ਸਿਰਫ। ਹਾਂ, ਬੁੱਕ ਮੈਂ ਤੇ ਉਹ ਵੀ ਆਉਂਦੇ ਹੀ। ਅੱਛਾ। ਤੇ ਉਦੋਂ ਜਦੋਂ ਲਿਖਣੀ ਸ਼ੁਰੂ ਕੀਤੀ, ਔਰ ਸਾਰੇ ਦਸ਼ਤ ਤੇ ਸਹਿਰਾ ਤੇ ਗਜ਼ਾਲ, ਤੇ ਉਹ ਜਦੋਂ ਮਿਸ਼ਗਾਂ ਤਨੱਵਰ ਪਤਾ ਨਹੀਂ ਕੀ, ਉਹ ਜਦੋਂ ਸਾਰੇ ਆਏ ਐਕਸਪ੍ਰੈਸ਼ਨ ਦੇ ਵਿੱਚ, ਤੇ ਉਹ ਵੇਖ ਕੇ ਕੋਈ ਸ਼ਰਮਿੰਦਗੀ ਜੀ ਹੋਣ ਲੱਗ ਪਈ ਕਿ ਇਹ ਨਾ ਮੇਰਾ ਵਰਤੋਂ ਹੈ, ਨਾ ਮੇਰੇ ਐਵਰੀਡੇ ਲਾਈਫ ਦਾ ਹਿੱਸਾ ਹੈ, ਨਾ ਮੈਂ ਵੇਖਿਆ ਦਸ਼ਤ, ਮੈਂ ਅਜੇ ਤੱਕ ਨਹੀਂ ਵੇਖਿਆ। ਤੇ ਮੈਂ ਸਾਊਦੀ ਵਾਲਾ ਵੇਖਿਆ, ਪਤਾ ਨਹੀਂ ਦਸ਼ਤ ਹੀ ਹੋਏਗਾ। ਉਹ ਤਾਂ ਇੱਥੇ ਹੀ ਵਿਖਾ ਦਿੰਦੇ ਨੇ ਕਈ ਗੱਲਾਂ ਬਾਤਾਂ, ਐਸੇ ਨਕਸ਼ੇ ਖਿੱਚਦੇ ਨੇ ਕਿ ਬੰਦਾ ਇੰਜ ਤਾਂ ਧੂੜ ਇੰਜ ਹੀ ਪੈਣ ਲੱਗ ਪੈਂਦੀ ਕਿ ਕਿੱਥੇ ਫਸ ਗਏ, ਇੰਨੀ ਧੂੜ ਕਿੱਥੋਂ ਉੱਡਦੀ ਪਈ। ਉਸ ਸਾਰੇ ਜਿਹੜਾ এনवायरमेंट ਸੀ, ਉਸ ਚੋਂ ਲੱਭਿਆ ਕਿ ਯਾਰ ਇਹ ਉਹ ਨਹੀਂ ਜਿਹੜਾ ਮੈਂ ਕਹਿਣਾ ਚਾਹ ਰਿਹਾ, ਕਿ ਮੈਂ ਕੁਝ ਹੋਰ ਕਹਿੰਦਾ, ਤੇ ਕਿ ਲਫ਼ਜ਼ਾਂ ਦੇ ਵਿੱਚ ਜਦੋਂ ਵਾਪਸ ਕਾਗਜ਼ ਤੇ ਆਂਦੀ ਹੈ ਸ਼ਾਇਦ ਉਹ ਕੁਝ ਹੋਰ ਹੀ ਬਣ ਜਾਂਦੀ ਹੈ। ਬਿਲਕੁਲ ਸਹੀ ਕਹਿੰਦੇ। ਔਰ ਉਹਦੇ ਨਾਲ, ਉਸ ਆਪਣੀ ਲਿਖਤ ਦੇ ਨਾਲ ਤੇ ਮੇਰੇ ਨਾਲ ਕੋਈ ਤਾਲੁਕ, ਕੋਈ ਕਨੈਕਸ਼ਨ ਡਿਵੈਲਪ ਨਹੀਂ ਸੀ ਹੁੰਦਾ। ਹਰ ਚੀਜ਼ ਬੜੀ ਆਰਟੀਫੀਸ਼ੀਅਲ ਤੇ ਮਸਨੂਈ ਜਿਹੀ ਤੇ 2 ਨੰਬਰ ਦੀ ਲੱਗਦੀ ਸੀ। ਮਤਲਬ ਇੰਜ ਲੱਗਦਾ ਸੀ ਕਿ ਜਿਵੇਂ ਮਤਲਬ ਅਸੀਂ ਰਾਜ ਨਹੀਂ ਸੀ ਹੁੰਦਾ। ਜੋ ਅਸੀਂ ਸਫ਼ਰ ਕਰ ਰਹੇ ਹਾਂ, ਜਿਸ ਤਰ੍ਹਾਂ ਦੀ ਫੀਲਿੰਗ ਤੇ ਜਿਸ ਤਰ੍ਹਾਂ ਦਾ ਹੰਡਣ ਵਰਤਣ ਹੈ, ਉਹ ਜਿਹਾ ਇਜ਼ਹਾਰ ਨਹੀਂ ਹੈ, ਉਹ ਜਿਹੀ ਗੱਲ ਨਹੀਂ, ਉਹ ਰਾਜ ਨਹੀਂ ਹੋ ਰਿਹਾ। ਬਿਲਕੁਲ ਬਿਲਕੁਲ। ਮਤਲਬ ਮੇਰੀ ਪੀੜ ਦੀ ਮੈਲ ਵੀ ਨਹੀਂ ਸੀ ਲੱਗਦੀ। ਠੀਕ ਗੱਲ। ਔਰ ਇਹ ਸ਼ਾਇਦ ਸਾਡੇ ਤੁਹਾਡੇ ਨਾਲ ਜ਼ਿਆਦਾ ਹੁੰਦਾ, ਜਿਹੜੇ ਜੰਮੇ ਪਿੰਡਾਂ 'ਚ ਨੇ, ਜਿਨ੍ਹਾਂ ਨੇ ਕੁਝ ਸਾਲ ਉੱਥੇ ਪੜ੍ਹੇ ਵੀ ਹੈ, ਮਤਲਬ ਜਿਹੜੇ ਜਿਹੜੇ ਜੰਪ ਵਾਲੇ ਸ਼ਹਿਰਾਂ ਦੀ ਨੇ, ਹੋ ਸਕਦਾ ਉਹਨਾਂ ਨੂੰ ਇਸ ਤਰ੍ਹਾਂ ਫੀਲ ਨਾ ਹੁੰਦਾ ਹੋਵੇ। ਲੇਕਿਨ ਸਾਡਾ ਤਾਂ ਕਿਉਂਕਿ ਜਿਹੜਾ ਉਹ ਜਿਵੇਂ ਕਹਿੰਦਾ ਨਾ ਫਰਾਇਡ, ਸਾਡੀ ਤਾਂ ਕੰਡੀਸ਼ਨ ਨਹੀਂ ਹੋ ਰਿਹਾ। ਆਹੋ, ਸਾਡਾ ਜਿਹੜਾ ਨਾ ਉਹ ਮੈਨੂਫੈਕਚਰਿੰਗ ਹੀ ਉੱਥੇ ਹੋ ਗਈ ਹੁੰਦੀ ਹੈ, ਅਸੀਂ ਉਹਨੂੰ ਅਨਡੂ ਕਰ ਹੀ ਨਹੀਂ ਸਕਦੇ, ਸੋਚਣ ਦਾ ਨਿਜ਼ਾਮ ਉਹਦੇ ਨਾਲ ਜੁੜ ਜਾਂਦਾ। ਬਿਲਕੁਲ ਬਿਲਕੁਲ। ਤੇ ਉਹ ਜਦੋਂ ਉਹਦੀ ਟ੍ਰਾਂਸਲੇਸ਼ਨਾਂ ਸ਼ੁਰੂ ਹੋਈਆਂ ਉਰਦੂ ਦੇ ਵਿੱਚ, ਤੇ ਮਤਲਬ ਲਿਖਣਾ ਤੇ ਸਾਨੂੰ ਆ ਗਿਆ ਸੀ ਕਿ ਲਫ਼ਜ਼ ਦੀ ਕਾਰੀਗਰੀ ਕਿਸੇ ਹੱਦ ਤੱਕ ਜਿਹੜੀ ਹੋ ਸਕਦੀ ਹੈ, ਤੇ ਉਹਦੀ ਪਹਿਚਾਣ ਤੇ ਸਾਨੂੰ ਹੋ ਗਈ ਸੀ। ਲੇਕਿਨ ਉਹ ਜੋ ਅਸੀਂ ਕਹਿਣਾ ਚਾਹ ਰਹੇ ਸਾਂ, ਕੁਝ ਹੋਰ ਦਾ ਹੋਰ ਬਣ ਜਾਂਦਾ ਸੀ। ਸੋ ਹੋਇਆ ਹੈ ਕਿ ਮੇਰੇ ਖਿਆਲ 96-97 ਦੀ ਗੱਲ ਹੈ, ਤੇ ਮੈਂ ਇਹਦੇ ਨਿਕਲਿਆ ਕਿ ਯਾਰ ਕੋਈ ਪੰਜਾਬੀ ਦੀ ਕੋਈ ਕਿਤਾਬਾਂ ਲੱਭੀਆਂ ਜਾਣ, ਪੰਜਾਬੀ ਵੀ ਪੜ੍ਹ ਲਈ ਤੇ ਕਹਿੰਦੇ ਨੇ ਕਿ ਬੜੀ ਗੱਲ ਹੈ। ਤੇ ਮਜ਼ੇ ਦੀ ਗੱਲ ਹੈ ਕਿ ਪੰਜਾਬੀ ਦੀ ਕਿਤਾਬ ਲੱਭਣੀ ਉਦੋਂ ਇੰਨੀ ਔਖੀ ਹੁੰਦੀ ਸੀ ਜਿੰਨੀ ਮੇਰਾ ਖਿਆਲ ਹੈ ਕਿਸੇ ਡਾਕਟਰ ਮਨਜ਼ੂਰ ਇਜਾਜ਼ ਸਾਹਿਬ ਨੇ ਕਿਹਾ, ਹਾਂਜੀ, ਕਿ 1-2-3 ਕਿਤਾਬਾਂ ਲੱਭਦੀਆਂ ਸਨ 70s ਚ, ਉਹ ਬਾਅਦ ਵੱਧ ਗਈਆਂ ਹੋਣਗੀਆਂ ਤੋਂ ਡੈਫੀਨਿਟਲੀ। ਔਰ ਉਹ ਅਸੀਂ ਲੱਭਦੇ ਗਏ ਤੇ ਕਿਤਾਬ ਈਵਨ ਕਲਾਸਿਕ ਨਹੀਂ ਸੀ ਲੱਭਦਾ। ਸੂਫੀ ਜਿਹੜਾ ਵੱਡੇ ਦਰਵੇਸ਼ਾਂ ਦਾ ਸਾਡਾ ਕਲਾਮ ਹੈ, ਉਹ ਵੀ ਨਹੀਂ ਲੱਭਦਾ। ਔਰ ਉਹ ਤੋਂ ਬਾਅਦ ਜੋ ਪਤਾ ਲੱਗਾ ਕਿ ਜਿਹੜਾ ਲੱਭਦਾ ਉਹ ਵੀ ਸਹੀ ਸੱਚਾ ਨਹੀਂ ਹੁੰਦਾ, ਉਹ ਵੀ ਉਰਦੂ ਬਜ਼ਾਰੀਆਂ ਦਾ, ਪੀਰਾਂ ਦਿੱਤਾ, ਉਹ ਵੀ ਉਰਦੂ ਤੇ ਕਸ਼ਮੀਰੀ ਬਾਜ਼ਾਰ ਵਾਲਾ, ਤੇ ਵੱਡੀ ਤੇ ਸੱਚੀ ਹੀਰ। ਤੇ
ਐਨੀ ਉਹ ਲੱਭਦੇ ਅਸੀਂ ਮੇਰਾ ਖਿਆਲ ਹੈ ਸਾਰੀ ਜਿਹੜੇ ਵੀ ਬੇਸਿਕ ਵੱਡੇ ਬੁੱਕ ਸ਼ਾਪਸ ਹੈ ਸਨ ਉੱਥੋਂ ਲੱਭਦੇ ਰਹੇ ਤੇ ਲੱਭਿਆ ਕੱਖ ਨਹੀਂ। ਤੇ ਇੱਕ ਦਿਨ ਐਵੇਂ ਉਸ 1-2 ਦਿਨ ਬਾਅਦ ਹੋਰ ਚੱਕਰ ਲੱਗਾ। ਉਹ ਸਾਡੇ ਇੰਜੀਨੀਅਰਿੰਗ ਯੂਨੀਵਰਸਿਟੀ ਦੇ ਜਿਹੜੇ ਮੁੰਡੇ ਹਨ ਕਿ ਉਹਨਾਂ ਨੂੰ ਪਤਾ ਹੋਏਗਾ ਕਿ ਉਹ ਰੂਟ ਮੁਫਤ ਆਉਂਦੇ ਨੇ ਹਰ ਰੋਜ਼ ਉੱਥੋਂ ਸ਼ਾਮ ਦੇ ਟਾਈਮ ਤੇ ਅਨਾਰਕਲੀ ਤੇ ਪੈਨੋਰਾਮਾ ਵਾਸਤੇ ਸ਼ਾਪਿੰਗ ਵਾਸਤੇ। ਮਾਸ਼ਾਅੱਲਾ ਸ਼ਾਪਿੰਗ ਕਰਨੀ ਹੋਏ ਜਾਂ ਨਾ ਕਰਨੀ ਹੋਏ ਵਿੰਡੋ ਸ਼ਾਪਿੰਗ ਕਰਨੀ ਤੇ ਉਸ ਵਾਸਤੇ ਆਉਂਦੇ ਹਨ। ਤੇ ਅਗਲੇ ਦਿਨ ਅਸੀਂ ਫਿਰ ਆ ਗਏ ਉਹਦੀ ਬੱਸ ਦੀ ਛੱਤ ਤੇ ਬਹਿ ਕੇ ਤੇ ਲੱਭਦੇ ਟੈਂਪਲ ਰੋਡ ਤੇ ਆਏ ਤੇ ਉੱਥੇ ਸਾਨੂੰ ਦੱਸਿਆ ਗਿਆ ਕਿ ਪੰਜਾਬੀ ਕਿਤਾਬਾਂ ਦੀ ਇੱਕ ਦੁਕਾਨ ਹੈ ਜਿਹੜੇ ਸਿਰਫ ਪੰਜਾਬੀ ਵੇਚਦੇ ਨੇ। ਤੇ ਪਹਿਲੇ ਤੇ ਆਈ ਬੜੀ ਮਤਲਬ ਅਜੀਬ ਜੀ ਮਤਲਬ ਹੈਰਾਨੀ ਹੋਈ ਕਿ ਘਾਟੇ ਦਾ ਸੌਦਾ ਕਰਨ ਵਾਲੇ ਕਿਹੜੇ ਕਿ ਇੱਕ ਇਹਦੀ ਛਾਪ ਉਹ ਜਦੋਂ ਕਿਤਾਬ ਤਰਿੰਜਣ ਉਦੋਂ ਹੁੰਦੀ ਸੀ ਟੈਂਪਲ ਰੋਡ ਤੇ ਉਹ ਜਦੋਂ ਮੈਂ 150 ਪੌੜੀਆਂ ਚੜ੍ਹ ਕੇ ਉੱਤੇ ਆਪੜਿਆ ਤੇ ਮੈਨੂੰ ਪਤਾ ਲੱਗਾ ਕਿ ਇਹ ਵਾਕਈ ਘਾਟੇ ਦਾ ਸੌਦਾ ਕਰਨ ਰਹੇ ਨੇ। ਦੁਕਾਨ ਜਿੱਥੇ ਦੁਕਾਨ ਵਕੂਫ ਪਜ਼ੀਰ ਹੈ ਉੱਥੋਂ ਹੀ ਪਤਾ ਲੱਗ ਜਾਂਦਾ ਕਿ ਕੋਈ ਇਹ ਮੁਸ਼ਕ ਨਹੀਂ ਇਸ਼ਕ ਹੈ। ਇਹ ਗੱਲ ਕਿਆ ਬਾਤ ਤੇ ਉੱਥੇ ਆਏ ਜੀ ਅਸੀਂ ਤੇ ਸਾਡੇ ਬੇਲੀ ਤੁਹਾਡੇ ਵੀ ਬੇਲੀ ਜ਼ੁਬੈਰ ਅਹਿਮਦ ਬੈਠੇ ਸਨ ਉੱਥੇ ਤੇ ਕਿਤਾਬਾਂ ਦਾ ਢੇਰ ਲੱਗਿਆ ਸੀ ਆਸ-ਪਾਸ ਔਰ ਉਹ ਸਾਰੀ ਪੰਜਾਬੀ ਕਿਤਾਬਾਂ ਸਨ। ਅਸਾਂ ਦੇ ਕਲਾਸਿਕ ਪੁੱਛਿਆ ਉਹਨਾਂ ਕੋਲ ਉਹਨਾਂ ਨਾਲ ਕਿਹਾ ਕਿ ਜੀ ਇਹ ਬੰਦੇ ਵੀ ਪੜ੍ਹ ਲਓ। ਤੇ ਉਹ ਜਦੋਂ ਪੜ੍ਹਨੇ ਸ਼ੁਰੂ ਕੀਤੇ ਤੇ ਉਹ ਇੱਕ ਜਹਾਨ ਹੀ ਨਵਾਂ ਖੁੱਲ ਗਿਆ ਜਿਵੇਂ ਕਹਿੰਦੇ ਨੇ ਨਾ ਕਿ ਇੱਕ ਦੁਨੀਆ ਹੀ ਨਵੀਂ ਖੁੱਲ ਗਈ। ਔਰ ਮੈਨੂੰ ਯਾਦ ਪੈਂਦਾ ਕਿ ਮੈਂ ਉੱਥੋਂ ਸ਼ਾਇਦ ਪਹਿਲੇ ਦਿਨ ਹੀ ਕੋਈ 30 ਕਿਤਾਬਾਂ ਚੁੱਕ ਕੇ ਲਿਆਇਆ ਸਾਂ। ਤੇ ਮਤਲਬ ਇੰਜੀਨੀਅਰਿੰਗ ਯੂਨੀਵਰਸਿਟੀ ਪੜ੍ਹਾਈ ਤੇ ਅਸਾਂ ਬੜੀ ਕੀਤੀ ਹੈ ਬਾਕੀ ਕਿਤਾਬਾਂ ਇੰਜੀਨੀਅਰਿੰਗ ਕੀਤੀ ਹੈ ਤੇ ਉਸ ਤੋਂ ਜ਼ਿਆਦਾ ਟਾਈਮ ਜਿਹੜੀਆਂ ਨੇ ਉਹਦੇ ਭਾਰ ਦੇ ਡਬਲਨ ਵੀ ਗਏ ਅੱਛਾ। ਤੇ ਉਹ ਲਿਆਏ ਤੇ ਉੱਥੋਂ ਜਦੋਂ ਉਹ ਕਲਾਸਿਕਸ ਤੋਂ ਦੇ ਨਾਲ ਜਦੋਂ ਨਜਮ ਹੁਸੈਨ ਸੈਯਦ ਨੂੰ ਪੜ੍ਹਿਆ ਤੇ ਉਦੋਂ ਜਿਹੜਾ ਨਾ ਉਹ ਇੱਕ ਬਿਲਕੁਲ ਕਿਉਂਕਿ ਉਸ ਤੋਂ ਪਹਿਲੇ ਅਸੀਂ ਸਾਰਾ ਲੈਟਨ ਅਮਰੀਕਨ ਲਿਟਰੇਚਰ ਜਿਹੜਾ ਲਾਤੀਨੀ ਅਮਰੀਕਾ ਦਾ ਲਿਟਰੇਚਰ ਹੈ ਨਿਰੋਦਾ ਸ਼ਰੋਦਾ ਤੇ ਗਾਰਸ਼ੀਆ ਮਾਰਕੀਸ ਨਿਰੋਦਾ ਨੂੰ ਸ਼ਰੋਦਾ ਕਹਿਣ ਦਾ ਔਖਾ ਕੰਮ ਹੈ ਉਹ ਸਾਡੇ ਪੁਰਾਣੇ ਬੇਲੀ ਕਿਤੇ ਨਾ ਦੀ ਨਾ ਇੰਜੀ ਹੁੰਦੇ ਨਾ ਬੁੱਲਾ ਸ਼ੁੱਲਾ ਇੰਜੀ ਉਹ ਵੀ ਕਹਿੰਦੇ ਹੋਣਗੇ ਆਪ ਕਹਿੰਦਾ ਸੀ ਬੁੱਲਾ ਤੇ ਆਪ ਕਹਿ ਗਿਆ ਬੁੱਲੇ ਚੁੱਲਾ ਚੰਗਾ ਜਿਸ ਪਰ ਤਾਮ ਪਕਾਈ ਕਿਆ ਤੇ ਉਹ ਨਿਰੋਦਾ ਸ਼ਰੋਦਾ ਪੜਨ ਤੋਂ ਬਾਅਦ ਤੇ ਮਾਰਕੀਸ ਸ਼ਾਰਕੀਸ ਨਾਜ਼ਮ ਹਿਕਮਤ ਪੜ੍ਹੀ ਬੈਠੇ ਸਾਂ ਅਸੀਂ ਉਹ ਜਦੋਂ ਇਹ ਪੜ੍ਹਿਆ ਤਾਂ ਸਾਨੂੰ ਪਤਾ ਲੱਗਾ ਕਿ ਯਾਰ ਇਹ ਤੇ ਉਸੇ ਲੈਵਲ ਦੀ ਸ਼ੈ ਹੈ ਗੱਲ ਹੈ ਆਹੋ ਔਰ ਉਹ ਉਤਨੀ ਹੀ ਡੈਪਥ ਹੈ ਉਤਨੀ ਹੀ ਗਹਿਰਾਈ ਤੇ ਡੂੰਘੀ ਗੱਲ ਹੈ ਔਰ ਰੈਲੇਵੈਂਟ ਗੱਲ ਹੈ ਯਾਨੀ ਜਿਹੜੀ ਅੱਜ ਦੀ ਗੱਲ ਹੈ ਸਾਡੀ ਉਹ ਉਨੀ ਹੀ ਸੋਹਣੇ ਤਰੀਕੇ ਨਾਲ ਕੀਤੀ ਗਈ ਹੈ ਜਿੰਨੀ ਉਹਨਾਂ ਨੇ ਕੀਤੀ ਹੈ। ਤੇ ਉਹ ਫਿਰ ਇੱਕ ਬਿਲਕੁਲ ਅਟੈਚਮੈਂਟ ਜੀ ਇੱਕ ਤੁਸੀਂ ਸਮਝ ਲਵੋ ਕਿ ਇੱਕ ਰੂਹਾਨੀ ਜਿਹਾ ਤਾਲੁਕ ਬਣ ਗਿਆ ਤੇ ਉਹ ਜ਼ੁਬਾਨ ਵੀ ਫਿਰ ਐਕਸਪਲੋਰ ਕਰਨ ਦੇ ਦਿਲ ਕੀਤਾ ਕਿ ਯਾਰ ਇਹ ਬੋਲਦੇ ਸ਼ੋਲਦੇ ਤੇ ਐਵੇਂ ਸੀ ਇਹ ਜ਼ੁਬਾਨ ਔਰ ਸਾਡਾ ਆਪਣਾ ਇਹਦਾ ਰਹਿਣ ਸਹਿਣ ਵੀ ਆਈ ਹੈ ਇਸੇ ਜ਼ੁਬਾਨ ਦਾ ਪਰ ਇਹ ਲਿਖਣ ਸ਼ਿਖਣ ਵਾਲੀ ਸ਼ੈ ਲੱਭਦੀ ਕੋਈ ਨਹੀਂ। ਸੋ ਉਹ ਸੀ ਸਟਾਰਟਿੰਗ ਪੁਆਇੰਟ ਤੁਸੀਂ ਸਮਝ ਲਓ ਕਿ ਉੱਥੋਂ ਕੰਮ ਸ਼ੁਰੂ ਹੋਇਆ ਕਿ ਪੰਜਾਬੀ ਦੀ ਜਿਹੜੀ ਨਵੀਂ ਦੁਨੀਆ ਸੀ 60 ਤੋਂ ਬਾਅਦ ਦੀ ਉਹ ਇੰਨੀ ਸੋਹਣੀ ਸੀ ਔਰ ਇੰਨਾ ਕੰਮ ਸੀ ਉਹਦੇ ਵਿੱਚ ਕਿ ਉਹ ਬਿਲਕੁਲ ਕਨੈਕਟ ਹੋ ਗਿਆ ਉਸ ਤੋਂ ਬਾਅਦ ਤੇ ਫਿਰ ਉਰਦੂ ਲਿਖਣ ਨਹੀਂ ਲਿਖਣ ਤੇ ਪਹਿਲੇ ਗਜ਼ਲ ਲਿਖਦੇ ਰਹੇ ਸੋ ਬਿਲਕੁਲ ਲਿਖੀ ਗਜ਼ਲ ਲਿਖੀ ਔਰ ਕਿਤਾਬ ਵੀ ਛਾਪੀ ਪਹਿਲੀ ਧੂਪ ਮਤਲਬ ਮੇਰੀ ਆਪਣੀ ਕਿਤਾਬ ਤੇ ਨਹੀਂ ਸੀ ਇੰਜੀਨੀਅਰਿੰਗ ਯੂਨੀਵਰਸਿਟੀ ਦੇ ਸਾਡੇ ਜਿੰਨੇ ਲਿਟਰੇਰੀ ਸੁਸਾਇਟੀ ਦੇ ਮੁੰਡੇ ਸਨ ਅਸਾਂ ਪਹਿਲੀ ਧੂਪ ਦੇ ਨਾਲ ਇੱਕ ਉਰਦੂ ਦੀ ਕਿਤਾਬ ਵੀ ਛਾਪ ਦਿੱਤੀ ਸੀ। ਵਾਹ ਸੇਕ ਪਹੁੰਚਾਇਆ ਚਲ ਔਰ ਹੈ ਵੀ ਸੇਕ ਵਾਲੇ ਦਿਨ ਹੁੰਦੇ ਨੇ ਉਹਦੇ ਨਾਲ ਭਰਿਆ ਵੀ ਸੇਕ ਹੀ ਹੁੰਦਾ। ਬਿਲਕੁਲ ਠੀਕ ਹੈ ਬਿਲਕੁਲ ਠੀਕ। ਸੋ ਪੰਜਾਬੀ ਵੱਲ ਫਿਰ ਟੋਰਾ ਟੁਰ ਪਿਆ ਫਿਰ ਉਹ ਕਹਿੰਦੇ ਨੇ ਜਿਉਂ ਕੰਬਲ ਭੇਜਦਾ ਜਾਂਦਾ ਤਿਉਂ ਭਾਰਾ ਹੁੰਦਾ। ਕਿਆ ਬਾਤ। ਤੇ ਫਿਰ ਇੱਕ ਕਿਤਾਬ ਆ ਗਈ ਪਹਿਲੀ ਕਿਤਾਬ ਹਾਂਜੀ ਉਹ ਵੀ ਇੱਕ ਬੜਾ ਮਜ਼ੇਦਾਰ ਕੰਮ ਹੋਇਆ ਕਿ ਉਦੋਂ ਜ਼ਾਹਿਰ ਜਿਹਨਾਂ ਨੂੰ ਪਤਾ ਪੰਜਾਬੀ ਜਿਹੜੇ ਜਾਣਦੇ ਨੇ ਕਿ ਸੰਗਤ ਵੀ ਚੱਲਦੀ ਹੈ ਨਜਮ ਹੁਸੈਨ ਸੈਯਦ ਦੇ ਘਰ ਔਰ ਬਾਕੀ ਇੱਕ ਪੂਰਾ ਮਤਲਬ ਸਿਲਸਿਲਾ ਪੰਜਾਬੀ ਨਵੀਂ ਲਿਖਣ ਵਾਲਾ ਬਿਲਕੁਲ ਬਹੁਤ ਸਾਰੇ ਲੋਕ ਨੇ ਜਿਹੜੇ ਬੜੇ ਮਰਕਜ਼ੀ ਨੇ ਔਰ ਜਿਨ੍ਹਾਂ ਦੇ ਕੋਲ ਬਹਿਣਾ ਇੰਜੀ ਪੂਰੀ ਇੱਕ ਸੰਗਤ ਕੋਲ ਬੈਠੇ ਆ ਥੜਿਆਂ ਤੇ ਬੈਠੇ ਆ। ਕਿਆ ਬਾਤ ਬਿਲਕੁਲ ਬੈਠਕਾਂ ਨੇ ਬਿਲਕੁਲ ਔਰ ਉਹ ਉਸ ਦੁਨੀਆ ਦਾ ਪਤਾ ਨਹੀਂ ਲੱਗਦਾ ਮਤਲਬ ਸਾਨੂੰ ਜਿਹੜੀ ਅਸੀਂ ਪਹਿਲੇ ਵੀ ਗੱਲ ਕਰ ਰਹੇ ਸਾਂ ਹੁਣ ਵੀ ਸਾਡਾ ਜਿਹੜਾ ਕੰਸਰਨ ਹੈ ਕਿ ਸਮ ਹਾਓ ਅਸੀਂ ਜਿਹੜੇ ਆਪ ਪੰਜਾਬੀ ਲਿਖਣ ਵਾਲੇ ਆ ਪੜ੍ਹਨ ਵਾਲੇ ਆ ਉਹ ਦੱਸ ਹੀ ਨਹੀਂ ਸਕੇ ਕਿ ਭਾਈ ਪੰਜਾਬੀ 'ਚ ਵੀ ਕੰਮ ਹੁੰਦਾ ਪਿਆ ਇੱਥੇ ਯਾਨੀ ਜਿਹੜਾ ਸਾਡਾ ਬਹੁਤ ਜ਼ਿਆਦਾ ਜਿਹੜੀ ਸਾਡੀ ਲੋਕ ਨੇ ਜਿਹੜੇ ਪੰਜਾਬੀ ਸ਼ਾਇਦ ਸੁਣਨਾ ਵੀ ਚਾਹੁੰਦੇ ਨੇ ਔਰ ਪੜ੍ਹਨਾ ਵੀ ਚਾਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੀ ਕਿ ਪੰਜਾਬੀ ਦੇ ਵਿੱਚ ਵੀ ਇੱਥੇ ਕੰਮ ਹੋ ਰਿਹਾ ਔਰ ਉਨਾ ਹੀ ਮਾਡਰਨ ਹੈ ਉਨਾ ਹੀ ਅਜੋਕਾ ਹੈ ਉਹ ਇੰਨਾ ਹੀ ਰੈਲੇਵੈਂਟ ਹੈ ਜਿੰਨਾ ਕਿਸੇ ਵੀ ਹੋਰ ਜ਼ਬਾਨ ਦਾ। ਅਸਲ 'ਚ ਇਹਦੇ ਵਿੱਚ ਇਹ ਕਿ ਸਾਡੇ ਵੱਲ ਤੇ ਕਿਉਂਕਿ ਹੋਰ ਜ਼ਬਾਨਾਂ ਦੀਆਂ ਜੜ੍ਹਾਂ ਨਹੀਂ ਹਨ
ਜਿਹੜੀ ਜ਼ੁਬਾਨ ਦੀਆਂ ਜੜ੍ਹਾਂ ਨੇ ਉਹਦੀ ਰੀਤ ਨੂੰ ਤੋੜ ਦਿੱਤਾ ਗਿਆ, ਸ਼ੇਰੀ ਰਵਾਇਤ ਨੂੰ ਵੀ, ਔਰ ਉਹਦੀ ਲਿਖਤ ਪੜ੍ਹਤ ਦਾ ਹਿੱਸਾ ਨਹੀਂ ਹੈ, ਰੋਟੀ ਰੁਜ਼ਗਾਰ ਦਾ ਹਿੱਸਾ ਨਹੀਂ ਹੈ, ਕਿਸੇ ਨੂੰ ਉਹ ਖਿਆਲ ਹੀ ਨਹੀਂ ਆਉਂਦਾ, ਧਿਆਨ ਹੀ ਨਹੀਂ ਆਉਂਦਾ। ਮਤਲਬ ਅਸੀਂ ਸਾਡਾ ਪੰਜਾਬੀ ਹੋਣਾ ਹੀ ਖਤਰੇ 'ਚ ਹੈ, ਸ਼ੱਕ 'ਚ ਹੈ। ਮਤਲਬ ਸਾਨੂੰ ਸ਼ਰਮ ਆਉਣ ਲੱਗ ਪਈ। ਨਹੀਂ, ਸੋਚ ਵੀ ਨਹੀਂ ਹੈ ਕਿ ਪੰਜਾਬੀ ਕੋਈ ਜ਼ੁਬਾਨ ਵੀ ਹੈ, ਕੋਈ ਪੜ੍ਹਿਆ ਲਿਖਿਆ ਵੀ ਜਾ ਸਕਦਾ ਹੈ, ਪੜ੍ਹੇ ਲਿਖਿਆ ਦੀ ਵੀ ਹੈ ਕਿ ਨਹੀਂ। ਇਹ ਵੀ ਇੱਕ ਔਰ ਉਸ 'ਚ ਹੈ ਕਿ ਪਤਾ ਨਹੀਂ ਬਹੁਤ ਸਾਰੇ ਲੋਕ ਇਹ ਸਮਝਣ ਲੱਗ ਪਏ ਨੇ ਕਿ ਪੰਜਾਬੀ ਸਿਰਫ ਉਹ ਹੀ ਹੈ ਜਿਹੜੀ ਕਲਾਸਿਕਸ ਲਿਖ ਗਏ ਨੇ, ਜਿਹੜੀ ਸਾਡੇ ਸੂਫੀ ਆ ਲਿਖ ਗਏ ਨੇ, ਜਾਂ ਇਹ ਫਿਰ ਸਿਰਫ ਮਾਈਆਂ ਟੱਪਿਆਂ ਦੀ ਜਿਹੜੀ ਪਿੰਡਾਂ 'ਚ ਗਾਇਆ ਜਾਂਦਾ ਵਿਆਹਾਂ ਤੇ ਗਾਣ ਵਾਲੀ ਜ਼ਬਾਨ ਹੈ, ਜਾਂ ਉਹ ਸਾਡੇ ਸਿੱਖ ਬੇਲੀ ਭੰਗੜਾ ਮਾਰ ਕਰ ਲੈਂਦੇ ਨੇ ਉਸ ਤੇ ਉਹ, ਔਰ ਉਤੋਂ ਫਿਰ ਸੌਰੀ ਕਰਤੀ ਹਾਂ ਤੇ ਉਹਦੀ ਵਜ੍ਹਾ ਤੋਂ ਇੱਕ ਅਜੀਬੋ ਗਰੀਬ ਇਮੇਜ ਜਿਹਾ ਬਣਿਆ ਹੈ ਪੰਜਾਬੀ। ਨਹੀਂ, ਫਿਰ ਇਮੇਜ ਦਾ ਜਿਹੜਾ ਬੜਾ ਵੱਡਾ ਵਿਗਾੜ ਜਿਹੜਾ ਸੀ ਉਹ ਜ਼ਿਆਉਲ ਹਕ ਦੇ ਦੌਰ 'ਚ ਜਿਹੜੀਆਂ ਉਸ ਤੋਂ ਬਾਅਦ ਫਿਲਮਾਂ ਬਣੀਆਂ, ਬਿਲਕੁਲ ਬਿਲਕੁਲ ਪੰਜਾਬੀ ਦਾ ਇੱਕ ਬੜਾ ਓਪਰਾ ਜਿਹਾ ਔਰ ਬੜਾ ਹੀ ਘਟੀਆ ਜਿਹਾ ਉਹ ਇੱਕ ਸ਼ਕਲ ਔਰ ਕਲਚਰ ਔਰ ਗੰਡਾਸੇ ਦਾ ਔਰ ਲੜਾਈ ਦਾ ਔਰ ਫਿਲਮਾਂ ਦਾ ਜੋ ਜਿਹਦਾ ਕੋਈ ਤਾਲੁਕ ਹੀ ਕੋਈ ਨਹੀਂ ਸੀ ਉਸ ਜ਼ਮੀਨ ਨਾਲ, ਉੱਥੇ ਦੇ ਲੋਕਾਂ ਨਾਲ। ਨਾ ਉਹਦੀ ਕੋਈ ਮਿਸਾਲ ਸੀ ਪਹਿਲੇ, ਮਤਲਬ ਚੰਗੇ ਕ੍ਰੀਏਟਿਵ ਬੰਦੇ ਸਨ ਜਿਨ੍ਹਾਂ ਨੇ ਉਹ ਵੀ ਬਣਾਇਆ ਸੀ। ਮਤਲਬ ਤੁਸੀਂ 70s ਦੀਆਂ ਫਿਲਮਾਂ ਵੇਖ ਲਓ, ਉੱਥੋਂ ਤੁਹਾਨੂੰ ਪਤਾ ਲੱਗ ਜਾਏਗਾ। ਉਹ ਇੱਕ ਬੰਦੇ ਨੇ ਗੰਡਾਸਾ ਕੱਢਿਆ ਕਾਸਿਮੀ ਸਾਹਿਬ ਤੋਂ ਬਾਅਦ, ਉਸ ਤੋਂ ਬਾਅਦ ਉਹ ਐਸਾ ਚੱਲਿਆ ਕਿ ਮੁੱਕਣ ਹੀ ਨਹੀਂ ਰਹੇ। ਤਾਂ ਸ਼ੁਕਰ ਹੈ ਹੁਣ ਕਿਤੇ ਉਹਦੀ ਹੁਣ ਲੋਕਾਂ ਨੂੰ ਵੀ ਸਮਝ ਆ ਗਈ ਹੈ, ਸ਼ਕਲਾਂ ਬਦਲ ਗਈਆਂ ਨੇ, ਤੇ ਸ਼ਾਇਰੀ ਵੀ ਔਰ ਲੋਕਾਂ ਦੇ ਅੰਦਰ ਥੋੜਾ ਪਛਾਣ ਵੀ ਆ ਗਈ ਹੈ। ਨਵੇਂ ਦੌਰ ਨੇ, ਨਵੀਂ ਤਰੱਕੀ ਨੇ ਕਈ ਤਰ੍ਹਾਂ ਲੋਕਾਂ ਨੂੰ ਨਾ ਥੋੜਾ ਹਿਲਾਇਆ ਹੁਲਾਇਆ ਜ਼ਰੂਰ ਹੈ। ਜਿਵੇਂ ਹੁਣ ਪਾਣੀ ਥੋੜਾ ਜਿਹਾ ਨਾ ਅੱਗੇ ਤੋਂ ਖਲੋਤੇ ਸਨ ਨਾ, ਬਿਲਕੁਲ ਹੁਣ ਕੁਝ ਵੱਟੇ ਡਿੱਗ ਪੈਂਦੇ ਨੇ, ਕਿਤੇ ਨਾ ਕਿਤੇ ਕੋਈ ਝਲਕ ਆ ਜਾਂਦੀ, ਕਿਉਂਕਿ ਇਹ ਕੁਝ ਇਹਦੇ ਵਿੱਚ ਇਹ ਵੀ ਬਿਲਕੁਲ ਕਸੂਰ ਹੈ ਔਰ ਲੋਕ ਵੀ ਨਹੀਂ ਸਮਝੇ, ਲੇਕਿਨ ਅਸੀਂ ਸਮਝਾ ਵੀ ਨਹੀਂ ਸਕੇ ਕਿ ਯਾਰ ਅੱਜ ਦਾ ਯਾਨੀ ਜਿਹੜਾ ਸਾਡਾ ਸ਼ਾਹ ਹੁਸੈਨ ਜਦੋਂ ਲਿਖ ਰਿਹਾ ਸੀ ਜਾਂ ਬਾਬੇ ਫਰੀਦ ਨੇ ਜਦੋਂ ਲਿਖਿਆ, ਹਰ ਬੰਦਾ ਘਰ ਫਾਰਸੀ ਬੋਲਦਾ ਸੀ ਉਦੋਂ। ਅਰਬੀ ਤੇ ਫਾਰਸੀ ਇੰਝ ਹੀ ਜਾਣਦੇ ਸਨ ਜਿਵੇਂ ਅੱਜ ਦੇ ਲੋਕ ਸਾਡੇ ਉਰਦੂ ਜਾਣਦੇ ਨੇ ਜਾਂ ਅੰਗਰੇਜ਼ੀ ਜਾਣਦੇ ਨੇ। ਔਰ ਉਸ ਜਾਣਨ ਉਸ ਸਾਰੇ ਫਾਰਸੀ, ਉਹ ਸਾਰੀਆਂ ਕਿਤਾਬਾਂ ਉਹਨਾਂ ਫਾਰਸੀ ਚ ਪੜ੍ਹੀਆਂ ਸਨ, ਸਾਰੀ ਤਾਲੀਮ ਉਹਨਾਂ ਦੀ ਫਾਰਸੀ ਤੇ ਅਰਬੀਆਂ ਵੀ ਸੀ, ਪਰ ਜਦੋਂ ਉਹ ਲਿਖਦੇ ਸਨ ਤੇ ਲਿਖਦੇ ਉਹ ਪੰਜਾਬੀ ਸਨ। ਉਹਨੇ ਫਾਰਸੀ ਚ ਵੀ ਲਿਖੇ, ਸੁਲਤਾਨ ਬਾਹੂ ਨੇ 130-140 ਰਸਾਲੇ ਫਾਰਸੀ ਚ ਲਿਖੇ ਨੇ, ਲੇਕਿਨ ਕਿਸੇ ਨੂੰ ਨਹੀਂ ਪਤਾ ਹੀ ਨਹੀਂ। ਬਿਲਕੁਲ ਖਲਕਤ ਔਰ ਆਲਮ ਫਾਜ਼ਲ ਸਨ ਅਰਬੀਆਂ ਫਾਰਸੀਆਂ ਦੇ ਵੀ, ਉਹੀ ਕਹਿ ਰਹੇ, ਇਹ ਨਹੀਂ ਕਿ ਅਣਜਾਣ ਸਨ, ਪੜ੍ਹੇ ਲਿਖੇ ਸਨ ਬਿਲਕੁਲ, ਪਰ ਇਹ ਉਹਨਾਂ ਨੇ ਆਪਣੀ ਬੋਲੀ ਲਿਖੀ ਔਰ ਉਸ ਵੇਲੇ ਚ ਉਹਨਾਂ ਦੀ ਮੰਗ ਪਛਾਣ ਨਹੀਂ ਸੀ ਲੋਕੀ, ਲੇਕਿਨ ਜਿਹੜੀ ਬੋਲੀ ਬੰਦੇ ਜਜ਼ਬੇ, ਅਹਿਸਾਸ, ਸੁਪਨੇ, ਉਹਨਾਂ ਦੇ ਆਦਰਸ਼, ਉਹਨਾਂ ਦੇ ਰੋਜ਼ ਦੀ ਜ਼ਿੰਦਗੀ, ਉਹਦੇ ਨਾਲ ਖੁਸ਼ੀਆਂ ਦੁੱਖ ਜੁੜੇ ਸਨ ਔਰ ਲੋਕ ਸੱਥਾਂ ਦਾਰਿਆਂ 'ਚ ਬਹਿ ਕੇ ਆਪਣੇ ਫੋਕ ਨੂੰ ਗਾਉਂਦੇ ਸਨ, ਆਪਣੇ ਫਕੀਰਾਂ ਦਰਵੇਸ਼ਾਂ ਨੂੰ ਵੱਡਾ ਕਲਾਮ, ਪੱਕਾ ਕਲਾਮ, ਕਿੱਸਾ ਪੜ੍ਹਦੇ ਸਨ। ਉਹਦੀ ਲੰਮੀ ਚੌੜੀ ਰਵਾਇਤ ਹੈ ਬਿਲਕੁਲ। ਔਰ ਇਹ ਸਾਰੇ ਉਹੀ ਲੋਕ ਸਨ ਜਿਨ੍ਹਾਂ ਨੂੰ ਫਾਰਸੀਆਂ ਤੇ ਅਰਬੀਆਂ ਆਉਂਦੀਆਂ ਸਨ। ਇਹ ਜਿਹੜੇ ਪੜ੍ਹਨ ਵਾਲੇ ਵੀ ਲੋਕ ਸਨ ਉਹ ਵੀ ਫਾਰਸੀ ਤੇ ਅਰਬੀ ਉਂਝ ਹੀ ਜਾਣਦੇ ਸਨ। ਮਤਲਬ ਸਾਡੇ ਵਾਲਿਦ ਸਾਹਿਬ ਤੁਹਾਡੇ ਵੀ ਕਿਸੇ ਸੂਫੀ ਨੂੰ ਬਗੈਰ ਅਰਬੀ ਫਾਰਸੀ ਜਾਣਿਆ ਨਹੀਂ ਜਾ ਸਕਦਾ। ਬਿਲਕੁਲ ਇਸ ਦੇ ਹੋਣ ਦੇ ਬਾਵਜੂਦ ਇਹ ਸਿਚੁਏਸ਼ਨ ਸੀ। ਨਹੀਂ, ਬੋਲੀ ਵੀ ਇਹ ਨਹੀਂ ਕਿ ਬੋਲੀ ਕੋਈ ਖੜੀ ਸੀ ਜਾਂ ਕੋਈ ਇਹਦੀ ਖਾਸ ਇੱਕ ਸ਼ਕਲ ਸੀ। ਮਤਲਬ ਜਿਉਂ ਡਿਵੈਲਪ ਹੁੰਦਾ ਗਿਆ, ਜਿਉਂ ਬੋਲੀਆਂ ਦੂਸਰੀਆਂ ਲਾਗੂ ਹੁੰਦੀਆਂ ਰਹੀਆਂ, ਸ਼ਾਹਾਂ ਦੀ ਜਿਹੜੀ ਬੋਲੀ, ਬਾਦਸ਼ਾਹਾਂ ਦੀ ਜਿਹੜੀ ਬੋਲੀ ਸੀ ਭਾਵੇਂ ਮੜੀ ਰਹੀ 600-700 ਸਾਲ, ਬਿਲਕੁਲ, ਪਰ ਉਹਦੇ ਅਸਰ ਵੀ ਤੇ ਆਉਂਦੇ ਨੇ, ਵਰਤਾਰੇ ਚ ਆਉਂਦੇ ਨੇ ਲਫ਼ਜ਼, ਬਿਲਕੁਲ ਠੀਕ ਹੈ ਨਾ। ਤੇ ਉਹ ਹੁਣ ਜ਼ਾਹਿਰ ਹੈ ਉਹ ਚਾਹ ਮੀਰਾਂ ਦਾ ਇੱਥੇ ਇਲਾਕਾ ਹੈ, ਇੱਥੇ ਸੁਣਿਆ ਮੈਂ ਤੇ ਖੂਹ ਵੀ ਸ਼ੁਰੂ ਤੋਂ ਹੀ, ਲੇਕਿਨ ਅਚਾਨਕ ਹੀ ਉਹਨਾਂ ਦੇ ਆਉਣ ਨਾਲ ਚਾਹ ਬਣ ਗਿਆ ਔਰ ਵਰਤਾਰੇ ਚ ਆ ਗਿਆ। ਤਾਂ ਖੈਰ ਇਸ ਤਰ੍ਹਾਂ ਦੀ ਬਹੁਤ ਸਾਰੀ ਲਫ਼ਜ਼ਾਲੀ ਸਾਡੇ ਬਾਬਿਆਂ ਦੇ ਕੋਲ ਮੌਜੂਦ ਹੈ ਔਰ ਆਖਰੀ ਜਿਹੜੇ ਸ਼ਾਇਰ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਹੀ ਵਰਤੀ ਹੈ। ਮੌਲਵੀ ਗੁਲਾਮ ਰਸੂਲ ਸਾਹਿਬ ਨੇ ਬਹੁਤ ਜ਼ਿਆਦਾ ਵਰਤੀ ਹੈ, ਮੀਆਂ ਸਾਹਿਬ ਨੇ ਬਹੁਤ ਵਰਤੀ ਹੈ ਔਰ ਮੁਬਾਰਕ ਸ਼ਾਹ, ਬੁੱਲੇ ਸ਼ਾਹ ਦੀ ਵੀ ਸ਼ਾਇਦ ਲੱਭ ਜਾਂਦੀ ਹੈ। ਸੋ ਉਹ ਸਾਰੀ ਰਵਾਇਤ ਜਿਹੜੀ ਹੈ, ਜਿਹੜੀ ਰੀਤਲ ਸ਼ਾਇਰੀ ਦੀ ਹੈ, ਉਹਨੂੰ ਅੱਗੇ ਟੋਰਿਆ ਹੈ ਜਿਹੜੀ ਅਸੀਂ ਮਾਡਰਨ ਪੋਇਟਰੀ ਕਹਿੰਦੇ ਆ, ਉਹਦਾ ਕੋਈ ਮੁਹਾੜ ਬਣਿਆ ਜਾਂ ਤੁਸੀਂ ਬਣਾਇਆ, ਔਰ ਖਲਕਤ ਨੇ ਉਹਨੂੰ ਕਿੰਨਾ ਮੰਨਿਆ ਜਾਂ ਮਾਣਿਆ ਜਾਂ ਉੱਥੇ ਤੱਕ ਪਹੁੰਚਣ ਦਾ ਮਾਮਲਾ ਵੀ ਸੀ। ਇਹ ਸਾਰੀਆਂ ਗੱਲਾਂ ਅਸੀਂ
ਇੱਕ ਗੀਤ ਤੁਹਾਨੂੰ ਸੁਣਾ ਕੇ ਨਾ ਫੇਰ ਆ ਕੇ ਕਰਨੇ ਆ। ਔਰ ਇਹਦੇ ਨਾਲ ਆਪਣੇ ਸੁਣਨ ਵਾਲਿਆਂ ਨੂੰ ਵੀ ਦੱਸ ਦਈਏ ਕਿ ਮਹਿਮੂਦ ਅਵਾਨ ਜੀ ਹੈ, ਜਿਨ੍ਹਾਂ ਦੀਆਂ ਪੰਜਾਬੀ ਸ਼ਾਇਰੀ ਦੀਆਂ 2 ਕਿਤਾਬਾਂ ਨੇ, ਰਾਤ ਸਮੁੰਦਰ ਖੇਡ ਜਿਹੜੀ 2002 ਚ ਛਪੀ, ਉਸ ਤੋਂ ਬਾਅਦ ਹੁਣ ਨਵੀਂ ਕਿਤਾਬ ਆਈ ਹੈ ਵੀਣੀ ਲਿਖਿਆ ਦਿਨ। ਮਤਲਬ ਸਾਡੀ ਇੱਕ ਮਿੱਤਰ ਉਹਨੇ ਕਈ ਸਾਰੇ ਟੈਟੂ ਬਣਾਏ ਹੋਏ ਨੇ। ਟੈਟੂ ਕਿਆ ਬਾਤ। ਉਹ ਮੈਨੂੰ ਤਾਂ ਇਹ ਵੀ ਨਹੀਂ ਕਹਿਣਾ ਹੁੰਦਾ, ਬਾਅਦ ਵਾਰੀ ਤੁਹਾਨੂੰ ਪੰਜਾਬੀ ਯਾਰ ਲੱਗਣ ਲੱਗ ਪੈਂਦਾ। ਮਤਲਬ ਦੋਨੋਂ ਦਾ ਇੱਕੋ ਹੀ ਹੈ। ਅੱਛਾ, ਵਾਹ ਜੀ ਵਾਹ। ਉਹ ਜਿਵੇਂ ਉਹ ਤਾਂ ਖੈਰ ਖੁਣਿਆ ਹੁੰਦਾ ਤੇ ਲਿਖਿਆ ਹੈ ਨਾ, ਉਹ ਖੁਣਨ ਨੂੰ ਵੀ ਹੋ ਰਿਹਾ, ਵੈਸੇ ਲਿਖਾਣ ਵੀ ਹੈ, ਉਹੀ ਹੈ। ਤੇ ਇਹਨਾਂ ਦੀ ਸ਼ਾਇਰੀ, ਇਹਨਾਂ ਦੀਆਂ ਗੱਲਾਂ, ਇਹਨਾਂ ਦੇ ਵਿਚਾਰ, ਅਹਿਸਾਸ। ਸੋ ਅੱਜ ਇੱਕ ਸੁਖਨ ਦੇ ਜਾਏ ਹੋਏ ਸਾਡੇ ਨਾਲ ਨੇ ਮਹਿਮੂਦ ਅਵਾਨ ਜੀ। ਇਹਨਾਂ ਨਾਲ ਗੱਲਾਂ ਕਰਨੀਆਂ ਨੇ। ਇਹਨਾਂ ਕੋਲੋਂ ਕੋਈ ਤੁਸੀਂ ਕੁਝ ਸੁਣਨੇ ਆ ਵੀ, ਸ਼ਾਇਰੀ ਵੀ ਸੁਣਨੇ ਆ। ਹੁਣ ਦੁਬਾਰਾ ਗਾਉਣ ਤੋਂ ਬਾਅਦ ਇਹਨਾਂ ਕੋਲ ਵੱਧ ਸ਼ਾਇਰੀ ਸੁਣਨੇ ਆ। ਔਰ ਉਹਦੇ ਨਾਲ ਤੁਹਾਡੇ ਦਿਲ 'ਚ ਕੋਈ ਅਹਿਸਾਸ, ਕੋਈ ਵਿਚਾਰ, ਕੋਈ ਸਵਾਲ, ਕੋਈ ਖਿਆਲ ਆਉਂਦਾ ਤੇ ਸਾਂਝਾ ਕਰੋ। 0421111113 ਸਾਡਾ ਫੋਨ ਨੰਬਰ ਹੈ। ਤੇ ਤੁਸੀਂ ਸਾਨੂੰ ਸਿੱਧੀ ਕਾਲ ਕਰ ਸਕਦੇ ਹੋ। ਤੁਸੀਂ ਮੈਸੇजेस, ਟੈਕਸਟ ਮੈਸੇਜ ਰਾਹੀਂ ਵੀ ਆਪਣਾ ਹਿੱਸਾ ਪਾ ਸਕਦੇ ਹੋ। ਕੋਈ ਸਵਾਲ ਹੋਵੇ ਸਾਡੇ ਪ੍ਰਾਹੁਣਿਆਂ ਨਾਲ ਤੇ ਤੁਸੀਂ ਸਾਂਝਾ ਜ਼ਰੂਰ ਕਰੋ। ਉਹਦੇ ਲਈ ਮੈਸੇਜ ਕਰਨ ਦਾ ਤਰੀਕਾ ਹੈ, ਆਪਣੇ ਕ੍ਰੀਏਟ ਮੈਸੇਜ ਦੀ ਆਪਸ਼ਨ ਹੈ ਤੁਹਾਡੇ ਕੋਲ। ਜੇ ਤੁਸੀਂ ਮੈਸੇਜ ਕਰੀ ਦੀ ਹੈ ਕਿਸੇ ਨੂੰ, ਉਹਦੇ LHR ਟਾਈਪ ਕਰਨਾ, ਸਪੇਸ ਪਾਉਣਾ, ਆਪਣਾ ਨਾਂ ਲਿਖੋ, ਮੈਸੇਜ ਲਿਖੋ, ਭਾਵੇਂ ਕਿਸੇ ਤੋਂ ਲਿਖਾਓ, ਬਸ ਉਸ 6278 ਤੱਕ ਲਾਓ ਤੇ ਅਫਜ਼ਲ ਜ਼ਾਹਿਰ ਪੜ੍ਹ ਕੇ ਸੁਣਾਉਣਗੇ ਤੇ ਜਨਾਬ ਮਹਿਮੂਦ ਅਵਾਨ ਜੀ ਤੁਹਾਨੂੰ ਉਹਦਾ ਜਵਾਬ ਪਹੁੰਚਾਉਣਗੇ। ਤੇ ਹੁਣ ਕਿਹੜੇ ਸਾਹਿਬ ਜਾਂ ਸਾਹਿਬਾ ਗਾਣਗੇ? ਇਹ ਜੀ ਇੱਕ ਬੜੀ ਸੁਰੀਲੀ ਆਵਾਜ਼ ਸੀ ਆਪਣੇ ਵੇਲੇ ਦੀ, ਸ਼ਮਸ਼ਾਦ ਬੇਗਮ ਜੀ ਦਾ ਇੱਕ ਗੀਤ ਹੈ। ਪਿੱਛੇ ਜੇ ਇੱਕ ਕਹਾਣੀਆਂ ਦੀ ਕਿਤਾਬ ਬਾਰੇ ਮਨਸ਼ਾ ਯਾਦ ਉਹਨਾਂ ਨੇ ਇੱਕ ਦਿਬਾਚਾ ਲਿਖਿਆ ਤੇ ਉਹਦੇ ਵਿੱਚ, ਕਿਉਂਕਿ ਉਹ ਜਿਹੜਾ ਬੰਦਾ ਨਫਸੀਆਤ ਔਰ ਫਲਸਫੇ ਦਾ ਬੰਦਾ ਸੀ, ਜਿਹਦੀ ਕਿਤਾਬ ਸੀ ਸਾਡੇ ਦੋਸਤ ਨੇ ਪ੍ਰੋਫੈਸਰ ਮੁਹੰਮਦ ਜਵਾਦ, ਤੇ ਉਹਦੇ ਵਿੱਚ ਇਹਦੇ ਵਿੱਚ ਨਾ ਕਦੀ ਮਾਰਦਾ ਏ ਛਮਕਾਂ ਦੀ ਮਾਰ। ਹੁਣ ਔਰਤ ਦਾ ਜਿਹੜਾ ਛਮਕਾਂ ਦੀ ਮਾਰ ਜਾਂ ਹਲਕੀ ਹਲਕੀ ਉਹ ਜਿਹੜੀ ਸੁਰੀਲਾ ਔਰ ਰਸੀਲਾ ਤਸ਼ੱਦੁਦ ਹੈ, ਕਿਆ ਬਾਤ, ਤਸ਼ੱਦੁਦ ਵੀ ਰਸੀਲਾ ਹੁੰਦਾ। ਹਾਂ, ਕਿਆ ਬਾਤ। ਉਹ ਹਾਏ ਨੀ ਮੇਰਾ ਬਾਲਮ ਹੈ ਬੜਾ ਜ਼ਾਲਮ, ਤੇ ਮੈਨੂੰ ਕਦੀ ਕਦੀ ਕਰਦਾ ਹੈ ਪਿਆਰ, ਤੇ ਕਦੀ ਮਾਰਦਾ ਹੈ ਛਮਕਾਂ ਦੀ ਮਾਰ। ਇਹਦੇ ਵਿੱਚ ਕਿੰਨਾ ਪਿਆਰ, ਇਹ ਸੁਣਨੇ ਤੋਂ ਉਸ ਤੋਂ ਬਾਅਦ ਆਨੇ। बालम है बड़ा जालिम, हाय नी मेरा बालम है बड़ा जालिम। ओ मैनू कदी कदी करदा है प्यार, नी कदी मारदा है छमकां दी मार। हाय नी मेरा बालम है बड़ा जालिम, ओ मैनू कदी कदी करदा है प्यार, नी कदी मारदा है छमकां दी मार। हाय नी मेरा बालम है बड़ा जालिम। बालम है बड़ा जालिम, ओ मैनू कदी कदी करदा है प्यार, नी कदी मारदा है छमकां दी मार। हाय नी मेरा बालम है बड़ा जालिम। बालम है बड़ा जालिम, ओ मैनू कदी कदी करदा है प्यार, नी कदी मारदा है छमकां दी मार। हाय नी मेरा बालम है बड़ा जालिम।
ਹਾਏ ਨੀ ਮੇਰਾ ਬਾਲਮ ਹੈ ਬੜਾ ਜ਼ਾਲਿਮ ਉਹ ਮੈਨੂੰ ਕਦੀ ਕਦੀ ਕਰਦਾ ਏ ਪਿਆਰ ਨੀ ਕਦੀ ਮਾਰਦਾ ਏ ਚਮਕਾਂ ਦੀ ਮਾਰ ਹਾਏ ਨੀ ਮੇਰਾ ਬਾਲਮ ਹੈ ਬੜਾ ਜ਼ਾਲਿਮ ਉਹ ਮੈਨੂੰ ਕਦੀ ਕਦੀ ਕਰਦਾ ਏ ਪਿਆਰ ਨੀ ਕਦੀ ਮਾਰਦਾ ਏ ਚਮਕਾਂ ਦੀ ਮਾਰ ਹਾਏ ਨੀ ਮੇਰਾ ਬਾਲਮ ਹੈ ਬੜਾ ਜ਼ਾਲਿਮ ਹਾਏ ਨੀ ਮੇਰਾ ਬਾਲਮ ਹੈ ਬੜਾ ਜ਼ਾਲਮ ਮੈਨੂੰ ਕਦੀ ਕਦੀ ਕਰਦਾ ਹੈ ਮਸਤ ਐਫ 103 ਲਾਹੌਰ ਤੁਸੀਂ ਫਿਰ ਸੁਣਦੇ ਹੋ ਪੰਜਾਬੀ ਦਾ ਹਫਤਾਵਾਰ ਨਾਈਟ ਪ੍ਰੋਗਰਾਮ ਨਾਲ ਸੱਜਣ ਦੇ ਰਹੀਏ ਤੇ ਤੁਹਾਡੇ ਸਾਰਿਆਂ ਦੇ ਨਾਲ ਮੈਂ ਤੁਹਾਡਾ ਸੱਜਣ ਤੁਹਾਡਾ ਆਪਣਾ ਅਫਜ਼ਲ ਸਾਹਿਰ ਮੇਰੇ ਨਾਲ ਨੇ ਅਜੋਕੇ ਸੁੱਚੇ ਸੁਖਨਵਰ ਸ਼ਾਇਰ ਜਨਾਬ ਮਹਿਮੂਦ ਅਵਾਨ ਜੀ ਤੇ ਇਹਨਾਂ ਦੀ ਕਿਤਾਬ ਵੀਣੀ ਲਿਖਿਆ ਦਿਨ ਦਾ ਅੱਜ ਅੱਛਾ ਮੈਂ ਇਹ ਵੀ ਦੱਸ ਦਿਆਂ ਜੇ ਕਿਸੇ ਨੂੰ ਫੌਰੀ ਤੌਰ 'ਤੇ ਕਿਤਾਬ ਪੜ੍ਹਨੀ ਹੈ ਤੇ ਇਹਨੂੰ ਸਾਂਝ ਪਬਲਿਸ਼ਰਜ਼ ਨੇ ਛਾਪਿਆ ਜਿਹਨੇ ਮੇਰੇ ਵਾਲੀ ਕਿਤਾਬ ਵੀ ਛਾਪੀ ਸੀ ਮੈਂ ਆਪਣਾ ਪ੍ਰਚਾਰ ਪੋਸਟਰ ਇਹਨਾਂ ਨੇ ਨਾ ਬਣ ਸਕਿਆ ਇਸ ਕਰਕੇ ਨਾ ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਤੁਹਾਨੂੰ ਕਿਆ ਬਾਤ ਤੇ ਹਾਲਾਂਕਿ ਮੈਨੂੰ ਕਿਹਾ ਗਿਆ ਹੈ ਆਫੀਸ਼ੀਅਲੀ ਕਿ ਤੂੰ ਕਰ ਕਹਿ ਉਹ ਮੈਂ ਕਹਿੰਦਾ ਯਾਰ ਇੰਨੀ ਕੀ ਮੈਨੂੰ ਤੇ ਪਤਾ ਹੀ ਨਹੀਂ ਲੱਗਦਾ ਕਿਵੇਂ ਕਹਿਣਾ ਨਹੀਂ ਲੇਕਿਨ ਤੁਹਾਡੇ ਲਈ ਮੈਂ ਕਵਾਂਗਾ ਅੱਛਾ ਮੈਂ ਤੁਹਾਡੇ ਲਈ ਕਹਾਂਗਾ ਵਾਹ ਜੀ ਵਾਹ ਕਿਆ ਬਾਟਰ ਹੋ ਗਿਆ ਜੀ ਅੱਛਾ ਜੀ ਸੋ ਬੜੇ ਖੂਬਸੂਰਤ ਰੰਗਾਂ ਨਾਲ ਸਜੀ ਦਾ ਜਿਹੜਾ ਮੁੱਖ ਪੰਨਾ ਹੈ ਮੈਨੂੰ ਲੱਗਦਾ ਸਾਡੇ ਉਸਤਾਦ ਮੁਹਤਰਮ ਮੈਂ 4 ਦਿਨ ਉਹਨਾਂ ਕੋਲ ਆਰਟ ਸਿੱਖਣ ਜਾਂਦਾ ਹੁੰਦਾ ਸੀ ਅਨੀਸ ਯਾਕੂਬ ਜੀ ਸਮਿਟ ਇੰਟਰਨੈਸ਼ਨਲ ਜਿਹਦਾ ਤੇਰਾ ਟਾਈਟਲ ਕੀਤਾ ਹੈ ਨਾ ਬਿਲਕੁਲ ਉਹ ਉਹਨਾਂ ਦੇ ਕੋਲ ਮੈਨੂੰ ਪਾਇਆ ਗਿਆ ਸੀ ਮੈਂ ਸਕੈਚਿੰਗ ਔਰ ਇਹ ਉਹ 4 ਦਿਨ ਗਿਆ ਸੀ ਉਸ ਤੋਂ ਬਾਅਦ ਉਹ ਉਹਨਾਂ ਨੇ ਮਤਲਬ ਉਹ ਵੀ ਮੈਨੂੰ ਲੱਗਦਾ ਕਿ ਅਰਬ ਸ਼ਰੀਫ ਤੋਂ ਹੋ ਆਏ ਤੇ ਲੇਕਿਨ ਇਹ ਕਿ ਉਹ ਬੜੇ ਖੂਬਸੂਰਤ ਬਣੇ ਜੀ ਟਾਈਟਲ ਤੁਹਾਡਾ ਉੱਤੇ ਮੁਸ਼ਤਾਕ ਸੂਫੀ ਸਾਹਿਬ ਔਰ ਇਰਫਾਨ ਮਲਿਕ ਔਰ ਜ਼ੁਬੈਰ ਅਹਿਮਦ ਇਹ ਮਿੱਤਰ ਪਿਆਰੇ ਨੇ ਜਿਨ੍ਹਾਂ ਦੇ ਵਿਚਾਰ ਨਾਲ ਛਪੇ ਹੋਏ ਨੇ ਸੋ ਸ਼ਾਇਰੀ ਮੇਰਾ ਖਿਆਲ ਕੁਝ ਹੋ ਜਾਵੇ ਕੁਝ ਸੁਖਨ ਸਾਂਝਾ ਕਰਦੇ ਨੇ ਸਾਡੇ ਨਾਲ ਮਹਿਮੂਦ ਅਵਾਨ ਜੀ ਆਪਣੀ ਸੱਜਰੀ ਕਿਤਾਬ ਚੋਂ ਔਰ ਹਾਂ ਤੁਹਾਨੂੰ ਇਹ ਵੀ ਅਸੀਂ ਚਾਹਾਂਗੇ ਕਿ ਤੁਸੀਂ ਪਹਿਲੀ ਸ਼ਾਇਰੀ ਚੋਂ ਵੀ ਅਗਰ ਕੁਝ ਚੇਤੇ 'ਚ ਹੋਵੇ ਤੇ ਉਹ ਵੀ ਤੁਸੀਂ ਸਾਂਝਾ ਕਰਨਾ ਬਿਲਕੁਲ ਠੀਕ ਹੈ ਤੁਸੀਂ ਮੈਸੇਜ ਕਰਨਾ ਤੇ LHR ਟਾਈਪ ਕਰੋ ਸਪੇਸ ਪਾਓ ਆਪਣਾ ਨਾਂ ਲਿਖੋ ਮੈਸੇਜ ਲਿਖੋ ਉਸਨੂੰ 6278 ਤੇ ਕਲਾਣਾ ਤੇ ਅਸੀਂ ਅੱਗੋਂ ਮਹਿਮੂਦ ਅਵਾਨ ਜੀ ਤੱਕ ਪਹੁੰਚਾਣਾ ਤੇ ਜੇ ਕੋਈ ਸੁਣਨਾ ਗਾਣਾ ਉਹ ਵੀ ਤੁਸੀਂ ਲਿਖ ਕੇ ਕਲਾਣਾ ਤੇ ਜੀ ਹੁਣ ਸ਼ਾਇਰੀ ਸੁਣਨੇ ਵਾਹ ਸ਼ਮਸ਼ਾਦ ਬੇਗਮ ਦੇ ਬਾਲਮ ਤੋਂ ਬਾਅਦ ਸਾਡੇ ਵੀ ਬਾਲਮ ਲਈ ਇੱਕ ਨਜ਼ਮ ਹੈ ਹਾਏ ਸਦਕੇ ਜਾਈ ਤੇ ਉਹ ਵੀ ਰਾਤ ਦੀ ਅੱਛਾ ਵਾਹ ਬੋਲੇ ਰਾਤ ਸਿਆਲ ਤੇ ਸਿਆਲਾਂ ਦਾ ਮਹੀਨਾ ਵੈਸੇ ਵੀ ਤੇ ਧੁੰਦ ਵੀ ਉਹ ਪੈ ਰਹੀ ਹੈ ਸੁਭਾਨ ਅੱਲਾ ਅੰਨੇਵਾਹ ਧੁੰਦ ਪੈ ਰਹੀ ਅੰਧਾ ਧੁੰਦ ਪੈ ਰਹੀ ਜਿੱਥੇ ਵਰਤੀ ਜਾਂਦੀ ਵਰਤ ਲਓ ਬਲਕਿ ਸੰਭਾਲ ਕੇ ਵੀ ਰੱਖੀ ਜਾ ਸਕਦੀ ਵਾਹ ਇਹ ਤਾਂ ਗਨੀਮਤ ਹੈ ਕਈਆਂ ਲਈ ਆ ਜਿਹੜੇ ਰਾਤ ਦੇ ਚੋਰ ਨਹੀਂ ਹੁੰਦੇ ਉਹਨਾਂ ਲਈ ਤੇ ਬੜਾ ਮਜ਼ੇਦਾਰ ਹੈ ਨਹੀਂ ਇਹ ਤੁਹਾਡੇ ਕਲਰ ਤੁਹਾਨੂੰ ਦੱਸਣਗੇ ਕਿ ਕਿੰਨੇ ਕਿੰਨੀ ਇਕੱਠੀ ਕੀਤੀ ਹੈ ਆ ਨਹੀਂ ਕੀ ਪਤਾ ਕਈਆਂ ਨੇ ਕਿਹਾ ਹੋਣਾ ਧੁੰਦ ਹੈ ਨਿਕਲ ਆਓ ਹਾਲਾਂਕਿ ਕੌਣ ਨਿਕਲਦਾ ਹੈ ਸਿਰਫ ਆਸ਼ਿਕ ਕਿਆ ਬਾਤ ਇਹ ਚੋਰ ਦੋਨੋਂ ਹੁੰਦੇ ਚੋਰ ਹੀ ਦੋਵੇਂ ਚੋਰ ਹੁੰਦੇ ਮੇਰਾ ਇੱਕ ਉਹ ਹੈ ਸ਼ੇਰ ਕਿ ਖੁੱਲ ਦਾ ਮੁੱਲ ਉਡਾਰਵਾਂ ਬਾਂਧ ਹਯਾਤੀ ਖੋਰ ਤੇ ਗੁਣੀ ਗੁਨਾਹੀ ਜਾਪਦਾ ਮਨ ਮਰਜ਼ੀ ਦਾ ਚੋਰ ਹਾਏ ਹਾਏ ਵਾਹ ਵਾਹ ਹੁੰਦੇ ਨੇ ਵਾਹ ਵਾਹ ਆਹੋ ਜੀ ਜੀ ਤੇ ਬੋਲੇ ਰਾਤ ਸਿਆਲ ਮਤਲਬ ਇਹ ਉਹ ਨਜ਼ਮ ਜਿਹੜੀ ਹਰ ਕਿਸੇ ਨੇ ਵੇਖੀ ਹੈ ਪਰ ਉਹ ਕਈ ਨਹੀਂ ਸ਼ਾਇਦ ਹਾਂ ਇਹੀ ਅਣਕਿਆ ਹੀ ਕਹਿਣ ਸ਼ਾਇਦ ਅਣਕੇ ਦਾ ਕਹਿਣੀ ਸ਼ਾਇਰੀ ਹੈ ਟੰਡੇ ਵਾਲ ਪਏ ਸਾਡੇ ਮੋਢਿਆਂ ਉੱਤੇ ਹੱਸਦੇ ਟੰਡੇ ਵਾਲ ਪਏ ਸਾਡੇ ਮੋਢਿਆਂ ਉੱਤੇ ਹੱਸਦੇ ਅੱਖਾਂ ਟੈਂਡੀ ਨਿੰਮੀ ਨਿੰਮੀ ਲੋ ਨਾਲ ਬਖਦੀਆਂ ਜਾਨ ਟੰਡੇ ਵਾਲ ਪਏ ਸਾਡੇ ਮੋਢਿਆਂ ਉੱਤੇ ਹੱਸਦੇ
ਅੱਖਾਂ ਤੈਂਡੀ ਨਿੰਮੀ ਨਿੰਮੀ ਲੋ ਨਾਲ ਬਖਤੀਆਂ ਜਾਨ, ਨੱਚ ਨੱਚ ਪੈਂਦੇ ਗੋਰੇ ਗੋਰੇ ਪੈਰ, ਨੱਚ ਨੱਚ ਪੈਂਦੇ ਗੋਰੇ ਗੋਰੇ ਪੈਰ, ਸੁਫਨੇ ਚੜ ਚੜ ਕੰਧੀ ਤੱਕਦੇ, ਲੱਕ ਤੈਂਡੇ ਨਾਲ ਸੱਜੇ ਖੱਬੇ ਹੁੰਦਾ ਕੁੱਲ ਅਸਮਾਨ। ਹਾਏ ਸੁਫਨੇ ਚੜ ਚੜ ਕੰਧੀ ਤੱਕਦੇ, ਲੱਕ ਤੈਂਡੇ ਨਾਲ ਸੱਜੇ ਖੱਬੇ ਹੁੰਦਾ ਕੁੱਲ ਅਸਮਾਨ, ਅਸੀਂ ਕੋਲ ਖਲੋਤੇ ਵੰਗਾਂ ਤੈਂਡੀਆਂ ਦੇ ਨਾਲ ਛਣ ਛਣ ਕਰੀਏ, ਅਸੀਂ ਕੋਲ ਖਲੋਤੇ ਵੰਗਾਂ ਤੈਂਡੀਆਂ ਦੇ ਨਾਲ ਛਣ ਛਣ ਕਰੀਏ, ਅੜੀਏ ਲਾਲ ਪਰਾਂਦੇ ਦੇ ਨਾਲ ਬੰਨ ਕੇ ਲੈ ਜਾ ਸਾਨੂੰ ਨਾਲ। ਓਹੋ ਕਿਆ ਛਣ ਛਣ ਕਰਨ ਦੀ ਖੇਡ ਹੈ। ਉਹ ਕਹਿੰਦਾ ਉਹ ਛਣ ਛਣ ਛਣਕਣ ਵੰਗਾਂ ਨਹੀਂ ਉਹ ਨਹੀਂ ਉਹ ਮੈਂ ਉਹ ਜਿਹੜਾ ਅਹਿਮਦ ਰਾਈ ਸਾਹਿਬ ਦੇ ਬੋਲ ਨੇ ਜ਼ੁਲਫਾਂ ਦੀ ਛਣਕਣ ਰਾਵਾਂ ਪਜ਼ੇਬਾਨਾ। ਆਹਾ ਆਹਾ ਵਾਹ ਵਾਹ ਹੈ ਵਾਹ ਉਹ ਰਾਹ ਨੂੰ ਛਣਕਾਤਾ ਪਜ਼ੇਬਾਂ ਦੀ ਬਜਾਏ ਨਾ। ਵਾਹ ਇੱਥੇ ਆਪ ਹੀ ਛਣਕ ਪਿਆ ਸੁਭਾਨ ਅੱਲਾਹ। ਤੇ ਬਹੁਤ ਨਿੱਘਾ ਔਰ ਬੜਾ ਕਹਿ ਲੋ ਪ੍ਰੇਮ ਰਸ ਨਾਲ ਭਰਿਆ ਹੋਇਆ, ਉਸ ਸਿੱਖ ਨਾਲ ਭਰਿਆ ਹੋਇਆ ਅਹਿਸਾਸ ਤੁਸੀਂ ਇਸ ਨਜ਼ਮ ਚ ਵਰਤਾਇਆ। ਬੜੀ 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 ਮੁਹੱਬਤ। ਤੇ ਹੋਰ ਕੁਝ ਹੋਰ? ਬਿਲਕੁਲ ਜੀ, ਕਿਉਂਕਿ ਥੋੜਾ ਜਿਹਾ ਰੋਮਾਂਟਿਕ ਸਿਲਸਿਲਾ ਰਿਹਾ। ਹਾਂ ਨਹੀਂ ਅਸੀਂ ਹੋਰ ਖੁੱਲ ਖੁੱਲ ਨੱਚ ਖਲੋ। ਸ਼ਾਹ ਸੁਹਾਗਣ ਸ਼ਾਹ ਹੁਸੈਨ ਸੁਹਾਗਣ ਸੋਈ, ਹਾਏ ਹਾਏ ਖੁੱਲ ਸੋ ਜੋ ਖੁੱਲ ਖੁੱਲ ਨੱਚ ਖਲੋਈ। ਹਾਏ ਪਰਾਂਦਾ ਵੇਲੇ ਦਾ, ਮੈਂਡੇ ਦਿਨਾਂ ਦੀ ਬਣਾ ਕੇ ਗੁੱਤ, ਦਿਨਾਂ ਦੀ ਗੁੱਤ। ਮੈਂ ਸਦਕੇ ਜਾਵਾਂ ਕਿਆ ਬਲੇਵੇਂ ਨੇ, ਕਿਉਂਕਿ ਦਿਨ ਵਿੱਚ ਵੀ ਇੰਝ ਹੀ ਸਾਡੇ ਦਿਨਾਂ ਚ ਇੰਝ ਹੀ ਬਲੇਵੇਂ ਹੁੰਦੇ ਨੇ ਜਿਵੇਂ ਗੁੱਤ ਦੇ ਹੁੰਦੇ। ਬਾਬੇ ਉਹ ਇਹ ਨਵਾਂ ਇਜ਼ਹਾਰੀਆ ਹੈ, ਨਵਾਂ ਪਿਰਾਇਆ ਹੈ ਇਹ ਕਹਿਣ ਦਾ ਨਾ। ਮੈਂਡੇ ਦਿਨਾਂ ਦੀ ਬਣਾ ਕੇ ਗੁੱਤ, ਪਰਾਂਦਾ ਵੇਲੇ ਦਾ ਪਈ ਹੱਸ ਹੱਸ ਬੰਨਦੀ ਏ। ਮੈਂਡੇ ਦਿਨਾਂ ਦੀ ਬਣਾ ਕੇ ਗੁੱਤ, ਪਰਾਂਦਾ ਵੇਲੇ ਦਾ ਪਈ ਹੱਸ ਹੱਸ ਬੰਨਦੀ ਏ। ਮੈਂਡੇ ਨਾਂ ਦੇ ਸਵੇਰੇ ਅੜੀਏ, ਤੂੰ ਹੋਰਾਂ ਦੇ ਨਾਂ ਲਾ ਕੇ ਬਹਾਰਾਂ ਵਟਦੀ ਏ। ਮੈਂਡੇ ਨਾਂ ਦੇ ਸਵੇਰੇ ਅੜੀਏ, ਤੂੰ ਹੋਰਾਂ ਦੇ ਨਾਂ ਲਾ ਕੇ ਬਹਾਰਾਂ ਵਟਦੀ ਏ। ਤੇ ਫਿਰ ਜਦੋਂ ਫੁੱਲ ਖਿੜਦੇ, ਤੇ ਫਿਰ ਜਦੋਂ ਫੁੱਲ ਖਿੜਦੇ, ਗੁਣ ਅੱਖਾਂ ਦੀ ਉਦਾਸੀ ਮਹਿੰਦੀ, ਤੂੰ ਹੰਝੂਆਂ ਦੀ ਅੱਗ ਬਾਲੇ। ਫਿਰ ਜਦੋਂ ਫੁੱਲ ਖਿੜਦੇ, ਗੁਣ ਅੱਖਾਂ ਦੀ ਉਦਾਸੀ ਮਹਿੰਦੀ, ਤੂੰ ਹੰਝੂਆਂ ਦੀ ਅੱਗ ਬਾਲੇ। ਧਰ ਹਾਂਡੀਆਂ ਪਕਾਵੇਂ ਸੰਗ, ਤੇ ਫਟ ਕੱਚੇ ਕਰਦੀ ਏ। ਹਾਏ ਮੇਰੇ ਰੱਬਾ, ਧਰ ਹਾਂਡੀਆਂ ਪਕਾਵੇਂ ਸੰਗ, ਤੇ ਫਟ ਕੱਚੇ ਕਰਦੀ ਏ। ਵਿਛੋੜਿਆਂ ਤੋਂ ਡਰਦੀ ਏ, ਪਰਾਂਦਾ ਵੇਲੇ ਦਾ ਪਈ ਪੀਲਾ ਰੰਗਦੀ ਏ। ਹਾਏ ਗੁਲਾਬੀ ਨਹੀਂ ਰੰਗਦੀ, ਹਾਏ ਹਾਏ ਪਰਾਂਦਾ ਵੇਲੇ ਦਾ ਪਈ ਪੀਲਾ ਰੰਗਦੀ। ਵਾਹ ਜੀ ਵਾਹ, ਹਾਏ ਹਾਏ। ਇਹ ਵੀ ਇੱਕ ਦੁਖਾਂਤ ਹੈ ਪ੍ਰੇਮ ਦਾ। ਪ੍ਰੇਮ ਹੈ ਹੀ ਦੁਖਾਂਤ, ਪ੍ਰੇਮ ਹੈ ਹੀ ਦੁਖਾਂਤ, ਜੀਵਨੀ ਦੁਖਾਂਤ ਹੈ ਭਾਜੀ। ਇਹ ਗੱਲ ਬਾਬੇ ਗੌਤਮ ਨੇ ਕਹਿਤਾ, ਉਹਨੇ ਕਿਹਾ ਦੁੱਖਾਂ ਦਾ ਘਰ, ਦੁੱਖਾਂ ਦਾ ਘਰ। ਹਾਏ ਹਾਏ। ਤੇ ਜਿਹਨੂੰ ਸੁੱਖ ਨਾਲ ਹੱਸ ਕੇ ਗੁਜ਼ਾਰਨਾ ਜੇ, ਇਹ ਵੀ ਹੈ। ਆਓ ਇਹ ਮੰਨ ਕੇ ਉਹਨੂੰ ਮੰਨਣ ਲੈਣਾ, ਪਤਾ ਹੈ ਕਿ ਇਹ ਦੁੱਖ ਹੈ, ਤੇ ਫਿਰ ਜਿਸਲੇ ਦੁੱਖ ਦਾ ਪਤਾ ਲੱਗ ਜਾਏ, ਮੈਨੇ ਪਤਾ ਲੱਗ ਜਾਣ, ਤੇ ਫਿਰ ਉਹ ਬੇਮੈਨੀ ਹੋ ਜਾਂਦਾ। ਕਿਆ ਬਾਤ। ਫਿਰ ਸੁੱਖ ਹੀ ਸੁੱਖ ਰਹਿ ਜਾਂਦਾ। ਕਿਆ ਬਾਤ ਕਿਆ ਬਾਤ। ਤੇ ਸੁੱਖ ਦੀ ਸਾਡੇ ਵੱਲ ਕੋਈ ਪੂਜਾ ਹੀ ਨਹੀਂ ਹੋਈ। ਹਾਏ ਹਾਏ ਹਾਏ। ਦੁੱਖ ਨੂੰ ਪੂਜਾ। ਕਿਆ ਬਾਤ ਕਿਆ ਬਾਤ। ਅੱਛਾ, ਇਹੀ ਗੱਲ ਜਿਹੜੀ ਅੱਗੇ ਅਸੀਂ ਉਹ ਗਾਣਾ ਸੁਣਦੇ ਸੀ ਸ਼ਮਸ਼ਾਦ ਬੇਗਮ ਦਾ, ਤੇ ਇੰਜ ਜਿਵੇਂ ਅਖਾਣਾ ਵਰਗੀ ਪੱਕੀ ਗੱਲ ਉਹਦੇ ਵਿੱਚ, ਇੰਜ ਪੂਰਾ ਬੱਝਵਾਂ ਮਿਸਰਾ ਜਿਹਦੇ ਵਿੱਚ ਜੀਵਨ ਦਾ ਪੂਰਾ ਸੱਤ ਤੱਤ ਜਿਹੜਾ ਉਹ ਕੱਢਿਆ ਹੈ ਲੱਗਦਾ ਸੀ। ਜਿਹੜੀ ਸਾਡੀ ਮਤਲਬ ਆਮ ਤੌਰ ਤੇ ਅੱਜ ਕੱਲ੍ਹ ਜਿਹੜੀ ਮਾਡਰਨ ਪੋਇਟਰੀ ਆ ਰਹੀ ਹੈ, ਨਵੀਂ ਸ਼ਾਇਰੀ ਹੈ, ਜਿਹਦੇ ਵਿੱਚ ਅਸੀਂ ਇਸ ਕਿਤਾਬ ਨੂੰ ਵੀ ਗਿਣਨੇ ਆ,
ਔਰ ਸਾਈਆਂ ਗਿਣੀਆਂ ਵੀ। ਕੀ ਬਾਤ ਹੈ ਜੀ ਗੱਲ। ਪਰ ਮੈਂ ਵੇਖਿਆ ਕਿ ਹੋਰ ਵੀ ਬਹੁਤ ਸਾਰੀ ਸ਼ਾਇਰੀ ਇਸ ਪੱਖੋਂ ਹੈ। ਵਧੇਰੇ ਵਿੱਚੋਂ ਜੀ ਜਿਹੜੇ ਨੇ ਉਹ ਬੰਦੇ ਪੋਇਟਿਕ ਨੇ। ਵਾਹ ਕੀ ਬਾਤ। ਮਤਲਬ ਉਹਨਾਂ ਦੇ ਅੰਦਰ ਉਹ ਵਫੂਰ ਜਿਹੜਾ ਹੈ, ਕੀ ਬਾਤ। ਇੰਝ ਲੱਗਦਾ ਜਿਵੇਂ ਮੱਚ ਮਰ ਗਿਆ ਹੈ ਕੋਈ ਵਿੱਚ। ਉਹ ਗੁਣ, ਉਹਦੀ ਵਿਖਾਸ ਰਚਾ, ਔਰ ਉਹ ਜਿਵੇਂ ਇਸ਼ਕ ਲਤਾੜੇ ਆਦਮੀ ਬਰਫ਼ ਲਤਾੜੇ ਰੁੱਖ, ਇੰਝ ਮਿਸਰਾ ਕਹਿੰਦੇ ਨੇ, ਇੰਝ ਇੱਕ ਹੰਢੀ ਵਰਤੀ ਗੱਲ। ਉਹ ਕੋਈ ਨਵੀਆਂ ਵੱਡੀ ਜਿਹੜੀ ਮਾਡਰਨ ਸੈਂਸਿਬਿਲਿਟੀ ਹੈ ਪੂਰੀ ਦੁਨੀਆ ਦਾ ਨਵਾਂ ਲਿਟਰੇਚਰ, ਬਾਗਰਾ ਵੀ ਪੜ੍ਹ ਲਿਆ, ਮਸ਼ਰਕ ਵੀ ਪੜ੍ਹ ਲਿਆ, ਰਹਿੰਦਾ ਚੜ੍ਹਦੇ ਦੀ ਪੜ੍ਹ। ਇੱਕ ਤੇ ਪੜ੍ਹਤ ਦਾ ਇਲਮ ਹੈ ਨਾ, ਠੀਕ। ਮਤਲਬ ਪਰ ਅੱਜ ਦੀ ਸ਼ਾਇਰੀ 'ਚ ਇਹ ਜਿਹੜੀ ਖੂਬੀ ਹੈ ਪਕਿਆਈ ਵਾਲੀ ਔਰ ਨਵਾਂ ਵਰਤਾਰਾ, ਉਹ ਖੂਬੀ ਜਿਹੜੀ ਉਹ ਮਿਟਦੀ ਜਾ ਰਹੀ, ਠੀਕ ਹੈ, ਮੁੱਕਦੀ ਜਾ ਰਹੀ। ਠੀਕ ਗੱਲ। ਲੋਕਾਂ ਜਿਹੜਾ ਸੁਖਨ ਦੀ ਸ਼ਾਇਰੀ ਜਿਹੜਾ ਅਚੰਭਾ ਹੁੰਦਾ ਹੈ, ਆਹੋ, ਜਿਹੜੀ ਹੈਰਤ ਹੁੰਦੀ ਹੈ, ਆਹੋ, ਉਹ ਘਟ ਗਈ ਹੈ, ਮੁੱਕ ਗਈ। ਆਹੋ ਇਹ ਬੜਾ ਅਜੀਬੋ ਗਰੀਬ ਇਤਮੀਆਂ ਸਾਹਿਬ ਵੀ ਕਹਿ ਗਏ ਨੇ ਜੀ। ਮਾਰ ਵਟਾ ਇੱਕ ਬੰਦੇ ਦੁਨੀਆ ਉੱਤੇ ਥੋੜੇ ਹੁੰਦੇ ਨਹੀਂ। ਉਹਦੇ ਵਿੱਚ ਹੈ ਕਿ ਅਵਲ ਤਾਂ ਕੋਈ ਸ਼ੌਕ ਨਾ ਕਿਸੇ, ਕੌਣ ਸੁਖਨ ਅੱਜ ਸੁਣਦਾ, ਜੇ ਸੁਣ ਸੀ ਤਾਂ ਕਿੱਸਾ ਉਤਲਾ, ਰਮਜ਼ਾਂ ਕੋਈ ਨਾ ਪੁਣਦਾ। ਅੱਛਾ, ਰਮਜ਼ਾਂ ਪੁਣਨ ਦੀ ਰਵਾਇਤ ਵੀ ਗਈ, ਰਮਜ਼ਾਂ ਉਣਨ ਦੀ ਰਵਾਇਤ ਵੀ ਗਈ। ਹੁਣ ਰਮਜ਼ਾਂ ਉਣਨੀਆਂ ਸ਼ਾਇਰ ਨੇ, ਬਿਲਕੁਲ, ਤੇ ਸ਼ਾਇਰ ਜਿਹੜਾ ਉਹ ਪੋਇਟਿਕ ਨਹੀਂ ਹੈ, ਇਸੇ ਕੋਈ ਸ਼ੱਕ ਨਹੀਂ। ਖਾਸ ਤੌਰ ਤੇ ਪੰਜਾਬੀ ਦਾ। ਇਹ ਠੀਕ ਗੱਲ, ਇਹ ਠੀਕ ਗੱਲ। ਉਹਦੀ ਵਜ੍ਹਾ ਹੈ ਕਿ ਮੇਰਾ ਖਿਆਲ ਹੈ ਇੱਕ ਤੇ ਅਸਾਂ ਕੀਤਾ ਹੈ ਕਿ ਜ਼ਬਾਨ ਨੂੰ, ਜਦੋਂ ਤੁਸੀਂ ਸ਼ਾਇਰੀ ਜਿਹੜੀ ਨਾ, ਸ਼ਾਇਰ ਜ਼ਬਾਨ ਬਣਾਉਂਦਾ, ਸ਼ਾਇਰ ਜ਼ਬਾਨ ਸਿਰਫ ਵਰਤਦਾ ਹੀ ਨਹੀਂ ਹੈ, ਸ਼ਾਇਰ ਜ਼ਬਾਨ ਬਣਾਉਂਦਾ ਵੀ ਹੈ। ਔਰ ਜਦੋਂ ਤੱਕ ਸ਼ਾਇਰ ਨੂੰ ਇਹ ਨਾ ਪਤਾ ਹੋਏ ਕਿ ਮੇਰੀ ਜ਼ਿੰਮੇਦਾਰੀ ਕਿੰਨੀ ਵੱਡੀ ਹੈ ਔਰ ਮੇਰੀ ਰਿਸਪੌਂਸਿਬਿਲਿਟੀ ਕਿੰਨੀ ਹੈ, ਉਦੋਂ ਤੱਕ ਉਹ ਜ਼ਬਾਨ ਨੂੰ ਉਤਨੇ ਚਾਅ ਨਾਲ, ਉਤਨੇ ਪਿਆਰ ਨਾਲ ਟਰੀਟ ਹੀ ਨਹੀਂ ਕਰਦਾ। ਹੰਡੀ ਨਹੀਂ ਹੁੰਦੀ, ਵਧੇਰਿਆਂ ਨੇ ਹੰਡਾਈ ਨਹੀਂ ਉਸ ਕੌਨਸ਼ੀਅਸਨੈਸ ਨਾਲ। ਬਿਲਕੁਲ ਬਿਲਕੁਲ, ਕਿਉਂਕਿ ਉਹਨੂੰ ਜੰਮੂ ਅੰਦਰੂ ਅਖਾੜ ਦਿੱਤਾ ਗਿਆ ਸੀ। ਬਿਲਕੁਲ ਹੈ। ਔਰ ਦੂਸਰਾ ਹੈ ਕਿ ਤੁਹਾਨੂੰ ਤੁਹਾਡੀ ਪੂਰੀ ਜਿਹੜੀ ਚੰਗਾ ਮਿਸਰਾ ਕਹਿਣਾ ਵਾਸਤੇ ਸਿਰਫ ਇਲਮ ਦੀ ਲੋੜ ਨਹੀਂ ਹੈ, ਉਸ ਵਾਸਤੇ ਤੁਹਾਨੂੰ ਸ਼ਾਇਰੀ ਦੇ ਵਿੱਚ ਲਿਵ ਕਰਨਾ ਪੈਂਦਾ। ਲਤਾ ਡੱਪਲਾ ਇਹ ਗੱਲ ਕੀਤੀ ਹੈ ਕਿ ਲਿਵ ਕੀਤਾ ਨਹੀਂ ਹੁੰਦਾ ਜਦੋਂ ਤੱਕ, ਤੇ ਇਲਮ ਦੇ ਜ਼ੋਰ ਤੇ ਉਹ ਕਿਤਾਬੀ ਇਲਮ। ਬਿਲਕੁਲ। ਔਰ ਜਦੋਂ ਤੱਕ ਤੁਸੀਂ ਲਫ਼ਜ਼ਾਂ ਨਾਲ ਰਹੇ ਨਹੀਂ, ਔਰ ਤੁਸੀਂ ਕਿਉਂਕਿ ਵੇਖੋ ਹੁੰਦਾ ਕੀ ਹੈ ਕਿ ਸਾਡਾ ਕੰਮ ਤੇ ਹੋਰ ਹੈ, ਰਿਜ਼ਕ ਤੇ ਹੋਰ ਪਾਸੋਂ ਆਉਂਦਾ ਹੈ, ਤੇ ਉਹ ਬੜਾ ਔਖਾ ਕੰਮ ਹੈ। ਤੁਹਾਨੂੰ ਡੂਅਲ ਲਾਈਫ ਵਿੱਚ ਲਿਵ ਕਰਨਾ ਵੀ ਬੜਾ ਔਖਾ ਕੰਮ ਹੈ। ਔਰ ਜਦੋਂ ਲਿਵ ਨਹੀਂ ਕਰ ਰਹੇ ਹੁੰਦੇ ਤੁਸੀਂ, ਉਦੋਂ ਜੋ ਚੀਜ਼ਾਂ ਲਿਖੀਆਂ ਜਾਂਦੀਆਂ ਨੇ ਉਹ ਹੁਣ ਇੱਥੇ ਸੁਣਾਈਆਂ ਨਹੀਂ ਤੁਹਾਡੇ ਲੋਕਾਂ ਨੂੰ ਜਾ ਸਕਦੀਆਂ। ਨਹੀਂ ਸੁਣਾਈਆਂ, ਕਿਉਂਕਿ ਉਹ ਉਹਨਾਂ ਦੀ ਕੁਆਲਿਟੀ ਤੁਸੀਂ ਉਸ ਲੈਵਲ ਤੇ ਲੈ ਕੇ ਆ ਨਹੀਂ ਸਕਦੇ। ਸੋ ਇਹ ਜਿਹੜਾ ਲਿਖਣ ਵਾਲਾ ਹੈ, ਕੁਆਲਿਟੀ ਜਾਂ ਅੰਡਰਸਟੈਂਡਿੰਗ ਨਾ, ਕੁਆਲਿਟੀ, ਕਿਉਂਕਿ ਜਦੋਂ ਇਹ ਲਿਖਣ ਵਾਲਾ ਹੈ, ਲਿਖਣ ਵਾਲੇ ਨੂੰ ਪਤਾ ਹੋਣਾ ਚਾਹੀਦਾ। ਅਗਰ ਲਿਖਣ ਵਾਲੇ ਨੂੰ ਇਹ ਨਹੀਂ ਪਤਾ ਕਿ ਮੈਂ ਕਰੈਪ ਲਿਖਿਆ ਜਾਂ ਠੀਕ ਲਿਖਿਆ, ਉਹਨੂੰ ਪਤਾ ਉਦੋਂ ਲੱਗੇਗਾ ਜਦੋਂ ਉਹਨੇ ਐਟਲੀਸਟ ਉਹਨਾਂ ਕੁ ਪੜ੍ਹਿਆ ਹੋਇਆ, ਜਿੰਨੇ ਦੇ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਕਿ ਕਿਹੜੀ ਸ਼ੈ ਚੰਗੀ ਹੈ ਤੇ ਕਿਹੜੀ ਸ਼ੈ ਮਾੜੀ ਹੈ। ਸਭ ਤੋਂ ਪਹਿਲੇ ਤੇ ਲਿਖਣ ਵਾਲੇ ਨੂੰ ਆਪਣੀ ਲਿਖਤ ਦੇ ਬਾਰੇ ਦੇ ਵਿੱਚ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਮੈਂ ਲਿਖਣਾ ਚਾਹ ਕੀ ਰਿਹਾ ਸਾਂ ਤੇ ਕੀ ਬਣਾਇਆ ਮੈਂ ਹੁਣ ਕਾਗਜ਼ ਦੇ ਉੱਤੇ। ਅਗਰ ਤੇ ਮਕਸਦ ਸਿਰਫ ਇਹੀ ਹੈ ਕਿ ਮੈਂ 5-7 ਕਿਤਾਬਾਂ ਛਾਪਣੀਆਂ ਨੇ ਔਰ ਉਸ ਤੋਂ ਬਾਅਦ ਫੋਟੋ ਲਵਾਣੇ ਨੇ, ਤੇ ਫਿਰ ਕੁਝ ਵੀ ਕਰ ਸਕਦਾ ਹੋ। ਅੱਜ ਤੇ ਬੜਾ ਸੌਖਾ ਹੋ ਗਿਆ ਨਾ। ਇੱਕ ਜ਼ਮਾਨਾ ਸੀ ਜਦੋਂ ਅਸੀਂ ਵੀ ਲਿਖਦੇ ਸਾਂ, ਮਤਲਬ 96-97 ਤੋਂ ਬਾਅਦ ਦੇ ਜਿਹੜਾ ਕਿਤਾਬ ਛਾਪਣੀ ਬੜਾ ਔਖਾ ਕੰਮ ਹੁੰਦਾ ਸੀ, ਪੈਸੇ ਨਹੀਂ ਸਨ ਹੁੰਦੇ। ਹੁਣ ਜਿਹੜਾ ਉੱਠਦਾ ਉਹ ਕਿਤਾਬ ਛਾਪ ਮਾਰਦਾ ਤੇ ਉਹ ਸ਼ਾਇਰ ਬਣ ਜਾਂਦਾ ਫਟਾਫਟ। ਸ਼ਾਇਰ ਜਿਹੜਾ ਉਹ ਸਿਰਫ ਲਿਖਣ ਨਾਲ ਨਹੀਂ ਬਣਦਾ। ਸ਼ਾਇਰ ਜਿਹੜਾ ਤੁਹਾਨੂੰ ਜਦੋਂ ਤੱਕ ਸ਼ਾਇਰੀ, ਤੁਹਾਡੀ ਸ਼ਖਸੀਅਤ ਸ਼ਾਇਰੀ ਨਹੀਂ ਨਾ, ਜਦੋਂ ਤੱਕ ਤੁਹਾਡੀ ਜਿਹਨੂੰ ਕਹਿੰਦੇ ਨੇ ਪਰਸਨੈਲਿਟੀ ਪੋਇਟਿਕ ਨਹੀਂ ਹੈ, ਜਿੰਨਾ ਚਿਰ ਤੁਸੀਂ ਗੁੜੇ ਹੋਏ ਨਹੀਂ ਹੋ, ਉਦੋਂ ਸਾਰੇ ਲਫ਼ਜ਼, ਮਤਲਬ ਸਾਨੂੰ ਹੋਰ ਕਿਸੇ ਸ਼ੈ ਦਾ ਸਵਾਦ ਨਹੀਂ ਆਉਂਦਾ ਜਿੰਨਾ ਸੋਹਣੀ ਲੈਣ, ਸੋਹਣਾ ਮਿਸਰਾ, ਹਾਂਜੀ ਗਾਣੇ ਦਾ ਸੋਹਣਾ ਬੋਲ ਸੁਣ ਕੇ ਆਉਂਦਾ ਜਦੋਂ ਤੱਕ। ਔਰ ਉਹ ਮੂਡ ਚੋਂ ਕੱਢਦਾ ਸਾਨੂੰ। ਅਸੀਂ ਔਰ ਉਹ ਸੁਣਨ ਦਾ ਜਿਹੜਾ ਢੰਗ ਵੀ, ਮੈਂ ਦੇਖਿਆ ਤੁਸੀਂ ਉਹ ਗਾਣਾ ਸੁਣ ਰਹੇ ਸੀ, ਹਾਏ ਨੀ ਮੇਰਾ ਬਾਲਮ ਹੈ ਬੜਾ ਜ਼ਾਲਿਮ, ਉਹਨੇ ਜ਼ਾਲਿਮ ਕਿਹਾ, ਤੁਸੀਂ ਕਿਹਾ ਦੇਖੋ ਇਹ ਵਿੱਚ ਕਰਾਚੀ ਵੀ ਜਾਇਆ ਕਿਉਂਕਿ ਉਹਦੇ ਲਈ ਉਹ ਜਿਹੜਾ ਧਿਆਨ, ਜਿਸ ਤਰ੍ਹਾਂ ਦਾ ਫੋਕਸ ਚਾਹੀਦਾ ਹੈ। ਦੇਖੋ ਸਾਡੇ ਵੱਡੇ ਜਿਹੜੇ ਸ਼ਾਇਰ, ਵੱਡਕੇ ਸ਼ਾਇਰ ਅਸੀਂ ਹੁਣ ਕਹਿੰਦੇ, ਜਿਹੜੇ ਹਮੇਸ਼ਗੀ ਨਾਲ ਜੁੜ ਗਏ, ਉਹ ਅੱਜ ਵੀ ਅਜੋਕੇ ਨੇ। ਬਿਲਕੁਲ ਜੀ, ਬਿਲਕੁਲ। ਅੱਛਾ, ਉਹਨਾਂ ਦੇ ਕੋਲ ਉਸ ਵੇਲੇ ਦਾ ਸ਼ੇਰੀ ਰਵਾਇਤ ਤੇ ਜੁੜੇ ਹੁੰਦੇ ਸੀ, ਨੇਚਰਲੀ ਹੁੰਦੇ ਸਨ, ਮਾਂ ਦੀ ਗੋਦੀ 'ਚ ਜੁੜ ਜਾਂਦੇ ਸੀ। ਬਿਲਕੁਲ।
ਤੇ ਨਾਲ ਉਹ ਜਿਹੜਾ ਔਰਲ ਹੈ ਟ੍ਰੈਡੀਸ਼ਨ ਜਿਹੜੀ ਹੈ ਉਹਦੇ ਵਿੱਚ ਕਿੰਨਾ ਕੁਝ ਸੀ। ਬਿਲਕੁਲ ਸੋ ਹੁਣ ਉਹ ਉਸ ਤਰ੍ਹਾਂ ਕਨਸੀਵ ਕਰਨ ਦਾ ਜਿਹੜਾ ਕੀ ਬਾਤ, ਇਹ ਬੜਾ ਕਮਾਲ ਤੁਸੀਂ ਪੁਆਇੰਟ ਟੱਚ ਕੀਤਾ, ਕਿਉਂਕਿ ਜਿਹੜਾ ਸਾਡੀ ਨਸਲ ਹੈ ਉਹਦੀ ਜ਼ਿੰਮੇਵਾਰੀ ਹੈ ਕਿ ਉਹਨੇ ਉਹ ਕਨੈਕਸ਼ਨ ਉਹ ਰਾਬਤਾ ਬਣਾਉਣਾ ਜਿਹੜਾ ਕਿ ਓਰਲ ਟ੍ਰੈਡੀਸ਼ਨ ਦਾ ਤੇ ਲਿਖੀ ਹੋਈ ਤਹਿਰੀਰ ਦਾ, ਜਿਹਨੂੰ ਅਸੀਂ ਕਹਿੰਦੇ ਹਾਂ ਲਿਖਤ ਦਾ। ਕਿਉਂਕਿ ਜੋ ਸ਼ੈ ਕਹੀ ਗਈ ਹੈ ਉਹ ਹਮੇਸ਼ਾ ਡਾਇਰੈਕਟ ਹੁੰਦੀ ਹੈ, ਹਮੇਸ਼ਾ ਸਿੱਧੀ ਹੋਏਗੀ, ਮੂੰਹ ਤੇ ਹੋਏਗੀ। ਪੰਜਾਬੀ ਤਾਂ ਹੀ ਕਹਿੰਦੇ ਨੇ ਬੜੀ ਬਲੰਟ ਜ਼ਬਾਨ ਹੈ, ਬੜੀ ਖੁੱਲੀ, ਆਹੋ ਗੋਲੀ ਵਾਂਗੂ ਵੱਜਦੀ ਹੈ, ਜਿਵੇਂ ਗਾਲ ਵੱਜਦੀ ਹੈ, ਜਿਵੇਂ ਪਿਆਰ ਦੀ ਗੱਲ ਬੋਲ ਵੱਜਦੇ ਨੇ, ਜਿਵੇਂ ਵਿਚਲੇ ਗੁੱਝੀ ਗੱਲ ਹੁੰਦੀ ਹੈ। ਔਰ ਪੰਜਾਬੀ ਤੇ ਉਹਨਾਂ ਜ਼ਬਾਨਾਂ ਵਿੱਚੋਂ ਜਿੰਨੀ ਇੰਨੀ ਐਕਸਪ੍ਰੈਸਿਵ, ਇੰਨਾ ਇਜ਼ਹਾਰ ਉਹਦੇ ਵਿੱਚ ਇੰਨਾ ਡਾਇਰੈਕਟ ਹੈ, ਜਿਹੜੀ ਤਾਂ ਹੀ ਸਾਡੀ ਓਰਲ ਟ੍ਰੈਡੀਸ਼ਨ, ਸਾਡੀ ਫੋਕ ਟ੍ਰੈਡੀਸ਼ਨ ਜਿਹੜੀ ਲੋਕ ਬਾਣੀ ਹੈ ਸਾਡੀ, ਉਹ ਤਾਂ ਹੀ ਇੰਨੀ ਗਹਿਰੀ, ਇੰਨੀ ਡੂੰਘੀ ਹੈ ਕਿ ਅਜੇ ਤੱਕ ਉਹ ਇੰਨੇ ਰੰਗਬਾਜ਼ੀਆਂ ਦੇ ਬਾਵਜੂਦ ਮੁੱਕ ਨਹੀਂ ਸਕੀ, ਉਹਦੇ ਹੱਥਾਂ ਦੇ ਬਾਵਜੂਦ। ਬਿਲਕੁਲ ਇੰਜੇ ਗੱਲ। ਸੋ ਇਹ ਜਿਹੜਾ ਸਾਡੀ ਲਿਖਣ ਵਾਲੀ ਸਾਡੀ ਜਨਰੇਸ਼ਨ ਹੈ, ਉਹਨੇ ਉਹ ਲੋਕ ਬਾਣੀ ਦਾ ਸਿਲਸਿਲਾ ਜਿਹੜਾ ਲਿਖਤ ਦੇ ਨਾਲ ਜੋੜਨਾ, ਉਹ ਕਨੈਕਸ਼ਨ, ਉਹਦੇ ਡਾਇਰੈਕਟਨੈਸ ਨੂੰ, ਉਹਦੀ ਸਿੱਧੀ ਗੱਲ ਹੈ, ਕਿਉਂਕਿ ਚੰਗੀ ਸ਼ਾਇਰੀ ਸਿੱਧੀ ਗੱਲ ਨਹੀਂ ਹੁੰਦੀ। ਲੇਕਿਨ ਉਹਦੇ ਵਿੱਚ ਉਹ ਰਮਜ਼ ਜਿਹੜੀ ਹੈ ਉਹ ਇੱਕ ਪੂਰੇ ਤਜਰਬੇ ਹੰਡੇ ਵਰਤੇ ਪੂਰੀ ਰਵਾਇਤ ਨਾਲ ਜੁੜੀ ਵੀ ਹੁੰਦੀ। ਬਿਲਕੁਲ। ਔਰ ਜਦੋਂ ਤੱਕ ਤੁਹਾਨੂੰ ਉਸ ਰਵਾਇਤ ਦਾ ਨਹੀਂ ਪਤਾ ਔਰ ਤੁਸੀਂ ਉਹ ਪੜੀ ਗੁੜੀ ਨਹੀਂ ਹੋਈ ਉਦੋਂ ਤੱਕ, ਔਰ ਫਿਰ ਜਿਹੜੀ ਸਭ ਤੋਂ ਵੱਡੀ ਹੈ ਉਹ ਤੁਹਾਡਾ ਆਪਣਾ ਕ੍ਰੀਏਟਿਵ ਸੈਲਫ, ਜਿਹਨੂੰ ਅਸੀਂ ਕਹਿੰਦੇ ਹਾਂ, ਮਤਲਬ ਪੰਜਾਬੀ ਜਿਹਨੂੰ ਕਹਿ ਲਓ ਤੁਹਾਡੀ ਆਪਣੀ ਜਿਹੜਾ ਤਖਲੀਕ ਕਰਨ ਦਾ ਜਾਂ ਲਿਖਣ ਦਾ ਜਿਹੜਾ ਤੁਹਾਡਾ ਕੈਪੇਬਿਲਿਟੀ ਜਾਂ ਤੁਹਾਡੀ ਅਹਿਲੀਅਤ ਹੈ, ਰੂਹਾਨੀ ਗੁਣ ਹੈ ਜਿਹੜਾ, ਜਦੋਂ ਤੱਕ ਉਹ ਨਹੀਂ ਹੁੰਦਾ ਉਦੋਂ ਤੱਕ ਭਾਵੇਂ ਤੁਸੀਂ ਜਿੰਨਾ ਵੀ ਪੜ੍ਹ ਲਿਆ, ਤੁਹਾਡੇ ਕੋਲ ਜਿੰਨਾ ਵੀ ਮਟੀਰੀਅਲ ਹੈ, ਜਿੰਨਾ ਵੀ ਤੁਹਾਡਾ ਆਬਜ਼ਰਵੇਸ਼ਨ ਹੈ, ਜਿੰਨੀ ਤੁਹਾਡੀ ਸ਼ਾਇਰੀ ਦੀ ਸਿੱਖਿਆ ਉਹ ਸਾਰੀ ਸਿੱਖਿਆ ਵੀ ਹੁੰਦੀ ਹੈ। ਬਿਲਕੁਲ ਹੁੰਦੀ ਉਸਤਾਦ, ਇੱਕ ਸ਼ਾਇਰ ਸਿੱਖਿਆ, ਇੱਕ ਅਣਸਿੱਖਿਆ ਹੁੰਦਾ। ਆਹੋ ਬਿਲਕੁਲ ਬਿਲਕੁਲ ਇੱਕ ਕਿਤਾਬੀ ਹੁੰਦਾ, ਇੱਕ ਰਵਾਇਤੀ ਔਰਲ ਹੁੰਦਾ, ਇੱਕ ਜਿਹਨੇ ਲਿਵ ਕੀਤਾ ਹੈ, ਬਿਲਕੁਲ ਇੱਕ ਕਿਤਾਬੀ ਹੈ। ਬਿਲਕੁਲ। ਔਰ ਐਸੇ ਕਿਤਾਬੀ ਲੱਭਦੇ ਨੇ, ਆਹੋ ਟੋਕਰਿਆਂ ਦੇ ਹਿਸਾਬ ਨਾਲ ਉਹ ਕਿਤਾਬਾਂ 'ਚ ਰਹਿ ਜਾਂਦੇ ਨੇ। ਆਹੋ ਕਿਉਂਕਿ ਅਗਰ ਬੰਦੇ ਦੇ ਅਗਰ ਤੁਹਾਡੀ ਲਿਖੀ ਹੋਈ ਸ਼ੈ ਅਗਲੇ ਦੇ ਦਿਲ ਨੂੰ ਨਹੀਂ ਵੱਜ ਰਹੀ, ਸਮਝ ਆ ਰਹੀ ਜਾਂ ਨਹੀਂ ਆ ਰਹੀ, ਉਹ ਇੱਕ ਅਗਲਾ ਸਟੇਜ ਹੈ। ਪਹਿਲੀ ਗੱਲ ਹੈ ਕਿ ਉਹਨੂੰ ਤੁਹਾਡੇ ਲਿਖੇ ਹੋਏ ਬੋਲ ਲਫ਼ਜ਼ ਚੰਗੇ ਲੱਗਣੇ ਚਾਹੀਦੇ, ਉਹਦੇ ਨਾਲ ਆਵਾਜ਼ ਜੁੜੀ ਨਹੀਂ ਹੈ, ਕੁਝ ਨਾ ਕੁਝ ਉਹਨੂੰ ਉਹਦੇ ਵਿੱਚ ਆਪਣੇ ਵਰਗਾ ਲੱਗੇ, ਧੁਖੇ ਉਹਦੇ ਅੰਦਰ ਕੁਝ। ਬਿਲਕੁਲ ਬਿਲਕੁਲ। ਔਰ ਕੋਈ ਉਸੇ ਵੱਡੇ ਫਲਸਫੇ ਤੇ ਨਜ਼ਰੀਏ ਤੇ ਉਹਦੀ ਲੋੜ ਨਹੀਂ ਹੈ। ਨਹੀਂ ਗੁੜਿਆ ਹੋਏਗਾ ਤੇ ਆਪੇ ਆ ਜਾਏਗਾ, ਫਲਸਫਾ ਵੀ ਆ ਜਾਏਗਾ। ਬਿਲਕੁਲ। ਮਤਲਬ ਉਹਨੂੰ ਕੌਨਸ਼ੀਅਸਲੀ ਜਾਂ ਉਹਨੂੰ ਤੁਸੀਂ ਸੋਚ ਸਮਝ ਕੇ ਪਾਉਣ ਦੀ ਲੋੜ ਨਹੀਂ ਪੈਂਦੀ, ਫਿਰ ਉਤਾਰ ਹੁੰਦਾ ਜੀ। ਕੀ ਬਾਤ। ਬਿਲਕੁਲ। ਅਗਰ ਤੁਸੀਂ ਕਹਿੰਦੇ ਨਾ ਫਿਰ ਆਪਣੇ ਆਪ ਹੀ ਨੇਚਰਲੀ ਹੁੰਦਾ, ਕਿਉਂਕਿ ਉਹ ਤੇ ਚੁੰਮਿਆ ਚਟਿਆ ਹੈ। ਬਿਲਕੁਲ ਇਸ ਤਰ੍ਹਾਂ ਧਰਤੀ ਦਾ, ਜੀਵਨ ਦੇ ਸਾਰੇ ਮਾਮਲਿਆਂ ਦਾ ਉਹਨੇ ਆਪਣੀ ਹਿੱਕ ਤੇ ਆਪਣੀ ਸੋਚ ਦੇ ਅਹਿਸਾਸ ਤੇ ਹੰਡਾਇਆ ਸਾਰਾ। ਬਿਲਕੁਲ ਉਹਦੇ ਨਾਲ ਬੀਤਿਆ ਹੈ। ਆਹੋ ਉਹ ਇਹ ਪਾਪੂਲਰ ਦਾ ਦਰਖਤ ਨਹੀਂ ਇੱਥੇ ਲਿਆ ਗਿਆ ਲਾਹੌਰ ਚ ਲਾਤਾ। ਕੀ ਬਾਤ ਕੀ ਬਾਤ ਕੀ ਬਾਤ। ਔਰ ਇੱਥੇ ਜ਼ਬਾਨ ਆਉਂਦੀ ਹੈ ਕਿ ਜੋ ਜ਼ਬਾਨ ਤੁਸੀਂ ਵਰਤ ਰਹੇ ਹੋ, ਉਸ ਜ਼ਬਾਨ ਦੀ ਆਪਣੀ ਅਹਿਲੀਅਤ ਜਾਂ ਕਿੰਨਾ ਵੱਡੀ ਹੈ ਉਹ ਜ਼ਬਾਨ, ਜਿਹੜੀ ਅਬਜ਼ੌਰਬ ਕਰਦੀ ਹੈ, ਜਿਹੜੀ ਜਜ਼ਬ ਕਰਦੀ ਹੈ ਜੋ ਕੁਝ ਤੁਸੀਂ ਅੱਜ ਦੀ ਗੱਲ ਵੀ ਕਹਿਣਾ ਚਾਹ ਰਹੇ ਹੋ। ਯਾਨੀ ਹਰ ਵੇਲੇ ਦੀ ਗੱਲ ਜਦੋਂ ਜ਼ਬਾਨ ਉਹਨੂੰ ਐਕਸੈਪਟ ਕਰ ਲੈਂਦੀ ਹੈ ਜਾਂ ਮੰਨਦੀ ਹੈ, ਉਹੀ ਵੱਡੀ ਜ਼ਬਾਨ ਹੁੰਦੀ ਹੈ। ਉਹ ਸ਼ਾਇਰੀ ਵੀ ਉਹੀ ਸ਼ਾਇਰੀ। ਬਹੁਤ ਅੱਛਾ ਜੀ। ਲਓ ਜੀ, ਨਾਲ ਅਸੀਂ ਸੁਖਨ ਵੀ ਸਾਂਝਾ ਕਰ ਰਹੇ ਤੇ ਸੰਗੀਤ ਵੀ ਸਾਂਝਾ ਕਰ ਰਹੇ, ਤੇ ਮੇਰਾ ਖਿਆਲ ਵਾਵਾ ਰਾਂਝਾ ਰਾਜ਼ੀ ਹੋ ਜਾ ਰਿਹਾ ਸਾਡਾ। ਤੇ ਮੇਰਾ ਮਨ ਹੈ ਕਿ ਆਪਣਾ ਮਿੱਤਰਮ ਮਹਿਮੂਦ ਆਵਾਨ ਜੀ ਨੂੰ ਕੁਝ ਅਜਿਹਾ ਹੋਰ ਸੁਣਾਈਏ ਕਿ ਜਿਹੜਾ ਇਹਨਾਂ ਦੇ ਅੰਦਰ ਕੋਈ ਜਿਵੇਂ ਨਾ ਕੋਈ ਸੁੱਤੀ ਕਲਾ ਜਗਾ ਦੇਵੇ ਤੇ ਉਹ ਇਸ਼ਕ ਦੀ ਬੁਝੀ ਅੱਗ ਨੂੰ ਹਵਾ ਦੇਵੇ। ਤੇ ਉਹ ਕਿਉਂਕਿ ਰਾਤ ਦਾ ਮਾਮਲਾ ਹੈ ਔਰ ਇੱਕ ਐਸੀ ਗਾਇਕਾ ਜਿਹਨੂੰ ਅਸੀਂ ਆਮ ਤੌਰ ਤੇ ਸਾਡੀ ਖਲਕਤ ਨਹੀਂ ਜਾਣਦੀ। ਸੋ ਮੈਂ ਇੱਕ ਕਿਤਾਬ ਉਸ ਬੰਦੇ ਨੂੰ ਇਨਾਮ ਦੇ ਵਿੱਚ ਵੀ ਦਿਆਂਗਾ, ਆਪਣਾ ਟੈਕਸਟ ਮੈਨੂੰ ਕਰ ਦੇਵੇ, ਉਹਦੇ ਵਿੱਚ ਆਪਣਾ ਕੰਟੈਕਟ ਲਿਖ ਦੇਵੇ, ਜਿਹੜਾ ਇਸ ਗੀਤ ਦੀ ਗਾਇਕਾ ਦਾ ਨਾਂ ਲਿਖ ਕੇ ਕੱਲੇਗਾ। ਤੇ ਇਹ ਗੀਤ ਤੁਹਾਡੀ ਨਜ਼ਰ ਕਰਨਾ ਮਹਿਮੂਦ ਜੀ, ਤੇ ਸੁਣਨ ਵਾਲਿਆਂ ਨੂੰ ਕਹਿੰਦੇ ਕਿ ਇਸ ਗਾਵਣ ਤੋਂ ਬਾਅਦ ਅਸੀਂ ਤੁਹਾਡੇ ਵੱਲ ਵੀ ਆਉਣਾ ਤੇ ਤੁਸੀਂ ਸਾਡੇ ਵੱਲ ਆਉਣਾ। 042 111 111 103 ਸਾਡਾ ਫੋਨ ਨੰਬਰ ਹੈ, ਇਸ ਤੇ ਤੁਸੀਂ ਸਾਡੇ ਨਾਲ ਕਰਨੀ ਹੈ ਗੱਲ ਔਰ ਲਿਖਣਾ ਹੈ, ਦੱਸਣਾ ਹੈ ਵੇ ਇਹ ਗੱਲ ਜਿਹੜੀ ਉਚੇਚੇ ਤੌਰ ਤੇ ਅਸੀਂ ਵਿੱਚ ਰੱਖੀ ਹੈ ਕਿ ਸ਼ਾਇਰੀ ਤੁਹਾਡੇ ਨਾਲ ਕੀ ਕਰਦੀ, ਸ਼ਾਇਰੀ ਤੁਹਾਡੇ ਲਈ ਕਿੰਨੀ ਕੁ ਅਹਿਮ ਹੈ, ਕੀ ਸ਼ਾਇਰੀ ਤੋਂ ਬਿਨਾਂ ਜੀਵਨ ਕਿਹੋ ਜਿਹਾ ਹੋਏਗਾ, ਸ਼ਾਇਰੀ ਤੋਂ ਬਿਨਾਂ ਅਗਰ ਇਹ ਸੁਖਨ ਨਾ ਹੋਵੇ, ਸੰਗੀਤ ਨਾ ਹੋਵੇ ਤੇ ਜੀਵਨ ਕਿਹੋ ਜਿਹਾ ਹੋਏਗਾ। ਇਹ ਤੁਹਾਡੇ ਕਹਿਣ ਦੀ ਗੱਲ ਹੈ। ਔਰ ਇਸ ਤੋਂ ਹਟ ਕੇ ਅਗਰ ਤੁਸੀਂ ਸਾਡੇ
ਮਹਿਮਾਨ ਸ਼ਾਇਰ ਸਾਡੇ ਮਿੱਤਰ ਮਹਿਮੂਦ ਆਵਾਨ ਜੀ ਹੋਰਾਂ ਨਾਲ ਇਹਨਾਂ ਦੀਆਂ ਗੱਲਾਂ 'ਚੋਂ ਕੋਈ ਸਵਾਲ ਤੁਹਾਡੇ ਮਨ 'ਚ ਉੱਠਦਾ ਹੈ ਤੇ ਉਹ ਵੀ ਉਸ ਫੋਨ ਕਾਲ 'ਚ ਕਰ ਸਕਦੇ ਹੋ ਜਾਂ ਲਿਖ ਕੇ ਵੀ ਕਰ ਸਕਦੇ ਹੋ। ਉਹਦੇ ਲਈ ਇੱਕ LHR ਤੁਸੀਂ ਟਾਈਪ ਕਰੋ, ਸਪੇਸ ਪਾਓ, ਆਪਣਾ ਨਾਂ ਲਿਖੋ, ਮੈਸੇਜ ਲਿਖੋ, ਉਸਨੂੰ 6278 ਤੇ ਖਲਾਣਾ 6278 ਸਾਡਾ ਨੰਬਰ ਜਿਸ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਤੇ ਹੁਣ ਉਹ ਗੀਤ ਹੈ ਜਿਹਦੀ ਗਾਇਕਾ ਦਾ ਨਾਂ ਤੁਸੀਂ ਦੱਸੋਗੇ ਤੇ ਇੱਕ ਕਿਤਾਬ ਮੈਂ ਆਪਣੀ ਮੇਰੀ ਸ਼ਾਇਰੀ ਦੀ ਕਿਤਾਬ ਔਰ ਇੱਕ ਮੈਂ ਵੀਣੀ ਲਿਖਿਆ ਦਿਨ, 2 ਕਿਤਾਬਾਂ ਇਨਾਮ 'ਚ ਉਹਨਾਂ ਨੂੰ ਅਸੀਂ ਖੁਦ ਪੋਸਟ ਕਰਾਂਗੇ ਜਿਹੜਾ ਇਸ ਗਾਇਕਾ ਦਾ ਨਾਂ ਦੱਸੇਗਾ ਤੇ ਤੁਹਾਡੇ ਲਈ ਹਾਜ਼ਰ। ਨਾਲ ਸੱਜਣ ਦੇ ਰਹੀਏ ਮਸਤਫਾ 103 ਲਾਹੌਰ। ਤੁਸੀਂ ਵੀ ਸੁਣਦੇ ਹੋ ਪੰਜਾਬੀ ਦਾ ਹਫ਼ਤਾਵਾਰ ਲਾਈਵ ਪ੍ਰੋਗਰਾਮ ਤੇ ਤੁਹਾਡੇ ਸਭ ਦੇ ਨਾਲ ਮੈਂ ਤੁਹਾਡਾ ਸਭ ਦਾ ਸੱਜਣ ਮੇਲੀ ਬੇਲੀ, ਤੁਹਾਡਾ ਸਭ ਦਾ ਆਪਣਾ ਅਫਜ਼ਲ ਸਾਹਿਰ। ਹੁਣ ਕਹਾਣੀ ਇੱਕ ਨਜ਼ਮ ਮਹਿਮੂਦ ਆਵਾਨ ਜੀ ਦੀ। ਸਾਨੂੰ ਖਾ ਗਈਆਂ ਮਜ਼ਦੂਰੀਆਂ, ਸਾਨੂੰ ਨਹੀਂ ਪੱਚੇ ਦਰਿਆ, ਸਾਨੂੰ ਸ਼ਹਿਰੋਂ ਬਾਹਰ ਪਰਾਏ ਹੱਥਾਂ ਸੰਗਲ ਪਾਏ, ਕਿਸੇ ਨਾ ਟੁੱਕਰ ਪੁੱਛਿਆ। ਸਾਡੀ ਐਨਕ ਰਹਿ ਗਈ ਹੱਸਦੀ, ਰਹਿ ਗਏ ਸਾਡੇ ਫੋਟੋ ਵਿੱਚ ਅਖਬਾਰਾਂ, ਅਸੀਂ ਆਪ ਨਾ ਰਹੇ।
ਤੇ ਇੱਕ ਨਜ਼ਮ ਹੋਰ। ਅਸੀਂ ਰੋਜ਼ ਕਰੰਸੀ ਰੋਈਏ, ਅਸੀਂ ਧੁੱਪ ਦੀ ਬਾਰਿਸ਼ ਹੋਈਏ ਤੇਂਦਿਆਂ ਨੈਣਾ ਵਿੱਚ, ਅਸੀਂ ਤੈਨੂੰ ਆਵਾਜ਼ਾਂ ਮਾਰੀਏ ਰੋਜ਼ ਅਜ਼ਾਨਾਂ ਵਿੱਚ, ਅਸੀਂ ਚਿੜੀਆਂ ਬਣ ਕੇ ਉੱਡੀਏ ਕਾਲੀਆਂ ਕਾਨਾਂ ਵਿੱਚ, ਅਸੀਂ ਆਪਣੇ ਖ਼ਾਬ ਲੁਕਾਈਏ ਇਸ਼ਕ ਮਕਾਨਾਂ ਵਿੱਚ, ਅਸੀਂ ਰੋਜ਼ ਕਰੰਸੀ ਰੋਈਏ ਬੈਂਕ ਦੁਕਾਨਾਂ ਵਿੱਚ। ਤੇ ਇੱਕ ਨਜ਼ਮ ਹੋਰ। ਦਿਨ ਲੱਭਦਿਆਂ ਆਪ ਗਵਾਚੇ, ਦਸ ਸੱਜਣਾ ਤੇਰੇ ਨਾਂ ਦਾ ਕਿਹੜਾ ਗਾਵਣ ਗਾਈਏ, ਕਿਸ ਦਾ ਖ਼ਾਬ ਬਣਾਈਏ, ਅੱਖਾਂ ਸਾਡੀਆਂ ਖਾਲੀ, ਬਾਹਾਂ ਦੇ ਵਿੱਚ ਲੁਕੀਆਂ ਰਾਤਾਂ, ਹੋਰਾਂ ਦੇ ਹੱਥ ਸਾਹ, ਕੱਖ ਨਹੀਂ ਸਾਡੇ ਪੱਲੇ। ਜਿਹੜੇ ਦਿਨ ਅਸਾਂ ਤੇਰੇ ਵਾਸਤੇ ਸਾਂਭ ਕੇ ਰੱਖੇ, ਦਫ਼ਤਰਾਂ ਵਿੱਚ ਖਰਚੀ ਗਏ, ਅਸੀਂ ਆਪ ਕਹਾਣੀ ਥੀ ਗਏ। ਬਾਬਿਓ, ਅਸੀਂ ਆਪ ਕਹਾਣੀ ਹੋ ਗਏ। ਤੁਸੀਂ ਇਹਨਾਂ ਉਦਾਸ ਵਿੱਚ, ਅਸਲ 'ਚ ਤੁਹਾਡੀ ਸ਼ਾਇਰੀ ਜਿਹੜੀ ਨਾ ਉਹ ਰੁਮਕਦੀ ਹੈ, ਅੰਦਰ ਤੁਖਦੀ ਹੈ। ਤੁਹਾਨੂੰ ਮੈਂ ਇੱਕ ਲਾਈਨ ਲਿਖੀ ਸੀ ਕਿ ਮੈਂ ਪੜ੍ਹੀ ਕਿਤਾਬ, ਤੇ ਉਹਦੇ 'ਚ ਮੈਂ ਕਿਵੇਂ ਫੀਲ ਕੀਤਾ ਹੈ, ਇੱਕੋ ਲਾਈਨ 'ਚ ਸ਼ਾਇਦ ਮੇਰਾ ਖਿਆਲ ਫੇਸਬੁੱਕ ਤੇ ਮੈਸੇਜ ਕੀਤਾ ਸੀ। ਆਹੋ ਬਿਲਕੁਲ ਬਿਲਕੁਲ ਬਿਲਕੁਲ, ਕਿ ਉਹ ਜੋ ਵੀ ਸੀ, ਮੈਂ ਜੋ ਮਹਿਸੂਸ ਕੀਤਾ ਇਸ ਲਈ। ਤੇ ਜਿਵੇਂ ਕੋਈ ਗੱਲ ਹੈ, ਜਿਵੇਂ ਕੋਈ ਕੰਚਨ ਤੁਹਾਡੇ ਕਹਿ ਰਿਹਾ, ਜਿਵੇਂ ਬਾਅਦ ਵਾਰੀ ਬੜਾ ਸਹਿਜੇ ਕੋਲ ਬਿਠਾ ਕੇ ਤੇ ਕਹਿੰਦਾ ਯਾਰ ਮੇਰੀ ਗੱਲ ਸੁਣ, ਤੇ ਜਾਂ ਇੰਜ ਦੀਆਂ ਨੇ ਕੁਝ ਨਜ਼ਮਾਂ, ਯਾਰ ਵੇਖ ਲੈ ਫਿਰ ਤੇ ਜਾਂ ਫਿਰ ਲੋ ਫਿਰ ਇਹ ਹੋਈ ਸਾਡੇ ਨਾਲ, ਇੰਜ ਬੀਤੀਆਂ ਨੇ। ਤੇ ਮਤਲਬ ਸਹਿਜ ਹੈ ਬੜੀ ਸੋਹਣੀ ਸਾਰੀ ਸ਼ਾਇਰੀ 'ਚ, ਜਿਵੇਂ ਕੋਈ ਧੂਣੀ ਤੋਂ ਖਾਕ ਬੈਠਾ ਹੋ ਕੋਈ, ਤੇ ਉਹ ਹੌਲੇ 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 ਦੁਖਦੀ ਹੈ, ਤੇ ਉਹ ਤੁਹਾਡੇ ਕਿਸੇ ਅਹਿਸਾਸ, ਤੁਹਾਡੇ ਕਿਸੇ ਦੁੱਖ ਸੁੱਖ ਨਾਲ, ਪੀੜ ਨਾਲ ਅੰਦਰ ਕਿਸੇ ਆ ਜੁੜਦੀ ਹੈ, ਔਰ ਉਹ ਦੁਖਦੀ ਜਿਵੇਂ ਕਹਿੰਦੇ ਨਾ, ਚੜਿਆ ਮਾਘ ਵਿਸਾਖ ਵੀ ਔਸੀ, ਦੁਖਦੀ ਰਹੀ ਤਾਂ ਮੱਚਦੀ ਪੋਸੀ। ਸੋ ਇਹ ਨਾ ਮਚਣਾ ਅੰਦਰ, ਤੇ ਜ਼ਾਹਿਰ ਖਾਸ ਤਰ੍ਹਾਂ ਦੇ ਰਚਾਲ ਚੋਂ ਲੰਗੀਆਂ ਨੇ। ਤੇ ਇਹ ਸਹੀ ਹੋ ਗਿਆ ਹੈ ਕਿ ਤੁਸੀਂ ਸੁਚਲ ਸ਼ਾਇਰ ਹੋ, ਔਰ ਇਹ ਗੁਣ ਜਾਂ ਇਹ ਹੋਣ ਵਿਰਲੇ ਨੂੰ ਨਸੀਬ ਹੁੰਦਾ ਜੀ। ਤੇ ਅੱਗੋਂ ਉਹਦੀ ਸਾਈਂ ਵਡਿਆਰ ਸੁਖਨਵਰ ਪਾਰਖ, ਉਹਦੇ ਕੀ ਥਾਂ ਮੁਕਾਮ ਮਿੱਥਦੇ ਨੇ, ਇਹ ਏਡਾ ਕੋਈ ਮਸਲਾ ਨਹੀਂ ਹੈ। ਤੁਸੀਂ ਆਪਣਾ ਰਾਂਝਾ ਰਾਜ਼ੀ ਤੇ ਕਰ ਦਿਓ, ਕੋਈ ਸ਼ੱਕ ਨਹੀਂ, ਆਪਣੇ ਆਪ ਨੂੰ ਹੌਲਾ ਕਰ ਦਿਓ, ਤੇ ਕਈਆਂ ਹੋਰਾਂ ਨੂੰ ਵੀ ਕਰ ਦਿੰਦੇ ਹੋ। ਆਪਣਾ ਜੇ ਮਨ ਭਾਰਾ ਹੈ ਤੇ ਤੁਹਾਡਾ ਅਹਿਸਾਸ ਪੜ ਕੇ ਉਹ ਵੀ ਭਾਰੇ ਹੋ ਜਾਂਦੇ। ਤੇ ਇਹ ਐਵੇਂ ਘੁੱਟਦੀ ਐਵੇਂ ਜਿਵੇਂ ਨਿੱਗੀ ਨਿੱਗੀ ਗੁਲਵਕੜੀ ਜੀ ਪਾਉਂਦੀ ਹੈ ਸ਼ਾਇਰੀ। ਸੋ ਇਹ ਮੈਂ ਆਪਣੀਆਂ ਨਿੱਕੇ ਨਿੱਕੇ ਅਹਿਸਾਸ ਸਾਂਝੇ ਕੀਤੇ। ਸੁਣਨ ਵਾਲੇ ਕੀ ਕਹਿੰਦੇ ਨੇ, ਉਹ ਤੁਹਾਡੀਆਂ ਗੱਲਾਂ ਸੁਣ ਕੇ, ਤੁਹਾਡੀ ਸ਼ਾਇਰੀ ਸੁਣ ਕੇ ਉਹਨਾਂ ਨਾਲ ਕੀ ਬੀਤ ਵਰਤ ਰਹੀ ਹੈ, ਔਰ ਉਹਨਾਂ ਦੇ ਮਨ 'ਚ ਕਿਹੜੀਆਂ ਗੱਲਾਂ ਮਤਲਬ ਉੱਠ ਰਹੀਆਂ ਨੇ, ਕਹਿਣਾ ਕੀ ਚਾਹੁੰਦੇ ਨੇ। ਸਾਨੂੰ ਨਹੀਂ ਪਤਾ ਕੌਣ, ਸਾਨੂੰ ਤੇ ਆਪਣਾ ਨਹੀਂ ਪਤਾ। ਲੱਗ ਗਿਆ ਜੇ ਪਤਾ ਜੀ, ਲੱਗ ਗਿਆ ਪਤਾ, ਸਾਡੇ ਆਵਾਜ਼ ਦੇ ਟੋਨ ਤੋਂ ਪਤਾ ਲੱਗ ਗਿਆ। ਸਰ ਮੇਜਰ ਜ਼ਕੀ ਅਰਜ਼ ਕਰਨਾ ਪਿਆ। ਮੇਜਰ ਜ਼ਕੀ ਸਾਹਿਬ ਬੜੀ ਮਿਹਰਬਾਨੀ। ਮੇਜਰ ਜ਼ਕੀ ਤੁਹਾਡੀ ਆਵਾਜ਼ ਕਦੇ ਨਹੀਂ ਥੱਕੀ, ਇੰਜ ਟਣਕਾਰ, ਐਡੀ ਚਮਕਾਰ, ਸੁਭਾਨ ਅੱਲਾਹ। ਇਹ ਤੁਹਾਡੀ ਮਿਹਰਬਾਨੀ ਹੈ ਸਰ। ਹਾਂ, ਅਲ ਮੁਖਤਸਰ ਹੋ ਕੇ ਆਓ ਜ਼ਰਾ। ਸਾਰੇ ਮਹਿਮੂਦ ਅਵਾਨ ਸਾਹਿਬ ਨੇ
ਦੀ ਸ਼ਾਇਰੀ ਜਿਹੜੀ ਸੁਣੀ ਹੈ ਸਰ, ਇਹਨਾਂ ਨੇ ਪੜ੍ਹੀ ਹੈ, ਲੇਕਿਨ ਇੱਕ ਜਿਹੜੀ ਪੋਇਟਰੀ ਤੇ ਸਾਰੀ ਕਮਾਲ ਦੀ ਹੈ, ਇੰਤਹਾ ਦੀ ਹੈ, ਕਿਉਂਕਿ ਬੜੀ ਖੂਬ ਕੇ ਬੜੀ ਗਹਿਰਾਈ ਦੇ ਵਿੱਚ ਇਹਨਾਂ ਨੇ ਲਿਖੀ ਹੈ। ਔਰ ਮੇਰਾ ਹਾਲ ਹੈ ਉਹ ਜਿਹਨੂੰ ਤੁਸੀਂ ਦੋ ਰੰਗ ਕੀਤੇ ਨਾ, ਦੋ ਕਿਸਮਾਂ ਦੇ ਸ਼ਾਇਰ, ਇਹ ਉਹ ਸ਼ਾਇਰ ਨੇ ਕਿ ਜਿਹੜੇ ਸੰਗਤਾਂ 'ਚ ਬੈਠੇ ਦੇ ਨੇ ਜਾਂ ਜਿਹਨਾਂ ਪੰਜਾਬੀ ਪੜ੍ਹੀ ਹੈ, ਪੰਜਾਬੀ ਸਮਝੀ, ਪੰਜਾਬੀ ਸਿੱਖੀ ਹੈ ਜੀ, ਤੇ ਉਹ ਜਦੋਂ ਆਮਦ ਹੁੰਦੀ ਉਹ ਤੇ ਫਿਰ ਜਦੋਂ ਬੰਦੇ ਨੂੰ ਕੋਲ ਇਲਮ ਆ ਜਾਏ, ਇਹ ਨੌਲੇਜ ਆ ਜਾਏ, ਤਾਲੀਮ ਆ ਜਾਏ, ਤਰਬੀਅਤ ਆ ਜਾਏ, ਸੋਬਤ ਆ ਜਾਏ, ਸੰਗਤ ਆ ਜਾਏ, ਤੇ ਫਿਰ ਆਮਦ ਵੀ ਮੇਰੇ ਲਈ ਸ਼ੁਰੂ ਹੋ ਜਾਂਦੀ ਹੈ। ਤੇ ਖਾਸ ਕਰ ਮਹਿਮੂਦ ਅਵਾਲ ਸਾਹਿਬ ਨੇ ਜਿਹੜੀਆਂ ਚੂੜੀਆਂ ਝਨਕਾਈਆਂ ਨੇ ਇਹਨਾਂ ਦੀ ਤੇ ਲਾਲ ਪਰਾਂਦੇ ਨਾਲ ਬਣਿਆ, ਉਹ ਕਮਾਲ ਕਰ ਗਿਆ ਜੀ, ਕਮਾਲ ਕਰ ਗਈ। ਇਹਦਾ ਮਤਲਬ ਹੈ ਇਸ ਗੱਲ ਦੀ ਕਿਸੇ ਉਮਰ ਨਾਲ ਕੋਈ ਇਹਦਾ ਕੋਈ ਕੰਟੈਕਟ ਹੀ ਨਹੀਂ, ਇਹਦਾ ਗੱਲ ਤਾਂ ਲੱਗੇ ਦੱਸੋ। ਨਹੀਂ, ਮੈਂ ਤੁਹਾਨੂੰ ਛੇੜ ਰਿਹਾ, ਦੱਸੋ ਜਦੋਂ ਤੱਕ ਇਨਸਾਨ ਦੇ ਸਾਹ ਚੱਲਦੇ ਤੇ ਇਹਦੀ ਜ਼ਿੰਦਗੀ ਦੀ ਪਿਆਰ, ਮੁਹੱਬਤ, ਅਖੂਵਤ, ਚਾਹਤ ਖਤਮ ਹੋ ਜਾਏ। ਤੇ ਤੁਸੀਂ ਪਹਿਲਾਂ ਪੁੱਛਿਆ ਨਾ ਕਿ ਇੱਕ ਗੱਲ ਕੀਤੀ ਕਿ ਸ਼ਾਇਰੀ ਦਾ ਇਨਸਾਨ ਦੀ ਜ਼ਿੰਦਗੀ ਨਾਲ ਕੀ ਤਾਲੁਕ ਹੈ, ਤੁਸੀਂ ਕੀ? ਨਹੀਂ, ਤੁਸੀਂ ਇਹਨਾਂ ਨਾਲ ਜਿਹੜੀ ਗੱਲ ਕਰਨੀ ਹੈ ਉਹ ਕਰਨੀ ਹੈ। ਮੈਂ ਮਹਿਮੂਦ ਅਵਾਨ ਸਾਹਿਬ ਨਾਲ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਨਾਬ ਉੱਥੇ ਦੱਸੇ ਐਡਮਬਰਾ ਮੇਰਾ ਦੇ ਆਇਰਲੈਂਡ ਚ, ਡਬਲਨ ਚ ਰਹਿੰਦੇ ਨੇ, ਡਬਲਨ ਆਇਰਲੈਂਡ ਚ ਰਹੇ ਤੇ 8-10 ਸਾਲ ਉੱਥੇ ਗੁਜ਼ਾਰੇ। ਪ੍ਰੋਫੈਸ਼ਨਲੀ ਇਲੈਕਟ੍ਰੀਕਲ ਇੰਜੀਨੀਅਰ ਨੇ। ਹਾਂਜੀ। ਤੇ ਇਹ ਦੋਵੇਂ ਬਿਲਕੁਲ ਕੰਟਰਾਸਟ ਚੀਜ਼ਾਂ ਨੇ, ਬਿਲਕੁਲ ਆਪੋਜ਼ਿਟ ਇੱਕ ਦੂਜੇ ਦੇ ਨਾ। ਹਾਂ, ਕਿਤੇ ਇਲੈਕਟ੍ਰੋਨਿਕ ਇਲੈਕਟ੍ਰੀਕਲ ਇੰਜੀਨੀਅਰ ਤੇ ਕਿਤੇ ਫਿਰ ਸ਼ਾਇਰੀ, ਔਰ ਸ਼ਾਇਰੀ ਫਿਰ ਉਹ ਵੀ ਇਸ ਕਦਰ ਮਿੱਠੀ ਤੇ ਪੰਜਾਬੀ ਜ਼ੁਬਾਨ ਦੇ ਵਿੱਚ। ਦੱਸਿਆ ਤੇ ਹੈ ਇਹਨਾਂ ਨੇ ਆਪਣਾ, ਮੈਂ ਪਹਿਲੇ ਦਫਾ ਤੋਂ ਲੈ ਕੇ ਹੁਣ ਤੱਕ ਸੁਣਿਆ, ਤੇ ਮੈਂ ਚਾਹੁੰਦਾ ਥਾ ਕਿ ਕੋਈ ਬਹੁਤ ਜ਼ਿਆਦਾ ਵਿਛੋੜੇ ਵਾਲੀ ਵੀ ਜਿਹੜੀ ਹੈ ਨਾ, ਕੋਈ ਆਪਣੀ ਜਿਹੜੀ ਇਹਨਾਂ ਦੀ ਕਿਤਾਬ ਦੇ ਵਿੱਚ ਜਾਂ ਪਹਿਲੀ ਕਿਤਾਬ ਜਾਂ ਦੂਸਰੀ ਹੁਣ ਛਪੀ ਹੈ, ਇਹਦੇ ਕੋਈ ਵਿਛੋੜੇ ਦੇ ਬਾਰੇ ਕੋਈ ਅਗਰ ਲਿਖਿਆ ਤਾਂ ਉਹ ਅਗਰ ਸੁਣਾਉਣ ਤੇ ਬੜਾ ਅੱਛਾ ਲੱਗੇਗਾ। ਥੈਂਕ ਯੂ ਸਰ, ਥੈਂਕ ਯੂ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਅੱਲਾਹ ਹਾਫਿਜ਼। ਲਓ ਜੀ, ਹਿਜਰ ਨਾਲ, ਬਿਰਹਾ ਨਾਲ, ਵਿਛੋੜੇ ਨਾਲ ਜੁੜਿਆ, ਕਿਉਂਕਿ ਉਹ ਮੇਜਰ ਸਾਹਿਬ ਅੱਜ ਕੱਲ GHQ ਤੋਂ ਵਿਛੜੇ ਹੋਏ ਨੇ, ਠੀਕ ਹੈ ਨਾ, ਹਾਲਾਂਕਿ ਉਹ ਕਦੇ ਵੀ ਨਹੀਂ ਵਿਛੜਦੇ। ਉਹ ਤੇ ਮਿਹਰਬਾਨ ਐਸੇ ਇਨਸਾਨ, ਐਸੇ ਕਸਮਾਨ ਪੈਦਾ ਕਰ ਦਿੰਦੇ ਨੇ ਉਹਨਾਂ ਨੇ ਪਾਕਿਸਤਾਨ ਤੇ ਕਿ ਉਹ ਕਿਤੇ ਨਹੀਂ ਜਾਂਦੇ। ਉਹਨਾਂ ਨੇ ਲੱਗਦਾ ਹੈ ਕਿ ਉਹ ਮਤਲਬ ਹੁਕਮਰਾਨ ਕੀ ਸ਼ੈ ਹੁੰਦੇ ਨੇ, ਇਹ ਉਹ ਦੱਸਦੇ ਨੇ। ਤੇ ਮੇਜਰ ਸਾਹਿਬ, ਇਹ ਤਾਂ ਖੈਰ ਉਹਨਾਂ ਨਾਲ ਮੈਂ ਲਾਡੀ ਕੀਤੀ ਹੈ, ਕਿਉਂਕਿ ਮੈਂ ਆਪਣੇ ਸੁਣਨ ਵਾਲਿਆਂ ਨਾਲ ਥੋੜੀ ਲਾਡੀ ਵੀ ਕਰਦਾ, ਤੇ ਉਹ ਆਪ ਸਿਆਣੇ ਨੇ, ਠੀਕ ਹੈ ਨਾ। ਤੇ ਗੱਲ ਉਹਨਾਂ ਨੇ ਕਹੀ ਕਿ ਹਿਜਰ ਨਾਲ ਜੁੜੀ, ਅਸੀਂ ਹਿਜਰ ਹੰਡਾਣੀ ਤੇ ਆਏ ਆ। ਹਿਜਰ ਤੋਂ ਕਿਹੜੀ ਸ਼ੈ, ਮਤਲਬ ਆਪਣੀ ਖਾਹਿਸ਼ ਤੋਂ ਦੂਰ ਆ, ਵਿਛੜੇ ਹੋਏ ਆ, ਆਪਣੇ ਚਾਵਾਂ ਤੋਂ ਵਿਛੜੇ ਹੋਏ ਆ, ਰਾਵਾਂ ਤੋਂ ਵਿਛੜੇ ਹੋਏ ਆ, ਆਪਣੀਆਂ ਪਨਾਵਾਂ ਤੋਂ ਵਿਛੜੇ ਹੋਏ ਆ। ਸੋ ਪਹਿਲੇ ਦਿਨ ਜਿਸ ਲਈ ਅਸੀਂ ਜੰਮਦੇ ਆ, ਅਸੀਂ ਜੰਮਦੇ ਨਹੀਂ, ਅਸੀਂ ਵਿਛੜਦੇ ਆ, ਔਰ ਉਸ ਤੋਂ ਬਾਅਦ ਉਮਰਾਂ ਦਾ ਆਖਰੀ ਸਾਹ ਤੱਕ ਵਿਛੜੇ ਰਹਿੰਦੇ ਆ। ਤੇ ਇਸ ਲਈ ਆਪਣਾ ਮੇਜਰ ਸਾਹਿਬ, ਕੋਈ ਦੀ ਵਿਛੋੜੇ ਨੂੰ ਬਸ ਤੁਸੀਂ ਮਹਿਸੂਸ ਕਰੋ, ਜੋ ਤੁਸੀਂ ਚਾਹੁੰਦੇ ਹੋ, ਤੁਸੀਂ ਉਹ ਤੋਂ ਵਿਛੜੇ ਹੋ, ਤੇ ਉਹ ਤੇ ਹਰ ਵਿੱਚ ਸਾਹ ਵਿੱਚ ਬਿਰਹਾ ਆ। ਤੇ ਮਹਿਮੂਦ ਜੀ, ਕੁਝ ਹੋ ਜਾਏ। ਆਖਰੀ ਦਿਨ ਜੀ, ਇਹ ਇੱਕ ਕਿਸਮ ਦੀ ਟਾਈਟਲ ਪੋਇਮ ਵੀ ਹੈ, ਔਰ ਇਹ ਉਹ ਜਿਹੜਾ ਵਿਛੋੜੇ ਦਾ ਮੇਜਰ ਸਾਹਿਬ ਜ਼ਿਕਰ ਕਰ ਰਹੇ ਨੇ। ਵਿਛੋੜੇ ਵੀ ਕਈ ਤਰ੍ਹਾਂ ਦੇ ਹੁੰਦੇ ਨੇ, ਤੇ ਸਿਰਫ ਫਿਜ਼ੀਕਲ ਵਿਛੋੜਾ ਜਿੰਨੀ ਤਰ੍ਹਾਂ ਦੇ ਬੰਦੇ ਹੁੰਦੇ ਨੇ। ਕਿਆ ਬਾਤ, ਕਿਆ ਬਾਤ। ਤੇ ਇੱਕ ਵਿਛੋੜਾ ਹੁੰਦਾ ਕਿ ਵੇਲਾ ਲੰਘ ਜਾਂਦਾ ਤੇ ਚੀਜ਼ਾਂ ਠੀਕ ਹੋ ਜਾਂਦੀਆਂ ਨੇ, ਤੇ ਬੰਦਾ ਉੱਥੇ ਨਹੀਂ ਹੁੰਦਾ। ਹਾਏ, ਤੇ ਉਸ ਤੋਂ ਡਾਢਾ ਵਿਛੋੜਾ ਤੇ ਕੋਈ ਨਹੀਂ। ਲੰਘਣ ਤੋਂ ਮੈਨੂੰ ਇੱਕ ਲਾਈਨ ਯਾਦ ਆ ਗਈ, ਇਹਨੂੰ ਕੰਟੀਨਿਊ ਕਰਨੇ ਕਿ ਹੁਣੇ ਹੈ ਜੀਵਣਾ, ਹੁਣ ਦੀ ਹੁਣੇ ਸੰਭਾਲ, ਹੁਣੇ ਹੈ ਜੀਵਣਾ, ਹੁਣ ਦੀ ਹੁਣੇ ਸੰਭਾਲ, ਲੰਘੇ ਹੱਥ ਨਾ ਆਮਦੇ, ਚੱਖੜ ਪਾਣੀ ਕਾਲ। ਇਹ
ਅਫਜ਼ਲ ਸੈਦ ਸਾਹਿਬ ਇੱਕ ਸ਼ਾਇਰ ਹੋਏ ਨੇ, ਬਲਕਿ ਹੁੰਦੇ ਰਹਿੰਦੇ ਨੇ ਐਸੇ ਹੋ ਰਹੇ ਨੇ। ਤੇ ਉਹ ਵਾਕਈ ਉਹ ਬੰਦਾ ਨਹੀਂ ਹੁੰਦਾ ਉੱਥੇ। ਕਿਆ ਵਾ। ਆਖਰੀ ਦਿਨ ਨਿਤ ਸੂਰਜ ਪਏ ਚੜ੍ਹਨੇ ਇੱਥੇ, ਨਿਤ ਛਾਵਾਂ ਧੁੱਪ ਓਲੇ ਕਰਨੀ, ਨਿਤ ਗਲੀਆਂ ਵਿੱਚ ਬੂਹੇ ਖੁੱਲਣੇ ਦੂਰ ਗਿਆਂ ਦੀ ਆਸ ਵਿੱਚ। ਨਿਤ ਸੂਰਜ ਪਏ ਚੜ੍ਹਨੇ ਇੱਥੇ, ਨਿਤ ਛਾਵਾਂ ਧੁੱਪ ਓਲੇ ਕਰਨੀ, ਨਿਤ ਗਲੀਆਂ ਵਿੱਚ ਬੂਹੇ ਖੁੱਲਣੇ ਦੂਰ ਗਿਆਂ ਦੀ ਆਸ ਵਿੱਚ। ਨਿਤ ਅੱਖਾਂ ਵਿੱਚ ਬਾਰਿਸ਼ ਹੋਣੀ ਸ਼ਾਮ ਕਹਾਣੀ ਸੁਣ ਕੇ, ਰੋਜ਼ ਦਿਹਾੜੇ ਵਾਂਗਰ ਹੋਣਾ। ਵਿਛੋੜੇ ਦਾ ਹਰ ਦਿਹਾੜਾ ਇੱਕੋ ਜਿਹਾ। ਰੋਜ਼ ਦਿਹਾੜੇ ਵਾਂਗਰ ਹੋਣਾ, ਟੈਂਡੇ ਕੋਲ ਉਹ ਕੁੰਜੀ ਹੋਣੀ, ਖੁੱਲਨੇ ਜਿਸ ਨਾਲ ਦਿਲ ਦਰਦਾਂ ਦੇ ਤਾਲੇ, ਫਿਰਨਾ ਜਿਸ ਦੇ ਨਾਲ ਦਿਨਾਂ ਦਾ ਪਹੀਆ, ਲੱਥ ਪੈਣਾ ਉਹ ਦਿਨ ਜਿਹੜਾ ਟੈਂਡੀ ਵੀਣੀ ਉੱਤੇ ਲਿਖਿਆ ਮਹਿੰਡਿਆਂ ਹੱਥਾਂ। ਲੱਥ ਪੈਣਾ ਉਹ ਦਿਨ ਜਿਹੜਾ ਟੈਂਡੀ ਵੀਣੀ ਉੱਤੇ ਲਿਖਿਆ ਮਹਿੰਡਿਆਂ ਹੱਥਾਂ, ਜਿਸ ਵੇਲੇ ਉਹ ਦਿਨ ਲੱਥੇ ਗਾੜੀਏ, ਉਸ ਵੇਲੇ ਮੈਂ ਟੈਂਡੇ ਨਾਲ ਨਹੀਂ ਹੋਣਾ। ਹਾਏ 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 ਆਹਾ। ਕਿੱਧਰ ਲੈ ਗਏ ਉਹ ਬਾਬਿਓ। ਚਲੋ ਆਪਣੇ ਸੁਣਨ ਵਾਲਿਆਂ ਵੱਲ ਜਾਂਦੇ ਆ ਜੀ, ਕੀ ਪਤਾ ਕੀ ਕਹਿਣਾ ਉਹਨਾਂ। ਮੌਤ ਦੇ ਖੂਹ ਚ ਫੋਨ ਆ ਗਿਆ। ਹੈਲੋ ਜੀ, ਕਿੱਥੋਂ ਮੌਤ ਦੇ ਖੂਹ ਚੋਂ? ਨਹੀਂ ਮੇਰੀ ਰੂਹ ਚੋਂ। ਭਾਈ ਜਾਨ ਅਸੀਂ ਤੁਹਾਡੇ ਪੈਸੇ ਦੇਣੇ, ਤੁਸੀਂ ਸਾਡੀ ਫੋਨ ਹੀ ਚੁੱਕਣ ਡਏ ਹੈਗੇ। ਲੈ ਹੈਗੇ ਮਾਸ਼ਾਅੱਲਾ, ਤੁਸੀਂ ਵੀ ਹੈਗੇ ਅਸੀਂ ਵੀ ਹੈਗੇ, ਘਰੋਂ ਘਰੀ ਹੈਗੇ। ਤੇ ਤੁਸੀਂ ਤੁਹਾਡੇ ਕੀ ਬੋਲ ਹੈਗੇ, ਕੀ ਕਹਿਣਾ ਹੈਗਾ ਤੁਸੀਂ? ਅਸੀਂ ਇਹ ਕਹਿਣਾ ਹੈਗਾ, ਸਾਨੂੰ ਪਛਾਣਿਆ ਹੈਗਾ ਕਿ ਨਹੀਂ ਹੈਗਾ? ਕੱਚੀ ਨਹੀਂ ਕਰਨੀ, ਪ੍ਰਾਹੁਣੇ ਬੈਠੇ ਨੇ ਤੇ ਆਪਣਾ ਨਾਂ ਦੱਸੋ ਤੇ ਜਿਹੜੀ ਗੱਲ ਮਨ ਚ ਹੈ ਉਹ ਕਰੋ। ਅੱਛਾ, ਜਦ ਬੋਲਦਾ ਲੰਮੇ ਪਿੰਡੋਂ। ਹਾਲੋ ਜੀ, ਮੇਰਾ ਗਰਾਈ ਆ ਗਿਆ ਉਹ ਲੈਲਪੁਰੋਂ ਅੱਗੇ। ਅੱਛਾ ਵੀਰ ਮੇਰਿਆ, ਇਹ ਮੌਜ ਮੇਲਾ ਸ਼ਾਮੀ ਹੁੰਦਾ। ਇਸ ਵੇਲੇ ਆਪਾਂ ਥੋੜੀ ਬਹੁਤੀ ਕੋਈ ਕੰਮ ਦੀ ਗੱਲ ਕਰਨ ਦੀ ਕੋਸ਼ਿਸ਼ ਕਰੀਦੀ ਹੈ ਤੇ ਅੱਗੋਂ ਮੈਨੂੰ ਪਤਾ ਨਾ ਤੂੰ ਮੇਰੇ ਪਿੰਡ ਦਾ, ਤਾਂ ਹੀ ਹੋ ਜਾਣਾ ਮੈਂ ਤਾਂ ਰੋਣ ਨੂੰ ਜੀ ਕਰਨ ਡਿਆ। ਤੂੰ ਭੇਤੀ ਆ ਗਿਆ, ਮੈਂ ਕੋਈ ਬੱਖੀਓ ਨਾ ਕਰ ਦੇਵੇ, ਪਤਾ ਨਾ ਲੱਗ ਕਿ ਯਾਰ ਨਾ ਤੁਹਾਨੂੰ ਪਤਾ ਹੈ ਕੌਣ ਹੈ। ਤੁਸੀਂ ਮੈਨੂੰ ਮੇਰੀ ਇੱਕ ਅੱਧੀ ਪਛਾਣ ਐਵੇਂ ਨਾ ਕਰ ਯਾਰ, ਮੈਨੂੰ ਤੇਰੇ ਤੋਂ ਡਰ ਲੱਗਣ ਡਿਆ। ਅੱਛਾ ਅਫਜ਼ਲ ਭਾਈ। ਹਾਂਜੀ ਭਾਜੀ। ਅੰਡੇ ਵਾਲੇ ਪਏ ਤੇ ਚਾਹ ਵੀ ਪੱਕ ਗਈ ਆ। ਅੱਛਾ ਮੈਂ ਸਮਝ ਗਿਆ ਠੀਕ ਹੈ। ਇਹ ਉਹ ਆਂਡੇ ਨੇ ਜਿਹੜੇ ਤੁਸੀਂ ਜ਼ਾਇਆ ਕੀਤੇ ਨੇ। ਸੁਣਿਆ ਇਹਦੇ ਵਿੱਚੋਂ 3-4 ਕੁਕੜੀਆਂ ਨਿਕਲ ਸਕਦੀਆਂ ਸਰ। ਕਿੰਨੇ ਗੋਸ਼ਤ ਦਾ ਨੁਕਸਾਨ। ਮੇਰੇ ਸਰ ਵੀ ਲੱਗ ਹੀ ਬੈਠੇ। ਉਹ ਜਿਹੜਾ ਸਾਰਾ ਉਹ ਸਾਰਾ ਨਾ ਕਰ। ਹੁਣ ਮੈਂ ਸਾਡੇ ਕੋਲ 10-15 ਮਿੰਟ ਰਹਿ ਗਏ, ਕੋਈ ਕੰਮ ਦੀ ਹੋ ਲੈਣ ਦੇ। ਸਾਡਾ ਸਰ ਜਿਹੜਾ ਨਾ ਉਹ ਚੀਤਾ ਬੰਦਾ। ਇਹ ਉਹ ਨਹੀਂ ਉਹ ਛੁੱਟੀ ਗਿਆ। ਅੱਛਾ ਠੀਕ ਹੈ। ਅੱਛਾ ਹੁਣ ਮੈਂ ਤੁਹਾਨੂੰ ਇਜਾਜ਼ਤ ਦੇ ਰਿਹਾ। ਥੈਂਕ ਯੂ ਸਰ। ਕਿਸ ਵੇਲੇ ਇਜਾਜ਼ਤ ਦੇਣੀ ਵੀ ਪੈ ਜਾਂਦੀ, ਬੜੀ ਜ਼ਰੂਰੀ ਹੋ ਜਾਂਦੀ। ਇਹ ਵੀ ਹਿੱਸਾ ਨੇ, ਇਹ ਖੂਬਸੂਰਤੀ ਹੈ। ਤੇ ਥੈਂਕ ਯੂ ਅਸਜਦ, ਥੈਂਕ ਯੂ। ਅੱਗੇ ਵੇਖਨੇ। ਹੈਲੋ ਜੀ, ਇਹਨੂੰ ਕਹਿੰਦੇ ਨੇ ਮੈਂ ਨਾ ਹੀ ਸਭ ਤੋਂ। ਹੈਲੋ ਜੀ। ਵਾਲੇਕੁਮ ਸਲਾਮ ਜੀ। ਅਫਜ਼ਲ ਜੀ ਕੀ ਹਾਲ ਹੈ? ਜੀ ਵਧੀਆ। ਨਾਂ ਦੱਸੋ ਆਪਣਾ? ਨਦੀਮ ਚੁਗਤਾਈ ਰਾਏਵੰਦ ਤੋਂ। ਜੀ ਚੁਗਤਾਈ ਸਾਹਿਬ ਕੀ ਕਹਿੰਦੇ ਹੋ? ਅੱਜ ਤਾਂ ਜਨਾਬ ਸੁਖਨ ਤੁਹਾਡਾ ਸਾਡੇ ਵੱਲੋਂ ਤਾਂ ਧੁੰਦ ਜੀ ਨਜ਼ਰ ਹੋ ਗਿਆ। ਹਾਏ ਕੋਈ ਗੱਲ ਨਹੀਂ। ਬਹੁਤ ਜ਼ਿਆਦਾ ਡਿਸਟਰੈਕਸ਼ਨ ਸੀ। ਅੱਛਾ ਬਹਰਾਲ ਜੀ ਕੁਝ ਤੁਹਾਡੇ ਸ਼ਹਿਰੀ ਤੋਂ ਮੌਜੂਦ ਹੋਣ ਵਾਸਤੇ ਸਾਰੇ ਕਿਖਣ ਕਰੀਦੇ ਨੇ ਜਾਗਣ ਵਾਲੇ। ਲੇਕਿਨ ਅੱਜ ਬਿਲਕੁਲ ਹਾਲਾਂਕਿ ਮਹਿਮੂਦ ਅਮਾਨ ਸਾਹਿਬ ਦੇ ਮਹਿਮਾਨ ਦਾ ਪਤਾ ਚੱਲਿਆ ਜ਼ਰੂਰ ਜੀ। ਮਹਿਮੂਦ ਅਮਾਨ ਸਾਹਿਬ ਨੇ
ਤੇ ਜਿਹੜੇ ਇਹਨਾਂ ਦਾ ਸ਼ੁਰੂ ਦੀ ਜਿਹੜੀ ਨਜ਼ਮ ਜੋ ਵੀ ਸੁਣੀ, ਉਸ ਤੋਂ ਬਾਅਦ ਹੁਣ ਤੱਕ ਪ੍ਰੋਗਰਾਮ ਬਹੁਤ ਜ਼ਿਆਦਾ ਡਿਸਟਰੈਕਸ਼ਨ ਹੋ ਗਈ। ਪਰ ਅਫਜ਼ਲ ਜੀ ਤੁਹਾਡੇ ਵਾਸਤੇ ਬਹੁਤ ਢੇਰੋ ਢੇਰ ਦੁਆਵਾਂ ਜੀ, ਉਹਦੇ ਵਾਸਤੇ ਪੰਜਾਬੀ ਅਦਰ ਵਾਸਤੇ ਸੁਖਨ ਵਾਸਤੇ ਜਿਹੜਾ ਤੁਸੀਂ ਕਦਮ ਚੁੱਕਦੇ ਸੀ, ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਇਸੇ ਤਰ੍ਹਾਂ ਸਾਬਤ ਕਦਮ ਰੱਖੇ। ਬਹੁਤ ਮੁਹੱਬਤ ਉਹੀ ਹਮੇਸ਼ਾ ਹੀ ਤਰ੍ਹਾਂ। ਫਿਰ ਅੱਜ ਮੈਂ ਤੁਹਾਨੂੰ ਤੁਹਾਡੀ ਮੁਹੱਬਤ ਦੀ ਸਰਸ਼ਾਰ ਹੋ ਕੇ ਫਿਰ ਉਹੀ ਸ਼ੇਰ ਕਹਿ ਦਿਆਂਗਾ ਕਿ ਕਿੰਨੀਆਂ ਅਜ਼ਮਤਾਂ ਇੱਜ਼ਤਾਂ ਤੇ ਭਾਗਾਂ ਕਰਮਾਂ ਵਾਲੀ ਉਹ ਮਾਂ, ਸੋਹਣਾ ਜੱਜਾ ਤੇ ਵਲੜਾ ਪੁੱਤਰ ਮੈਂ ਅਫਜ਼ਲ ਸਾਹਰ ਜਿੰਦਾ ਨਾ ਤੇ ਜਿਉਂਦੇ ਵਾਸਤੇ ਅੱਲਾਹ ਸੋਹਣੇ ਦੇ ਵਾਲੇ। ਇੱਥੇ ਮੇਰਾ ਕੋਈ ਜ਼ੋਰ ਨਹੀਂ। ਹੈਲੋ ਜੀ, अस्सलाम वालेकुम। ਵਾਲੇਕੁਮ अस्सलाम। ਨਾਇਲਾ ਬੋਲ ਰਹੀ ਜੀ। ਨਾਇਲਾ ਜੀ, ਜੀ ਆਇਆਂ ਨੂੰ। ਕੀ ਹਾਲ ਨੇ ਤੁਹਾਡੇ? ਬਹੁਤ ਕਰਮ ਮਾਲਕ ਦਾ। ਤੁਸੀਂ ਸੁਣਾਓ, ਮਹਿਮਾਨ ਆਏ ਨੇ, ਜੀ ਆਇਆਂ ਨੂੰ ਲੱਖ ਫੇਰੀ ਨਾ। ਬੜੀ ਮਿਹਰਬਾਨੀ ਜੀ। ਬਹੁਤ ਅੱਛਾ, ਬਹੁਤ ਖੂਬਸੂਰਤ। ਖਾਸ ਕਰ ਮੈਨੂੰ ਜਿਸ ਚੀਜ਼ ਨੇ ਬਹੁਤ ਮੁਤਾਸਰ ਕੀਤਾ ਹੈ ਉਹ ਮਹਿੰਦਾ ਤੇ ਟੇਂਡਾ ਹੈ। ਮਹਿੰਦਾ ਤੇ ਟੇਂਡੇ ਨੇ। ਮੈਂ ਇਹ ਜਾਣਨਾ ਚਾਹ ਰਹੀ ਹਾਂ ਵੀ ਇਹ ਕਿਸ ਇਲਾਕੇ ਨਾਲ ਬਿਲੋਂਗ ਕਰਦੇ ਨੇ? ਇਹ ਖੁਸ਼ਾਬ ਦੇ ਨੇ, ਪਧਰਾੜ ਦੇ। ਪਹਿਲ ਪਧਰਾੜ। ਜੀ ਹਾਂ, ਪਹਿਲ ਪਧਰਾੜ। ਪਹਿਲ ਪਧਰਾੜ ਦੇ ਜੀ, ਪਹਿਲ ਪਧਰਾੜ। ਸਹੀ ਹੈ। ਮੈਂ ਟੇਂਡੇ ਤੋਂ ਹੀ ਗੱਲ ਸਮਝ ਗਈ। ਵਾਹ, ਬੜੀ ਗੱਲ ਸਮਝ ਗਈ ਆਸ। महमूद साहब ਤੇ ਮੁਕਾਮ, ਮੈਂ ਮਹਿਮੂਦ ਸਾਹਿਬ ਸੁਣ ਕੇ ਮੁਕਾਮੇ ਮਹਿਮੂਦ ਤੇ ਪਹੁੰਚ ਗਈ। ਲੈ ਹਾਲਾ ਜੀ, ਇਹਨਾਂ ਨੇ ਕੋਈ ਵਾਅਦਾ ਨਹੀਂ ਤੇ ਫਰਮਾਇਆ। ਅੱਛਾ ਜੀ, ਅੱਛਾ। ਬਹੁਤ ਖੂਬਸੂਰਤ ਤਜ਼ਈਲ ਇਹਨਾਂ ਦਾ। ਸਾਡੇ ਵਿੱਚੋਂ ਹੈ ਨਾ ਸਭ ਤੋਂ ਜ਼ਿਆਦਾ ਵੱਡੀ ਗੱਲ ਇਹ ਕਿ ਮਤਲਬ ਇਨਸਾਨ ਨੂੰ ਫੀਲ ਕਰਦੇ ਨੇ, ਆਪਣੇ ਹੋਣ ਨੂੰ ਤੇ ਹਰ ਬੰਦਾ ਹੀ ਕਰਦਾ ਤੇ ਫਿਤਰਤ ਨੂੰ ਫੀਲ ਕਰਦੇ ਨੇ। ਲਿਖਿਆ ਬਹੁਤ ਖੂਬਸੂਰਤ। ਖਾਸ ਕਰ ਮੈਂ ਆਖਿਆ ਨਾ ਮੈਨੇ ਰਤਾਂਡੇ ਬਹੁ ਮਜ਼ਾ ਦਿੱਤਾ। ਅੱਛਾ ਇੱਕ ਇਲਾਕੇ ਦੇ ਹੋਈਏ ਫਿਰ ਉਹ ਜ਼ਰਾ ਛੇਕ ਤਾਂ ਹੁੰਦੀ ਹੈ ਨਾ। ਇਹ ਗੱਲ ਬਹੁਤ ਖੁਸ਼ੀ ਹੋਈ ਸੁਣ ਕੇ। ਫੌਰਨ ਮੈਂ ਆਪਣੀ ਬੋਲੀ ਤਾਂ ਆ ਗਈ ਆ ਨਾ। ਹੁਣ ਤੁਹਾਡੇ ਨਾਲ ਬਲਕਿ ਇਹਨਾਂ ਦੇ ਕੋਲੋਂ ਸ਼ਾਇਰੀ ਦੇ ਜਿਹੜੇ ਗੁੱਝੇ ਮਾਮਲੇ ਨੇ ਜਾਂ ਇਹਨਾਂ ਦੀ ਜ਼ਾਤ ਦੇ ਜਿਹੜੇ ਮਾਮਲੇ ਨੇ, ਇੱਕ ਸ਼ਾਇਰ ਦੇ ਨਾਲ ਜਿਹੜਾ ਮਨ ਹੈ ਹੁੰਦਾ ਨਾ ਕਿ ਗੱਲ ਪੁੱਛੀ ਜਾਏ, ਅੰਦਰ ਕੋਈ ਰੜਕ ਹੋਵੇ। ਮੈਂ ਅੱਗੇ ਉਹ ਜਿਹੜੇ ਮੇਰੇ ਤੋਂ ਪਹਿਲੇ ਆਏ ਨੇ ਉਹਨਾਂ ਨੇ ਕਿਹਾ ਵੀ ਇਲੈਕਟ੍ਰੀਕਲ ਇੰਜੀਨੀਅਰ ਹੋਣਾ ਔਰ ਸ਼ਾਇਰ ਹੋਣਾ, ਤੇ ਮੈਨੂੰ ਤੇ ਇੱਕੋ ਗੱਲ ਲੱਗੀ, ਇਲੈਕਟ੍ਰੀਕਲ ਵਿੱਚ ਵੀ ਬਹੁਤ ਬਰੀਕ ਚੀਜ਼ਾਂ ਨਾਲ ਬੰਦੇ ਦਾ ਵਾਸਤਾ ਹੁੰਦਾ ਤੇ ਸ਼ਾਇਰੀ ਵਿੱਚ ਵੀ ਬਹੁਤ ਬਰੀਕ ਚੀਜ਼ਾਂ ਨਾਲ। ਤੇ ਇਹਨਾਂ ਦੀ ਤਬਾ ਦੇਣ ਮੁਤਾਬਕ ਨੇ ਦੋਵੇਂ ਚੀਜ਼ਾਂ। ਸ਼ਾਇਰੀ ਮਤਲਬ ਇਹ ਮੇਰਾ ਨਹੀਂ ਖਿਆਲ ਕਿ ਇਹਨਾਂ ਨੇ ਖੁਦ ਕੀਤੀ ਹੈ, ਤੇ ਇੱਕ ਅਥਾ ਹੈ ਨਾ ਮਾਲਕ ਦੀ ਰਿਦਮ ਹੈ। ਸ਼ਾਇਰੀ ਤੁਸੀਂ ਇੱਕ ਮਤਲਬ ਅੱਜ ਦਾ ਬਹੁਤ ਜ਼ਬਰਦਸਤ ਰੱਖਿਆ ਕਿ ਸ਼ਾਇਰੀ ਤੁਹਾਡੇ ਨਾਲ ਕੀ ਕਰਦੀ। ਸ਼ਾਇਰੀ ਬੇਸਿਕਲੀ ਰਿਦਮ ਦਾ ਨਾਂ ਹੈ ਨਾ। ਅੱਛਾ ਮਤਲਬ ਇੱਕ ਦਿਲ ਦੀ ਧੜਕਨ ਹੈ, ਤੁਸੀਂ ਟਕ ਟਕ ਉਹਦੇ ਵਿੱਚ ਰਿਦਮ ਹੈ। ਇੱਕ ਸੁਖਨ, ਇੱਕ ਉਰਦੂ ਸ਼ੇਰ ਹੈ, ਮੈਨੂੰ ਇਸ ਵੇਲੇ ਕੋਈ ਪੰਜਾਬੀ ਇਹਨੇ ਮੁਕੰਮਲ ਮਤਲਬ ਜਿਹਦੇ ਵਿੱਚ ਹਰ ਚੀਜ਼ ਆ ਜਾਏ ਔਰ ਸ਼ਾਇਰੀ ਉੱਤੇ ਆਖਰੀ ਮੇਰੇ ਵੱਲੋਂ ਕਿ ਇੱਕ ਸੁਖਨ और के फिर रंगे तकल्लुम तेरा हर्फ सादा को इनायत करे एजाज का रंग। ਤੇ ਇਹ ਸ਼ਾਇਰੀ ਉਹ ਚੀਜ਼ ਹੈ ਕਿ ਹਰਫੇ ਸਾਦਾ ਨੂੰ ਸੁਖਨ ਜਨਾਂਦਾ ਹੋਵੇ ਦਾਰੂ ਵਾਲ ਉਠਾਈ। ਅੱਛਾ। ਤੇ ਹਰਫੇ ਸਾਦਾ ਨੂੰ ਤੁਸੀਂ ਜਿਹੜੇ ਅੱਲਾ ਦੇ ਕਰੀਬੀ ਹੋ ਨਾ, ਮਤਲਬ ਜਿਹੜੇ ਮਾਲਕ ਨੇ ਹਰ ਚੀਜ਼ ਰਿਦਮ ਵਿੱਚ ਰੱਖੀ, ਇਹਦਾ ਮਤਲਬ ਹੈ ਉਹਨੂੰ ਰਿਦਮ ਪਸੰਦ ਹੈ। ਉਹਦਾ ਆਪਣਾ ਕਲਾਮੇ ਇਲਾਹੀ ਜਿਹਨੂੰ ਕਿਹਾ ਜਾਂਦਾ, ਉਹਦੇ ਵਿੱਚ ਕੋਈ ਇੱਕ ਆਇਤ ਐਸੀ ਨਹੀਂ ਜਿਹਦੇ ਵਿੱਚ ਰਿਦਮ ਨਾ ਹੋਏ, ਜਿਹਦੇ ਵਿੱਚ ਵਜ਼ਨ ਨਾ ਹੋਏ, ਜਿਹਦੇ ਵਿੱਚ ਬਰਾਬਰੀ ਨਾ ਹੋਏ। ਤੇ ਤੁਸੀਂ ਵੀ ਗੁਫ਼ਤਗੂ ਨੂੰ ਵਜ਼ਨ ਵਿੱਚ ਜਦੋਂ ਲੈ ਆਉਂਦੇ ਹੋ ਤਾਂ ਉਹ ਹਰ ਬੰਦੇ ਦੇ ਵਜ਼ਨ ਦੇ ਮੁਤਾਬਕ ਹੋ ਜਾਂਦੀ ਹੈ। ਇਸ ਵਜ੍ਹਾ ਤੋਂ ਸਾਰਿਆਂ ਦੇ ਅੰਦਰ ਘਰ ਕਰਦੇ ਹੋ। ਜਿਹਨਾਂ ਨੂੰ ਸ਼ਾਇਰੀ ਨਾਲ ਲਗਾਓ ਨਹੀਂ ਨਾ, ਤੁਹਾਡੇ ਅੱਖਰਾਂ ਨਾਲ ਉਹਨੂੰ ਵੀ ਹੋ ਜਾਂਦਾ। ਉਹਦੀ ਵਜ੍ਹਾ ਸਿਰਫ ਇਹ ਵੀ ਕਿ ਰਿਦਮ ਹੈ, ਸਹੀ ਵਜ਼ਨ ਹੈ। ਬਹੁਤ ਮਿਹਰਬਾਨੀ। ਕੋਈ ਵੀ ਚੀਜ਼ ਬੇਵਜ਼ਨ ਜਿਹੜੀ ਹੈ ਨਾ ਉਹ ਇਰੀਟੇਟ ਕਰਦੀ ਹੈ। ਤੇ ਮੈਂ ਇਹ ਸਿਰਫ ਜਾਣਨਾ ਚਾਹਾਂਗੀ ਕਿ ਪਹਿਲਾ ਜਦੋਂ ਸ਼ੇਰ ਮਹਿਮੂਦ ਸਾਹਿਬ ਨੇ ਲਿਖੇ ਕਿਸ ਤਰ੍ਹਾਂ, ਮਤਲਬ ਕੀ ਹੋਇਆ ਜੀ? ਵੈਸੇ
ਇਹ ਪਹਿਲੀ ਗੱਲ ਤਾਂ ਹੈ ਕਿ ਗਰਾਈਆਂ ਇੰਜੀਨੀਅਰ ਨੇ ਨਾ ਤੋੜ ਜੋੜ ਨਹੀਂ ਗ੍ਰਹਿਣੇ ਓਕੇ ਸਾਰੇ ਜਾਣਦੇ ਨੇ ਨਹੀਂ ਗ੍ਰਹਿਣੇ ਸੋਹਣਾ ਆ ਭਾਈ ਹੋ ਜਾਇਨ ਪਧਰਾੜ ਤੋਂ ਆਇਆ ਭਾਈ ਜੀ ਹੁਣ ਮੇਰਾ ਦੱਸਿਆ ਪਰ ਦੱਸਿਆ ਪਹਿਲ ਪਧਰਾੜ ਵਾਲੀ ਬੋਲੀ ਪਹਿਲ ਪਧਰਾੜ ਵਾਲੀ ਬੋਲੀ ਚ ਦੱਸਣਾ ਭਾਈ ਨਹੀਂ ਮਾਂ ਪਹਿਲੇ ਤਾਂ ਬੜੀ ਖੁਸ਼ੀ ਹੋਈ ਕਿ ਤੁਸੀਂ ਫੋਨ ਕੀਤਾ ਤੇ ਮੈਂ ਵਜਣਾ ਵੀ ਹੈ ਜੇ ਪਧਰਾੜ ਤੇ ਵੈਸਾ ਉਸ ਤੋਂ ਬਾਅਦ ਅਜੇ ਬਸ 4-5 ਦਿਹਾੜੇ ਹੀ ਹੋਏ ਨਾ ਆਇਆ ਮੈਂ ਡਬਲਨ ਤੋਂ ਤੇ ਉੱਥੇ ਵੈਸਾ ਤਾਂ ਪਤਾ ਲੱਗ ਸੀ ਕਿ ਉਹ ਹੀ ਪਧਰਾੜ ਹੈ ਜਿਹੜਾ ਮੈਂ ਛੋੜ ਕੇ ਗਿਆ ਜਾਂ ਹੁਣ ਪਹਿਲ ਪਧਰਾੜ ਬਸ ਨਹੀਂ ਬਦਲਦਾ ਥੋੜਾ ਜਿਹਾ ਉਹਨੂੰ ਬਦਲਣਾ ਚਾਹੀਦਾ ਵੈਸੇ ਇਹ ਸਰ ਜੀ ਰਨ ਪੁੱਛੋ ਪਹਿਲ ਪਧਰਾੜ ਦੇ ਗਵਈਏ ਕਿਤਨੇ ਮਸ਼ਹੂਰ ਹਨ ਵਾਹ ਜੀ ਵਾਹ ਇਹ ਇਹਨਾਂ ਨੂੰ ਚਾਹੀਦਾ ਤੁਹਾਨੂੰ ਆਪਣੇ ਇਲਾਕੇ ਦੇ ਗਵਈਆਂ ਦੀ ਸੀਡੀ ਦੇਣ ਬਕਾਇਦਾ ਨਹੀਂ ਮੈਂ ਗਿਣ ਕੇ ਆਣੇ ਸਾਂ ਇਹਨਾਂ ਵਾਸਤੇ ਬਿਲਕੁਲ ਠੀਕ ਹੋ ਗਿਆ ਲਓ ਜੀ ਉਹ ਤੁਹਾਨੂੰ ਸੁਣਿਆ ਸਾਂ ਅਸੀਂ ਤੁਸੀਂ ਸੁਣਿਆ ਉਹ ਢੋਲ ਔਰ ਉਹ ਗਵਈਏ ਤੁਹਾਨੂੰ ਪਤਾ ਲੱਗਿਆ ਵੀ ਪਧਰਾੜੀਏ ਕੀ ਚੀਜ਼ ਹੈ ਅੱਛਾ ਸਾਰ ਸ਼ਾਇਦ ਪੱਧਰ ਕਰ ਛੋੜਦੇ ਅੱਛਾ ਲਓ ਜੀ ਦੱਸੋ ਜੀ ਪਹਿਲਾ ਸ਼ੇਰ ਜਦੋਂ ਹੋਇਆ ਕੀ ਹੋਇਆ ਇਹ ਬੜਾ ਔਖਾ ਜਿਹਾ ਸਵਾਲ ਹੈ ਤੇ ਇਹਨੂੰ ਤੁਸੀਂ ਸੌਖਾ ਕਰ ਲਓ ਨਾ ਪਹਿਲਾ ਸ਼ੇਰ ਵੈਸੇ ਇੰਜ ਗੱਲ ਹੈ ਪਹਿਲਾ ਸ਼ੇਰ ਸੁਣਾਉਣ ਵਾਲਾ ਹੁੰਦਾ ਨਹੀਂ ਵੈਸੇ ਜਦੋਂ ਹੁੰਦਾ ਉਹ ਤੇ ਉਹ ਮਤਲਬ ਉਹ ਯਾਦ ਵੀ ਨਹੀਂ ਰਹਿੰਦਾ ਕਿ ਪਹਿਲਾ ਸ਼ੇਰ ਕਿਹੜਾ ਸੀ ਉਹ ਵਕੂਆ ਹੁੰਦਾ ਉਹਦੀ ਕੈਫੀਅਤ ਹਾਲਤ ਦੱਸ ਦਿਓ ਮਤਲਬ ਇੰਜ ਲੱਗਦਾ ਜਿਵੇਂ ਤੁਹਾਡੇ ਤੋਂ ਕੋਈ ਕਿਸੇ ਨੱਡੀ ਬਾਰੇ ਨੱਡੀ ਉੱਤੇ ਨਾ ਮੈਂ ਇਹ ਜਾਣਨਾ ਚਾਹਨੀ ਹਾਂ ਬਈ ਬਣੀਆਂ ਕਿ ਜਾਨੀ ਤੇ ਕਿਹੜੀਆਂ ਜੁਲ ਗਈਆਂ ਬਈ ਤੁਸੀਂ ਫਿਰ ਸਾਰਾ ਲਿਆ ਇਹ ਹੁਣ ਕੀ ਕਰੀ ਹੁਣ ਇਹ ਸਾਰੀਆਂ ਦੱਸਣ ਵਾਸਤੇ ਇੱਕ ਹੋਰ ਪ੍ਰੋਗਰਾਮ ਵਿੱਚ ਆਉਣਾ ਪਊਸੀ ਇਹ ਸਾਇਰ ਨੂੰ 2 ਘੰਟੇ ਹੋਰ ਲਾਉਣੇ ਪਊ ਇਹ ਮੈਂ ਹਾਜ਼ਰ ਹਾਂ ਭਾਈ ਅੱਲਾ ਦੀ ਕਸਮ ਤੁਸੀਂ ਇਤਨੇ ਜਿਤਨੇ ਦਿਨ ਹੋ ਉਤਨੇ ਦਿਨ ਸ਼ੋਅ ਸੀ ਫਿਕਰ ਨਹੀਂ ਕਰੋ ਨਾ ਹਾਂਜੀ ਭਈਆ ਪ੍ਰੋਗਰਾਮ ਮੁਕਦਾ ਤੇ ਨਾਲ ਘਰ ਲੈ ਵੰਜੋ ਹਾਂ ਲੈ ਜਾਨੇ ਪੱਕਾ ਹੋ ਗਿਆ ਚੰਗਾ ਰੋਟੀ ਛੋਟੀ ਖਵਾ ਕੇ ਨਾ ਹਾਂ ਸੁਤਰਾ ਕੇ ਬਾ ਕੇ ਤੇ ਫਿਰ ਪੁੱਛਿਓ ਸੁਤਰਾ ਕੇ ਤੇ ਜਿਹੜੀ ਗੱਲ ਹੋਈ ਫਿਰ ਮੈਂ ਦੱਸ ਛੋੜਿਆ ਅਗਲੇ ਪ੍ਰੋਗਰਾਮ ਵਿੱਚ ਇਹ ਸੁਤਰਾਨ ਵਾਲਾ ਕੰਮ ਸਾਇਰ ਤੇ ਨਾ ਛੱਡੋ ਇਹ ਕੁ ਚੰਗੇ ਪਾਸੇ ਨਹੀਂ ਇਹ ਸੁਤਰਾ ਬੜਾ ਚੰਦੇ ਨੇ ਤੇ ਬੜੀ ਮੁਹੱਬਤ ਵਾਲੀ ਨਾਲ ਹੈ ਜੀ ਬੜਾ ਬੜੀ ਗੱਲ ਤੇ ਤੁਹਾਡਾ ਚਲੋ ਕਿਹੜੇ ਇਲਾਕੇ ਨਾਲ ਕਿਹੜੇ ਇਲਾਕੇ ਨਾਲ ਤੁਸੀਂ ਆਪਣਾ ਵੀ ਦੱਸੋ ਜੀ ਇਧਰ ਸਵਾਲ ਆਇਆ ਖੜਾ ਨੇ ਕਿੱਥੋਂ ਦੇ ਹੋ ਆ ਜਰਾ ਪਤਾ ਸਮਝਾਓ ਅਸੀਂ ਚਕਵਾਲ ਦੇ ਠੀਕ ਹੋ ਗਿਆ ਮੇਰੇ ਦਾਦਕੇ ਜਿਹੜੇ ਨੂੰ ਚਕਵਾਲ ਦੇ ਨਾਨਕੇ ਖੇੜਾ ਨਮਕ ਨੇ ਬੜੀ ਗੱਲ ਅੱਛਾ ਤਾਈਓ ਇਤਨੀ ਸਲੋਣੀਆਂ ਗੱਲਾਂ ਕਰ ਮੈਂ ਤਾਂ ਨਾ ਆਖਿਆ ਵੀ ਨਾ ਆਖਿਆ ਤੈਨੂੰ ਮੈਂ ਪੜ ਗਈ ਮੈਂ ਕਿਉਂ ਤੇ ਸਾਡਾ ਆਪਣਾ ਹੀ ਬੰਦਾ ਅੱਛਾ ਇਹਨਾਂ ਦੀ ਇੱਕ ਨਜ਼ਮ ਸੁਣ ਮੇਰਾ ਤੇ ਨਿਕਲ ਪਏ ਸੁਣੋ ਇੱਕ ਨਜ਼ਮ ਇਹਨਾਂ ਦੀ ਮੇਰੇ ਕੋਲੋਂ ਨਿਸੁੱਤੀਏ ਜਾਗੀ ਨਾ ਦਿਨ ਚੜਿਆ ਅੱਜ ਪੋਲੇ ਪੈਰੀ ਕੀ ਬਾਤ ਦਿਨ ਚੜਿਆ ਅੱਜ ਪੋਲੇ ਪੈਰੀ ਚੋਰਾਂ ਵਾਂਗਰ ਵੀਣੀ ਲਿਖੇ ਮੇਰਾ ਨਾਂ ਨਿਸੁੱਤੀਏ ਜਾਗੀ ਨਾ ਲੱਕ ਟੈਂਡੇ ਦੀਆਂ ਧੁੱਪਾਂ ਅੰਦਰ ਗੁੰਨ ਸਾਂ ਆਪਣੀ ਛਾਂ ਕੀ ਬਾਤ ਨਿਸੁੱਤੀਏ ਜਾਗੀ ਨਾ ਵਿਖਰਿਆਂ ਵਾਲਾਂ ਅੰਦਰ ਲੱਭਣੀ ਸੌਣ ਲਈ ਕੁਝ ਥਾਂ ਨਿਸੁੱਤੀਏ ਜਾਗੀ ਨਾ ਬੰਦ ਅੱਖੀਆਂ ਦੇ ਥੱਲੇ ਬਹਿ ਕੇ ਸੁਖਨ ਕਰੇਂਦਾ ਰਾਂ ਨੀ ਸੁੱਤੀਏ ਜਾਗੀ ਨਾ ਕੀ ਬਾਤ ਆ ਗਏ ਠੀਕ ਹੋ ਗਿਆ ਆ ਗਏ ਨੇ ਤੇ ਬਲਕਿ ਅਰਸ਼ਟ ਆ ਗਏ ਨੇ ਵਾਹ ਇਹ ਤਾਂ ਮਤਲਬ ਇਹ ਭੁਚਾਲ ਹੈ ਇਹ ਨਾ ਨਾਖੋ ਤੁਹਾਨੂੰ ਤੁਸੀਂ ਇਹ ਸਾਡੇ ਸ਼ਹਿਰ ਆਏ ਸਾਡਾ ਤਾਂ ਨਹੀਂ ਸ਼ਹਿਰ ਅਸੀਂ ਤੇ ਆਪ ਇੱਥੇ ਪਰਦੇਸੀ ਹਾਂ ਤੇ ਪਹਿਲ ਪਧਰਾੜ ਬਣ ਜਾਣਾ ਇਹਨਾਂ ਨਾਲ ਪੱਕਾ ਉਹ ਸਾਡਾ ਵੀ ਇਲਾਕਾ ਮੈਂ ਜ਼ਰੂਰ ਵੈਸਾ ਜ਼ਰੂਰ ਵੈਸਾ ਨਾ ਇਹਨਾਂ ਕੋਲੋਂ ਗਵਈਆਂ ਦੀਆਂ ਚੀੜੀਆਂ ਜ਼ਰੂਰ ਲਵੇ ਸਾਇਰਾਂ ਗਿਣ ਕੇ ਕਰਸਾਂ ਆਲਾ ਠੀਕ ਹੋ ਗਿਆ ਪਧਰਾੜ ਦੇ ਗਵਈਏ ਸਾਇਰ ਜੀ ਮਸ਼ਹੂਰ ਹਨ ਡੋਲ ਮਰਦੇ ਨਾਲ ਮੈਨੂੰ ਬਹੁਤ ਚਾਹ ਨਾਲ ਗਾਉਂਦੇ ਮੈਂ ਸੁਰੇਸਾ ਮੈਨੂੰ ਜਦੋਂ ਵੀ ਮੌਕਾ ਮਿਲਿਆ ਨਾ ਮੈਂ ਆਖਿਆ ਤੁਸੀਂ ਇੱਕ ਵਾਰੀ ਉੱਥੇ ਕੋਈ ਫੰਕਸ਼ਨ ਅਟੈਂਡ ਕਰਿਆ ਤੁਹਾਨੂੰ ਜ਼ਿੰਦਗੀ ਭਰ ਯਾਦ ਰਹਿ ਸੀ ਵੀ ਵਾਕਈ ਬੰਦੇ ਉੱਥੇ मैं उसे लिए एक जिंदगी मुख्तस करना चाहना थैंक यू नायरा जी थैंक यू बहुत शुक्रिया अल्लाह लो जी हुण ओ देखो
ਸਾਡੇ ਅਲਵਿਦਾ ਹੋਣ ਦੀਆਂ ਦੀਆਂ ਘੜੀਆਂ ਆ ਗਈਆਂ। ਬਹੁਤ ਸਾਰੇ ਜੀਆਂ ਨੇ ਸਾਨੂੰ ਯਾਦ ਕੀਤਾ, ਇੱਕ ਸਵਾਲ ਵੀ ਉਹਨਾਂ ਦੇ ਸਾਹਮਣੇ ਰੱਖਿਆ ਸੀ ਤੇ ਇਰਮ ਨੇ ਲਾਹੌਰ ਤੋਂ ਕਿਹਾ ਕਿ ਜਿਹੜੀ ਨਜ਼ਮ ਇਹਨਾਂ ਨੇ ਪੜ੍ਹੀ ਹੈ ਬਹੁਤ ਅੱਛੀ ਹੈ, ਪਲੀਜ਼ ਇੱਕ ਵਾਰੀ ਫਿਰ ਪੜ੍ਹ ਦਿਓ। ਹੁਣ ਇਹਦੇ ਵਿੱਚ ਅਗਰ ਉਹ ਹਵਾਲਾ ਹੁੰਦਾ ਹੈ ਕਿ ਕਿਹੜੀ ਨਜ਼ਮ ਹੈ ਤੇ ਅਸੀਂ ਜ਼ਰੂਰ ਪੜ੍ਹਦੇ। ਖਾਲਿਦ ਸੱਜਣ ਗਰੁੱਪ ਵਾਲੇ ਕਹਿੰਦੇ ਨੇ ਅਫਜ਼ਲ ਵੀਰ ਜੀ ਮਹਿਮੂਦ ਅਵਾਨ ਜੀ ਨੂੰ ਬਹੁਤ ਸਲਾਮ, 7 ਸਾਲ ਸੋ ਗੁੱਡ, ਸ਼ੋ ਇਜ਼ ਸੋ ਨਾਈਸ, ਥੈਂਕ ਯੂ। ਮੁਸ਼ਤਾਕ ਫੈਸ਼ਨ ਟੂਡੇ ਵਾਲੇ ਕਹਿੰਦੇ ਨੇ ਕਿ ਮਹਿਮੂਦ ਜੀ ਤੁਹਾਨੂੰ ਨਿੱਘਾ ਨਿੱਘਾ ਸਲਾਮ ਤੇ ਜੀ ਆਇਆਂ। ਵਾਲੇਕੁਮ ਸਲਾਮ ਜੀ। ਤੇ ਕੀ ਆ ਉੱਚਾ ਯਾਚਾ ਸਲੀਮਾ ਤੇ ਅੱਖ ਉੱਚਾ ਸ਼ਿਮਲਾ ਤੇ ਅੱਖ ਮਸਤਾਨੀ ਤੇ ਇਹ ਮੇਰੇ FM ਢੋਲ ਦੀ ਨਿਸ਼ਾਨੀ, ਲਵ ਯੂ। ਵੇਖਿਆ ਹੋਵੇ ਕਿਸੇ ਸੁਣਿਆ ਹੋਵੇ ਮੇਰਾ ਆਈ ਲਵ ਯੂ। ਇਹ ਬੜੇ 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 ਪਿਆਰ ਕਰਨ ਵੇਲੇ ਤੇ ਮਸਰੂਫ ਤਰੀਨ ਵੇਲੇ ਲਾਈਨ ਤੇ ਹੁੰਦੇ ਤੇ ਜੀਆਂ ਨੂੰ ਮਹਿਮੂਦ ਅਵਾਨ ਜੀ, ਆਰਫ ਮੋਇਨ ਆਰਫ ਨੇ ਅੰਦਰੂਨ ਮੋਚੀ ਦਰਵਾਜ਼ੇ ਤੋਂ ਜੀਆਂ ਨੂੰ ਕਿਹਾ। ਮੁਸਕਾਨ ਨੇ ਕਿਹਾ ਕਿ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਕਿਤਾਬ ਦੀਆਂ ਛਪਣ ਦੀਆਂ, ਪਾਕਿਸਤਾਨ ਆਉਣ ਦੀਆਂ ਤੇ ਹੋਰ ਕਿੰਨੀਆਂ ਸਾਰੀਆਂ ਮੁਹੱਬਤਾਂ। ਅਲੀ ਸ਼ੇਖ ਨੇ ਅਸਲਾਮ ਵਾਲੇਕੁਮ ਭਾਜੀ, ਕੀ ਹਾਲ ਹੈ, ਕਿੱਦਾਂ ਫਿਰ ਘਰ ਸਭ ਖੈਰ ਹੈ? ਯਾਰ ਤੁਹਾਡੀ ਕੋਈ ਕਿਤਾਬ ਮੈਂ ਤੁਹਾਨੂੰ ਦੱਸ ਬੈਠਾ, ਮਹਿਮੂਦ ਅਵਾਨ ਜੀ ਦੀ ਕਿਤਾਬ ਵੀ ਤੁਹਾਨੂੰ ਦੱਸ ਬੈਠਾ, ਉਹਦਾ ਨਾਂ ਦੱਸ ਦਿਓ। ਮੇਰੀ ਕਿਤਾਬ ਦਾ ਨਾਂ ਹੈ, ਜੋ ਮੇਰੇ ਪ੍ਰੋਗਰਾਮ ਦਾ ਨਾਂ ਨਾਲ ਸੱਜਣ ਦੇ ਰਹੀਏ, ਤੇ ਮਹਿਮੂਦ ਜੀ ਸਾਹਿਬ ਦੀ ਕਿਤਾਬ ਦਾ ਨਾਂ ਹੈ ਵੀਣੀ ਲਿਖਿਆ ਦਿਨ, ਤੇ ਸਾਂਝ ਪਬਲਿਸ਼ਰਜ਼ ਨੇ ਛਾਪੀ। ਸਾਫਾਂ ਵਾਲੇ ਚੌਕ ਤੋਂ ਮਜ਼ਾਂਗਾ ਨੂੰ ਜਾਈਏ ਤੇ ਖੱਬੇ ਹੱਥ ਬੁੱਕ ਹੋਮ ਹੈ, ਤੇ ਉਹ ਬੁੱਕ ਸਟਰੀਟ ਹੀ ਬਣਾਤੀ ਉਹਨਾਂ ਨੇ, ਉੱਥੇ ਇਹ ਕਿਤਾਬ ਮਿਲ ਜਾਂਦੀ ਹੈ। ਜਾਣ ਲੱਗਿਆਂ ਤੁਹਾਨੂੰ ਈਮੇਲ ਵੀ ਦੱਸ ਦਿਆਂਗੇ ਜਿੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ, ਸ਼ਾਇਰ ਨਾਲ ਵੀ ਤੇ ਪਬਲਿਸ਼ਰ ਨਾਲ ਵੀ। ਅੱਛਾ, ਅੱਗੇ ਫਿਰ ਗਨੀ ਨੇ ਇਸਲਾਮ ਕਰ ਲਿਆ, ਉਹਨੇ ਸ਼ੋਅ ਨੂੰ ਬਹੁਤ ਅੱਛਾ ਕਿਹਾ। ਫਿਰ ਅਹਿਮਦ ਰਜ਼ਾ ਉਹਨਾਂ ਨੇ ਕਿਹਾ ਕਿ ਕੋਈ ਰੋਮਾਂਟਿਕ ਜਿਹਾ ਸ਼ੇਰ ਵੀ ਤੇ ਹੋਣੇ ਚਾਹੀਦੇ ਨੇ। ਉਹ ਕਮਲਿਆ ਸਾਰੇ ਰੋਮਾਂਟਿਕ ਹੀ ਸਨ। ਆਸਿਫ ਕਮਾਲ ਨੇ ਸਲਾਮ ਕਿਹਾ ਕਿ ਬਹੁਤ ਅੱਛਾ ਕਿਹਾ, ਬਹੁਤ ਸੋਹਣੀ ਸ਼ਾਇਰੀ। ਤੇ ਜ਼ੀਰਹਾਨ ਅਵਾਨ ਕੋਈ ਗਜ਼ਲ ਨਹੀਂ ਲਿਖੀ ਪੰਜਾਬੀ ਚ? ਇੱਥੇ ਇੱਕ ਥੀਸਿਸ ਰਿਹਾ ਜੀ, ਪੰਜਾਬੀ ਜਿਹੜੀ ਸ਼ਾਇਰੀ ਉਹਦਾ ਸੁਭਾਅ ਜਿਹੜਾ ਨਾ ਉਹ ਪੰਜਾਬੀ ਵਾਲਾ ਨਹੀਂ ਹੈ ਗਜ਼ਲ ਦਾ, ਹਨਾ, ਜਾਂ ਪੰਜਾਬੀ ਜ਼ੁਬਾਨ ਦਾ ਸੁਭਾਅ ਨਹੀਂ ਹੈ ਜਿਹਦਾ। ਹਾਲਾਂਕਿ ਐਸੀ ਕੋਈ ਗੱਲ ਨਹੀਂ ਹੈ। ਅਗਰ ਤੁਸੀਂ ਵਸੇਬੀ ਹੰਡੇ ਵਰਤੇ ਰਚਾ ਨਾਲ ਆਪਣੀ ਗੱਲ ਕਹਿੰਦੇ ਹੋ ਔਰ ਗੱਲ ਵੱਜਦੀ ਹੈ ਤੇ ਉਹਦੇ ਵਿੱਚ ਗਜ਼ਲ ਵੀ ਹੋ ਸਕਦੀ ਹੈ। ਕਹਿਣ ਦਾ ਢੰਗ ਹੈ ਕਿ ਉਹਨੂੰ ਤੁਸੀਂ ਉਰਦੂ ਆਇਆ ਹੋਇਆ ਜਾਂ ਉਹਦੀਆਂ ਜੜ੍ਹਾਂ ਜ਼ਮੀਨ 'ਚ ਨੇ ਕਿ ਨਹੀਂ। ਦੂਜਾ ਗਜ਼ਲ ਦਾ ਵੀ ਮਸਲਾ ਕਿ ਤੁਸੀਂ ਅਗਰ ਕੋਈ ਪੂਰੀ ਗੱਲ ਕਰਨੀ ਹੈ, ਕੋਈ ਕੰਪੈਕਟ ਗੱਲ ਕਰਨੀ ਹੈ, ਉਹਦੇ ਵਿੱਚ ਗੱਲ ਵੱਖਰੀ ਵੱਖਰੀ ਹੋ ਜਾਂਦੀ ਹੈ ਤੇ ਤੁਸੀਂ ਰਦੀਫ ਤੇ ਕਾਫੀਏ ਦਾ ਬੰਬਲ ਭੂਸੇ 'ਚ ਫਸ ਕੇ ਉਹ ਕਿਸ਼ਤਾਂ 'ਚ ਸ਼ਾਇਰੀ ਕਰਦਾ, ਉਹ ਅਸਲ ਗੱਲ ਵਿੱਚ ਹੀ ਰਹਿ ਜਾਂਦੀ ਹੈ ਤੇ ਰਿਦਮ ਅੱਗੇ ਆ ਜਾਂਦਾ। ਤੇ ਅੱਗੋਂ ਹੈ ਜੀ ਚੌਧਰੀ ਸ਼ਹਿਰਯਾਰ ਨੇ, ਮੈਂ ਪੰਜਾਬੀ ਅੱਜ ਸੁਣੀ ਹੈ ਤੇ ਮੈਂ ਬੋਲਦਾ ਨਹੀਂ ਹੈ, ਲੇਕਿਨ ਤੁਹਾਨੂੰ ਤੁਹਾਡੇ ਲੋਕਾਂ ਨੂੰ ਸੁਣ ਕੇ ਅੱਜ ਮੈਂ ਪੰਜਾਬੀ ਹੋ ਗਿਆ ਔਰ ਪੰਜਾਬੀ ਦਾ ਮਜ਼ਾ ਆਇਆ। ਕਿਆ ਗੱਲ, ਕਿਆ ਬਾਤ। ਤੇ ਉਜ਼ਮਾ ਫਰੋਮ ਬੇਗਮਪੁਰਾ, ਤੁਹਾਡਾ ਪ੍ਰੋਗਰਾਮ ਬੜੇ ਸ਼ੌਕ ਨਾਲ ਸੁਣਨੀ ਹੈ। ਨੂਰ ਜਹਾਂ ਦਾ ਗਾਣਾ ਸ਼ਿਖਰ ਦੁਪਹਿਰੇ ਪਿਪਲੀ ਦੇ ਥੱਲੇ ਵਣਕਾ ਦਿਓ, ਛਣਕਾ ਦਿਓ ਵੰਗਾ ਵਣਕਾ ਦਿਓ। ਅੱਜ ਦੇ ਮਹਿਮਾਨਾਂ ਨੇ ਨੂੰ ਮੇਰਾ ਖਲੂਸ ਭਰਿਆ ਸਲਾਮ। ਅੱਗੋਂ ਸਿਦਰਾ ਹਨੀਫ ਨੇ ਕਿਹਾ ਕਿ ਲਾਹੌਰ ਤੋਂ ਆ ਮੈਂ, ਤੇ ਤੁਹਾਡੇ ਪ੍ਰਾਹੁਣਿਆਂ ਨੂੰ ਜੀਆਂ ਨੂੰ, ਬਹੁਤ ਅੱਛੀ ਸ਼ਾਇਰੀ ਇਹਨਾਂ ਦੀ ਸੁਣੀ, ਮੇਰਾ ਸਲਾਮ ਵੀ ਇਹਨਾਂ ਨੂੰ ਦੇਣਾ। ਐਮ ਅਸ਼ਰਫ ਰਾਵੀ ਰੋਡ ਸਾਹਿਬ, ਮੈਂ ਮੇਰੇ ਮਾਪੇ 65 ਵਿੱਚ ਇੰਡੀਆ ਸਰਹੱਦ ਤੋਂ ਮੁਹਾਜਰ ਹੋ ਕੇ ਇੱਥੇ ਆਏ ਤੇ ਤੁਹਾਡੀ ਮੈਂ ਸ਼ਾਇਰੀ ਸੁਣੀ, ਸਾਡੇ ਬਾਬੇ ਲੀਕਾਂ ਚੁੰਮੀਆਂ, ਤੇ ਅਸੀਂ ਬੜਾ ਹੀ ਰੋਏ। ਹੁਣ ਦੂਸਰੀ ਵਾਰ ਸੁਣ ਰਹੇ ਹਾਂ, ਅੱਜ ਫਿਰ ਸੁਣਾ ਦਿਓ। ਮਲੰਗਣੀ ਨੇ ਕਿਹਾ ਜੀ ਉਹ ਗਾਇਕਾ ਜਿਹੜੀ ਉਹ ਲਤਾ ਮੰਗੇਸ਼ਕਰ ਹੈ, ਨਵਾਂ ਅਜੇ ਰਿਫਰੈਸ਼ ਨਹੀਂ ਹੋਇਆ, ਸਾਡਾ 10 ਮਿੰਟ ਬਾਅਦ ਰਿਫਰੈਸ਼ ਹੁੰਦਾ ਤੇ ਇਸ ਲਈ ਕਿਸੇ ਨੇ ਵੀ ਹੁਣ ਤੱਕ ਉਹ ਗੀਤ ਨਹੀਂ ਬੁੱਝਿਆ ਜਿਹੜਾ ਅਸੀਂ ਰੱਖਿਆ ਸੀ ਸਵਾਲ ਦੇ ਤੌਰ ਤੇ। ਉਹ ਮੈਂ ਥੋੜਾ ਜਿਹਾ ਇੰਤਜ਼ਾਰ ਕਰ ਰਿਹਾ ਕਿ ਹਾਂ ਆਮ ਸਹਿਰ ਉਹਨੇ ਕਿਹਾ ਜੀ ਪੁਸ਼ਪਾ ਚੋਪੜਾ ਇਜ਼ ਦਾ ਸਿੰਗਰ ਆਫ ਦਿਸ ਸੌਂਗ। ਵਾਹ ਵਾਹ, ਬੜੀ ਕੁੜੀ
ਦੇਖ ਲਓ ਜੀ, ਵਾਹ ਜੀ ਵਾਹ, ਬੁੱਝ ਲਿਆ। ਮੈਨੂੰ ਲੱਗਦਾ ਕਈਆਂ ਨੇ ਨੈਟ ਨੁੱਟ ਵੀ ਖੋਲਿਆ। ਮਕਸੂਦ ਨਵਾਜ਼ ਸਾਹਿਬ ਜਿਹੜੇ ਚੰਗੇ ਸੰਗੀਤ ਨਾਲ ਜੁੜੇ ਨੇ, ਉਹਨਾਂ ਨੇ ਵੀ ਸੁਰਿੰਦਰ ਕੌਰ ਕਹਿ ਦਿੱਤਾ ਹੈ। ਫੈਸਲ ਇਕਬਾਲ ਨੇ ਪਤਾ ਨਹੀਂ ਕੀ ਕਹਿਣਾ, ਗੁੱਸੇ ਨਾਲ ਨਾ ਬੋਲਿਆ ਕਰੋ। ਮੁਸਕਾਨ ਨੇ ਹਾ ਔਰ ਮੈਂ ਕਹਿੰਦੀ ਹਾਂ ਕਿਸੇ ਗੱਲ ਹੋਈ ਨਾ ਸਾਡੀ ਤੇ ਉਹਦੇ ਤੇ ਕਿਹਾ ਜੀ ਮੌਤ ਵਾਲਾ। ਅੱਛਾ, ਇਹਦੇ ਨਾਲ ਹੀ ਹੁਣ ਇੱਕ ਗੱਲ ਲੈ ਕੇ ਜਾਂਦਿਆਂ ਇੱਕ ਨਜ਼ਮ ਤੇ ਸਾਡੇ ਸੁਣਨ ਵਾਲਿਆਂ ਲਈ ਕੋਈ ਪੈਗਾਮ, ਕਿਉਂਕਿ ਉਹ ਬਾਹਰ ਜਿਹੜੇ ਸਾਡੇ ਅਗਲੇ ਜੀ ਜਿਹੜੇ ਨੇ ਕੁਦੂਸ ਮਸਤਾਨਾ ਸਾਹਿਬ, ਉਹ ਵੀ ਬੜੇ ਮਜ਼ੇਦਾਰ ਜੀ ਨੇ ਔਰ ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ। ਉਹ ਉਹਨਾਂ ਦਾ ਇੱਕੋ ਨੰਬਰ ਹੈ। ਇੱਕ ਨਿੱਕੀ ਜੀ ਛੋਟੀ ਜੀ ਨਜ਼ਮ ਹੈ ਤੇ ਜਿਹਨੂੰ ਅਸੀਂ ਖੁੱਲੀ ਨਜ਼ਮਾਂ ਕਹਿੰਦੇ ਹਾਂ, ਕਿਉਂਕਿ ਕਈਆਂ ਦਾ ਹੁਣ ਸੌਣ ਦਾ ਟਾਈਮ ਹੋਣਾ। ਤੇ ਦੀਦ ਕੰਗੀ ਕਰਕੇ ਸੁਤਾ ਕਰ, ਉਹ ਕਹਿੰਦੇ ਨੇ ਰੋਮਾਂਟਿਕ ਨਹੀਂ ਆ, ਸੁਣ ਲਾ ਵੀ ਕੰਗੀ ਕਰਕੇ ਸੁਤਾ ਕਰ, ਕੀ ਪਤਾ ਖਾਬਾਂ ਵਿੱਚ ਕਿਸੇ ਵਿਖਰਿਆਂ ਵਾਲਾਂ ਵਾਲੀ ਦੀ ਦੀਦ ਹੋਣੀ ਹੋਵੇ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਬੜਾ ਮਜ਼ਾ ਆਇਆ ਆਪਣਾ ਸਾਇਰ ਸਾਹਿਬ। ਅੱਛਾ, ਇੱਕ ਹੋਰ ਮੈਂ ਤਾਰੀ ਨਜ਼ਮ ਸੁਣਾਨਾ ਜੀ। ਅਸੀਂ ਆਮ ਲੋਕ ਸਾਂ, ਸਾਡੇ ਆਮ ਲੋਕਾਂ ਵਰਗੇ ਦੁੱਖ ਸਨ, ਵੱਡੇ ਵੱਡੇ। ਬਹੁਤ ਤੁਸੀਂ ਬਹੁਤ ਕਸਮੇ। ਅਸੀਂ ਆਮ ਲੋਕ ਸਾਂ, ਸਾਡੇ ਆਮ ਲੋਕਾਂ ਵਰਗੇ ਦੁੱਖ ਸਨ, ਵੱਡੇ ਵੱਡੇ, ਤੇ ਸਾਡੀਆਂ ਆਮ ਲੋਕਾਂ ਵਰਗੀਆਂ ਖੁਸ਼ੀਆਂ ਸਨ, ਨਿੱਕੀਆਂ ਨਿੱਕੀਆਂ। ਪਰ ਤੇਡੀਆਂ ਇਹਨਾਂ ਅੱਖਾਂ ਨੇ ਸਾਨੂੰ ਆਮ ਨਹੀਂ ਰਹਿਣ ਦਿੱਤਾ। ਤੇ ਮੈਨੂੰ ਹੁਣ ਕੁਝ ਹੋਰ ਨਹੀਂ ਕਹਿਣ ਦਿੱਤਾ। ਤੇ ਤੁਹਾਡਾ ਕਹਿਣ ਜਿਹੜਾ ਉਹ ਸਾਡੇ ਲਈ ਮਤਲਬ ਸੁਗਾਤ ਵਰਗਾ, ਤੇ ਤੁਸੀਂ ਸੁਣਨ ਵਾਲਿਆਂ ਨਾਲ ਉਚੇਚੀ ਗੱਲ ਜਿਹੜੀ ਉਹ ਪੱਲੇ ਬੰਨਣ ਨਾਲ ਲੈ ਕੇ ਟੁਰਨ ਅਜਿਹਾ ਸੁਣਿਆ ਕੁਝ ਉਚੇਚੀ ਗੱਲ ਆਪਣਾ ਸਾਇਰ ਸਾਹਿਬ ਇਹੀ ਹੈ ਜਿਹੜੀ ਤੁਸੀਂ ਵੀ ਕਰਦੇ ਰਹਿੰਦੇ ਹੋ ਤੇ ਮੈਂ ਫਿਰ ਕਰਨ ਲੱਗਾ, ਕਿਉਂਕਿ ਮੈਂ ਪੂਰੀ ਦੁਨੀਆ 'ਚ ਸਫ਼ਰ ਵੀ ਕੀਤਾ ਆਪਣੇ ਕੰਮ ਦੇ ਸਿਲਸਿਲੇ 'ਚ, ਤੇ ਮੈਂ ਕੋਈ ਕੌਮ ਨਹੀਂ ਵੇਖੀ ਜਿਹੜੀ ਆਪਣੀ ਮਾਂ ਬੋਲੀ ਦੇ ਵਿੱਚ ਗੱਲ ਕਰਦਿਆਂ ਹੋਇਆਂ ਸ਼ਰਮਾਂਦੀ ਹੋਵੇ ਤੇ ਕੰਪਲੈਕਸ ਦਾ ਸ਼ਿਕਾਰ ਹੋਵੇ, ਸਿਵਾਏ ਸਾਡੇ ਪੰਜਾਬੀਆਂ ਦੇ, ਉਹ ਵੀ ਸਾਡੇ ਪਾਕਿਸਤਾਨ ਦੇ ਪੰਜਾਬੀਆਂ ਦੇ। ਇਹ ਪਤਾ ਨਹੀਂ ਜਦੋਂ ਦਾ ਅੰਗਰੇਜ਼ ਆਇਆ ਉਹਨੇ ਸਾਡੇ ਨਾਲ ਕੀ ਹੱਥ ਕੀਤਾ ਕਿ ਸਾਨੂੰ ਪੰਜਾਬੀ ਬੋਲਦੇ ਹੋਏ ਵੀ ਸ਼ਰਮ ਆਉਂਦੀ ਹੈ। ਔਰ ਜਿੰਨੀ ਦੁਨੀਆ ਹੈ, ਮੇਰਾ ਪੁੱਤਰ ਵੀ ਪੜ੍ਹਦਾ ਹੁਣ ਉੱਥੇ ਡਬਲਨ ਵਿੱਚ, ਜਿੰਨੀ ਦੁਨੀਆ ਹੈ ਉਹ ਕਹਿੰਦੇ ਨੇ ਆਪਣੀ ਜ਼ਬਾਨ ਵਿੱਚ ਬੋਲੋ। ਅੱਛਾ, ਉਹ ਕਹਿੰਦੇ ਨੇ ਕਿ ਜਦੋਂ ਮਾਂ ਵੀ ਬੋਲਦੀ ਹੈ ਆਪਣੇ ਪੁੱਤਰ ਨਾਲ ਕਿਸੇ ਵੀ ਹੋਰ ਜ਼ਬਾਨ ਵਿੱਚ ਆਪਣੀ ਮਾਂ ਬੋਲੀ ਦੇ ਇਲਾਵਾ, ਤੇ ਉਹ ਬੱਚੇ ਦਾ ਜਿਹੜਾ ਕਮਿਊਨੀਕੇਸ਼ਨ ਹੈ, ਬੱਚੇ ਨੇ ਜਿਹੜੀ ਗੱਲ ਕਰਨੀ ਹੈ, ਉਹਦੀ ਪਰਸਨੈਲਿਟੀ, ਉਹਦੀ ਸ਼ਖਸੀਅਤ ਤਬਾਹ ਕਰ ਦਿੰਦੀ ਹੈ, ਕਿਉਂਕਿ ਉਹ ਆਪ ਗੱਲ ਕਰਨ ਤੋਂ ਪਹਿਲੇ ਦਿਮਾਗ ਵਿੱਚ ਟਰਾਂਸਲੇਟ ਕਰਦੀ ਹੈ ਉਹਨੂੰ ਉਰਦੂ ਦੇ ਵਿੱਚ ਜਾਂ ਅੰਗਰੇਜ਼ੀ 'ਚ ਜਾਂ ਕਿਸੇ ਵੀ ਜ਼ਬਾਨ ਵਿੱਚ। ਉਹਦੇ ਨਾਲ ਜਿਹੜੀ ਉਹਦੇ ਅੰਦਰ ਇਨੋਵੇਸ਼ਨ ਤੇ ਉਹਦੇ ਅੰਦਰ ਜਿਹੜੀ ਸ਼ਖਸੀਅਤ ਖੂਬੀਆਂ ਪੈਦਾ ਹੋਣੀਆਂ ਨੇ ਉਹ ਅੱਧੀਆਂ ਉੱਥੇ ਹੀ ਮਰ ਜਾਂਦੀਆਂ, ਜਿਹੜਾ ਵਿਜ਼ਨ ਬਣਨਾ, ਕਿਉਂਕਿ ਉਹਨੇ ਜਿਹੜਾ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ, ਕ੍ਰੀਏਟਿਵ ਹੋਣਾ, ਉਹ ਸਾਰਾ ਤੁਸੀਂ ਉੱਥੇ ਹੀ ਮਾਰ ਦਿੰਦੇ ਹੋ ਪਹਿਲੇ ਹੀ 3-4 ਸਾਲਾਂ ਦੇ ਵਿੱਚ। ਸੋ ਇਸ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੇ ਅਸੀਂ ਲੋਕ ਹਾਂ ਸਾਰੇ, ਉਹ ਕਿਸੇ ਟਾਈਮ ਸੋਚੀਏ, ਜ਼ਰਾ ਗੌਰ ਕਰੀਏ ਕਿ ਯਾਰ ਇੰਨੇ ਮਾੜੇ ਲੋਕ ਹਾਂ ਅਸੀਂ, ਪਰ ਸਾਨੂੰ ਆਪਣੀ ਜ਼ਬਾਨ, ਆਪਣੇ ਮਾਂ ਪਿਓ ਦੀ ਜ਼ਬਾਨ ਉਹ ਬੋਲਦੇ ਵੀ ਸ਼ਰਮ ਆਉਂਦੀ ਹੈ, ਜਾਂ ਅਸੀਂ ਆਪਣੇ ਆਪ ਨੂੰ ਨਿੱਕਾ ਤੇ ਛੋਟਾ ਤੇ ਘਟੀਆ ਫੀਲ ਕਰਨ ਲੱਗ ਪੈਂਦੇ ਹਾਂ। ਔਰ ਇਹ ਕਿਸੇ ਹੋਰ ਮੁਲਕ ਦੇ ਬੰਦੇ ਦੇ ਸਾਹਮਣੇ ਗੱਲ ਕਰੋਗੇ ਤੇ ਉਹਨੂੰ ਸ਼ਰਮ ਆ ਜਾਏਗੀ ਜਦੋਂ ਤੁਸੀਂ ਕਹੋਗੇ, ਜਦੋਂ ਉਹਦੇ ਨਾਲ ਤੁਸੀਂ ਉਸ ਦੀ ਜ਼ਬਾਨ ਕਿਸੇ ਹੋਰ ਜ਼ਬਾਨ ਵਿੱਚ ਗੱਲ ਕਰੋਗੇ ਜਿਹੜੀ ਤੁਹਾਡੀ ਮਾਂ ਦੀ ਜ਼ਬਾਨ ਨਹੀਂ, ਤੇ ਉਹ ਵੀ ਕਹੇਗਾ ਕਿ ਕਿਸ ਕਲਚਰ ਦਾ ਬੰਦਾ, ਕੈਸਾ ਬੰਦਾ ਜਿਹੜਾ ਆਪਣੀ ਮਾਂ ਬੋਲੀ ਗੱਲ ਹੀ ਨਹੀਂ ਕਰ ਸਕਦਾ, ਅਸਲ ਤੋਂ ਦੂਰ ਹੈ। ਤੇ ਇਹ ਜਿਹੜਾ, ਔਰ ਇਹ ਸਾਡੀ ਜਿਹੜੀ ਮਿਡਲ ਕਲਾਸ ਹੈ, ਉਹਦਾ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਉਹਨੂੰ ਉਰਦੂ ਬੋਲ ਕੇ ਵੀ ਲੱਭਣਾ ਛੱਪਣਾ ਕੁਝ ਨਹੀਂ, ਅੰਗਰੇਜ਼ੀ ਉਹਨੂੰ ਆਉਣੀ ਕੋਈ ਨਹੀਂ ਐਡੀ ਛੇਤੀ, ਉਰਦੂ ਚ ਉਰਦੂ ਚ ਲੱਭਣਾ ਕੁਝ ਨਹੀਂ, ਤੇ ਪੰਜਾਬੀ ਦੇ ਮਾਣ ਤੇ ਉਹਨੇ ਜੀਣਾ, ਔਰ ਉਹ ਆਪਣੀ ਪਛਾਣ ਗਵਾਈ ਬੈਠੇ ਨੇ। ਉਹ ਸ਼ਰਮਾਂਦਾ ਪਿਆ ਉਹਦੇ ਤੋਂ ਗੱਲ ਕਰਦੇ ਆ, ਮਤਲਬ ਲੋਕਾਂ ਦੇ ਤੁਹਾਨੂੰ ਜੰਗਲੀ ਕਹਿਣ ਨਾਲ ਜਾਂ ਲੋਕਾਂ ਦੀ ਤੁਹਾਡੀ ਗੱਲ ਬਣਾਉਣ ਨਾਲ ਤੁਸੀਂ ਨਿੱਕੇ ਨਹੀਂ ਹੋ ਜਾਂਦੇ। ਨਿੱਕੇ ਤੁਸੀਂ ਉਦੋਂ ਹੁੰਦੇ ਹੋ ਜਦੋਂ ਤੁਸੀਂ ਆਪਣੇ ਆਪ ਨੂੰ ਨਿੱਕਾ ਸਮਝਣ ਲੱਗ ਪੈਂਦੇ ਹੋ। ਸੋ ਸਾਡੇ ਇੱਥੋਂ ਦੇ ਪੰਜਾਬੀਆਂ ਨੇ ਆਪਣੇ ਆਪ ਨੂੰ ਨਿੱਕਾ ਸਮਝਣਾ ਸ਼ੁਰੂ ਕਰ ਦਿੱਤਾ,
ਤੇ ਮੇਰੀ ਦਰਖਾਸਤ ਇਹ ਹੀ ਹੈ, ਔਰ ਅਸੀਂ ਇਹ ਸੋਚ ਕੇ ਆਏ ਸਾਂ ਪੰਜਾਬੀ ਵੱਲ ਕਿ ਯਾਰ ਅਸੀਂ ਐਡੇ ਮਾੜੀ ਤੇ ਨਹੀਂ ਸਾਡੀ ਜ਼ਬਾਨ, ਯਾਨੀ ਅਸੀਂ ਆਪਣੇ ਗੁਣ ਜਿਹੜੇ ਆ ਉਹ ਛਪਾਈ ਫਿਰਦੇ ਆ ਤੇ ਸ਼ਰਮਾਂਦੇ ਫਿਰਦੇ ਆ ਵੀ ਸਾਨੂੰ ਯਾਰ ਵੇਖੋ ਕਿੰਨੀ ਗੁਣੀ ਜ਼ਬਾਨ ਹੈ ਸਾਡੀ। ਤੇ ਇਸ ਕੰਪਲੈਕਸ ਚੋਂ ਨਿਕਲਣ ਵਾਸਤੇ ਮੇਰੀ ਬਸ ਤੁਸੀਂ ਕੰਮ ਕਰ ਰਹੇ ਹੋ ਤੇ ਮੇਰੀ ਬਾਕੀਆਂ ਨੂੰ ਵੀ ਗੁਜ਼ਾਰਿਸ਼ ਹੈ ਕਿ ਕੁਝ ਹੋਰ ਜ਼ਬਾਨਾਂ ਨਾਲ ਲੱਭਣਾ ਛੱਬਣਾ ਕੋਈ ਨਹੀਂ ਜੇ, ਉਹ ਰੱਜ ਨਹੀਂ ਹੋਣਾ। ਔਰ ਦੂਸਰੀ ਗੱਲ ਹੈ ਕਿ ਤੁਹਾਡਾ ਜਿਹੜਾ ਕ੍ਰੀਏਟਿਵ ਸੈਲਫ ਹੈ ਉਹ ਹੀ ਡਿਸਕਵਰ ਨਹੀਂ ਹੋਣਾ ਬਿਲਕੁਲ, ਔਰ ਉਹਦੇ ਨਾਲ ਤੁਸੀਂ ਕੁਝ ਨਵਾਂ ਨਹੀਂ ਕਰ ਸਕਣਾ ਕਿਸੇ ਹੋਰ ਬੋਲੀ ਔਰ ਜੇ ਅੱਜ ਦੀ ਤਰੱਕੀ ਵੀ ਨਹੀਂ ਕਰ ਸਕਣੀ। ਔਰ ਅੱਜ ਦੀ ਜਨਰੇਸ਼ਨ ਜਿਨ੍ਹਾਂ ਦੇ ਹੁਣ ਪੁੱਤਰ ਨਿੱਕੇ ਨਿੱਕੇ ਨੇ ਜਾਂ ਔਲਾਦਾਂ ਨੇ, ਜੇ ਉਹਨਾਂ ਨੇ ਨਾ ਬੋਲਿਆ ਤੇ ਉਹਨਾਂ ਦੇ ਪੋਤਰਿਆਂ ਨੇ ਕੁਝ ਨਹੀਂ ਜੇ ਬੋਲਣਾ। ਹਾਂ, ਜੇ ਵਿੱਚੋਂ ਇੱਕ ਲਿੰਕ ਜਿਹਨੂੰ ਕਹਿੰਦੇ ਨੇ ਮੁੱਕ ਗਿਆ ਤੇ ਫਿਰ ਉਸ ਤੋਂ ਬਾਅਦ ਕੁਝ ਨਹੀਂ ਲੱਭਣਾ। ਤੇ ਇਸ ਤੋਂ ਇਲਾਵਾ ਹੋਰ ਮਤਲਬ ਮੇਰੀ ਦਰਖਾਸਤ ਹੈ, ਮਿੰਨਤ ਹੈ, ਬੇਨਤੀ ਹੈ ਕਿ ਇਹ ਜ਼ੁਲਮ ਨਾ ਕਰੋ। ਤੇ ਅਸੀਂ ਲਿਖਦੇ ਇਸ ਤੋਂ ਪਏ ਹਾਂ ਕਿਉਂਕਿ ਸਾਡਾ ਕੋਈ ਕਮਰਸ਼ੀਅਲ ਪਰਪਸ ਤੇ ਹੈ ਨਹੀਂ, ਕੋਈ ਮਕਸਦ। ਸਾਡਾ ਮਕਸਦ ਸਿਰਫ ਇਹ ਹੈ ਕਿ ਇਹਨਾਂ ਨੂੰ ਵੀ ਦੱਸਿਆ ਜਾਏ ਕਿ ਤੁਸੀਂ ਕਿਸੇ ਵੀ ਜ਼ਬਾਨ ਦੇ ਅਦਬ ਦੇ ਜੋ ਲਿਖਿਆ ਗਿਆ ਪੰਜਾਬੀ 'ਚ, ਉਹ ਕਿਸੇ ਵੀ ਜ਼ਬਾਨ ਦੇ ਅਦਬ ਦੇ ਸਾਹਮਣੇ ਰੱਖ ਕੇ ਸੀਨਾ ਤਾਣ ਕੇ ਤੁਸੀਂ ਕਹਿ ਸਕਦੇ ਹੋ ਕਿ ਇਹ ਸਾਡੀ ਜ਼ਬਾਨ 'ਚ ਲਿਖਿਆ ਗਿਆ। ਬਹੁਤ ਇਹ ਘੱਟ ਨਹੀਂ। ਤੇ ਸ਼ੁਕਰੀਆ ਤੁਹਾਡਾ, ਤੁਹਾਡੇ ਸੁਣਨ ਵਾਲਿਆਂ ਦਾ, ਬੜਾ ਮਜ਼ਾ ਆਇਆ। ਤੇ ਜੁੰਦੇ ਰਹੋ। ਪੰਜਾਬੀ ਕਹਿੰਦੇ ਨੇ ਕਿ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਤੇ ਰੱਬਾ ਤੇਰੀ ਰਾਤ ਮੁੱਕ ਗਈ। ਤੇ ਸਾਡੇ ਅੱਜ ਦੀ ਬਾਤ ਮੁੱਕ ਗਈ, ਲੇਕਿਨ ਬਾਤ ਟੁਰਦੀ ਹੈ। ਜਿਹੜੀ ਗੱਲ ਮਹਿਮੂਦ ਅਵਾਨ ਜੀ ਨੇ ਕਹੀ ਹੈ ਉਹਨਾਂ ਉਹ ਸਮਝੋ ਕਿ ਮੇਰੀ ਗੱਲ ਹੈ ਜਿਹੜੀ ਅਸੀਂ ਹਰ ਪ੍ਰੋਗਰਾਮ 'ਚ ਅਕਸਰ ਕਰਦੇ ਰਹਿੰਦੇ ਹਾਂ। ਉਹਦੇ ਵਿੱਚ ਇਹ ਹੈ ਕਿ ਆਪਣੀ ਬੋਲੀ ਜਿੰਨਾ ਚਿਰ ਤੱਕ ਤੁਹਾਨੂੰ ਆਪਣੀ ਬੋਲੀ ਨਹੀਂ ਆਉਂਦੀ, ਪੂਰੀ ਬੋਲੀ ਨਹੀਂ ਆਉਂਦੀ, ਉਹਦੀ ਸਮਝ ਨਹੀਂ ਹੈ, ਉਹ ਤੁਹਾਡੀ ਰੂਹ ਦਾ, ਅਹਿਸਾਸ ਦਾ, ਸੋਚ ਦਾ, ਤੁਹਾਡੇ ਜ਼ਿਹਨ ਦਾ ਹਿੱਸਾ ਨਹੀਂ ਹੈ, ਤੇ ਤੁਸੀਂ ਦੁਨੀਆ ਦੀ ਕੋਈ ਹੋਰ ਜ਼ੁਬਾਨ ਵੀ ਨਹੀਂ ਸਿੱਖ ਸਕਦੇ, ਨਾ ਜਾਣ ਸਕਦੇ, ਨਾ ਪੜ੍ਹ ਸਕਦੇ ਹੋ, ਤੇ ਨਾ ਹੀ ਉਸ ਨੂੰ ਮਾਣ ਮਹਿਸੂਸ ਕਰ ਸਕਦੇ ਹੋ। ਆਪਣੀ ਬੋਲੀ ਦੇ ਵਿੱਚ ਹਰ ਕੌਮ ਨੇ, ਦੁਨੀਆ ਦੀ ਹਰ ਕੌਮ ਨੇ ਤਰੱਕੀ ਕੀਤੀ ਹੈ। ਜਿੰਨੀਆਂ ਵੀ ਵੱਡੀਆਂ ਕੌਮਾਂ ਨੇ, ਕੋਈ ਐਸੀ ਕੌਮ ਨਹੀਂ ਜਿਹਨੇ ਆਪਣੀ ਜ਼ੁਬਾਨ ਛੱਡ ਕੇ ਤਰੱਕੀ ਕੀਤੀ ਹੋਵੇ। ਔਰ ਅਸੀਂ ਆਪਣੀ ਜ਼ੁਬਾਨ ਛੱਡ ਕੇ, ਆਪਣੀ ਪਛਾਣ ਛੱਡ ਕੇ, ਆਪਣਾ ਵਿਰਸਾ ਛੱਡ ਕੇ ਸਮਝ ਲਓ ਕਿ ਅਸੀਂ ਆਪਣਾ ਆਪਾ ਹੀ ਗਵਾਈ ਬੈਠੇ ਹਾਂ। ਸੋ ਆਪਣੇ ਹਸਤੀ ਨੂੰ ਲੱਭੋ, ਆਪਣੀ ਸਰਮਸਤੀ ਨੂੰ ਲੱਭੋ, ਔਰ ਉਹ ਆਪਣੀ ਬੋਲੀ ਔਰ ਦੂਜੀਆਂ ਬੋਲੀਆਂ ਨਾਲ ਵੀ ਪਿਆਰ ਕਰੋ, ਉਹਨਾਂ ਦਾ ਇਹਤਰਾਮ ਕਰੋ, ਪਰ ਆਪਣੀ ਬੋਲੀ ਛੱਡ ਕੇ ਨਹੀਂ। ਜਿਉਂਦੇ ਰਹੋ, ਵਸਦੇ ਰਹੋ, ਆਪਣਾ ਰੱਖਣਾ ਬਹੁਤ ਜ਼ਿਆਦਾ ਖਿਆਲ। ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਧੰਨ ਸ਼ੁਕਰਾਨਾ ਮਹਿਮੂਦ ਅਵਾਨ ਜੀ ਹੋਰਾਂ ਦਾ ਕਿ ਇਹਨਾਂ ਨੇ ਆ ਕੇ ਸਾਨੂੰ ਮਾਣ ਬਖਸ਼ਿਆ। ਤੇ ਇਹਦੇ ਨਾਲ ਹੀ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਜੇ ਕਿਸੇ ਨੇ ਫੀਡਬੈਕ ਦੇਣਾ ਤੇ SAAHIR ਸਾਹਿਰ 103@gmail.com, ਸਾਹਿਰ 103@gmail.com ਤੇ afzalsahir.com ਤੇ ਫੀਡਬੈਕ ਦੇ ਸਕਦੇ ਹੋ, ਫੇਸਬੁੱਕ ਤੇ ਵੀ ਦੇ ਸਕਦੇ ਹੋ, ਖਤ ਵੀ ਲਿਖ ਸਕਦੇ ਹੋ। ਪ੍ਰੋਗਰਾਮ ਨਾਲ ਸੱਜਣ ਦੇ ਰਹੀਏ। ਮਸਤ FM 103 LDA ਪਲਾਜ਼ਾ ਲਾਹੌਰ। ਤੇ ਜਾਂਦੇ ਜਾਂਦੇ ਇੱਕ ਬੜਾ ਫਕੀਰੀ ਰੰਗ, ਦਰਵੇਸ਼ੀ ਰੰਗ ਤੁਹਾਨੂੰ ਸੁਣਾਉਂਦੇ ਹਾਂ ਨੂਰਾਂ ਦੀ ਆਵਾਜ਼ 'ਚ। ਤੇ ਇਹ ਸੁਣਨਾ ਔਰ ਕੁਦੂਸ ਮਸਤਾਨਾ ਦੀਆਂ ਰਸੀਲੀਆਂ ਤੇ ਮਿੱਠੀਆਂ ਗੱਲਾਂ ਨੂੰ ਮਾਨਣਾ। ਜਿਉਂਦੇ ਰਹੋ, ਵਸਦੇ ਰਹੋ। ਲੈਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਤੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।
ਭਾਈ ਅਸਾਂ ਤੇਰੇ ਤੇ ਆਉਂਦਾ ਜਾਂਦਾ ਤੱਕਦਾ ਰਵੀਂ ਉਹ ਖੁੱਲੀ ਰਾਹ ਵਿੱਚ ਭਾਈ ਅਸਾਂ ਤੇਰੇ ਹੱਟ ਮੁੱਲਾ ਮੈਨੂੰ ਰੋਕਣਾ ਮੈਨੂੰ ਮੱਥੇ ਤਿਲਕ ਲਗਾਵਣ ਦੇ ਹੱਟ ਮੁੱਲਾ ਮੈਨੂੰ ਰੋਕਣਾ ਮੱਥੇ ਤਿਲਕ ਲਗਾਵਣ ਦੇ ਮੱਥੇ ਤਿਲਕ ਲਗਾ ਕੇ ਉਹ ਮੈਨੂੰ ਘਰ ਕੰਜਰਾਂ ਦੇ ਜਾਵਣ ਦੇ ਮੱਥੇ ਤਿਲਕ ਲਗਾ ਕੇ ਉਹ ਮੈਨੂੰ ਘਰ ਕੰਜਰਾਂ ਦੇ ਜਾਵਣ ਦੇ ਕੰਜਰੀ ਬਣਿਆ ਇੱਜ਼ਤ ਨਾ ਕੱਟਦੀ ਨੱਚ ਕੇ ਯਾਰ ਮਨਾਵਣ ਦੇ ਉਹ ਪਾਈ ਸਾਰਾ ਵਿੱਚ ਤੇਰੇ ਤੇ ਆਉਂਦਾ ਜਾਂਦਾ ਤੱਕਦਾ ਰਵੀਂ ਉਹ ਖੁੱਲੀ ਰਾਹ ਵਿੱਚ ਪਾਈ ਅਸਾਂ ਤੇਰੇ ਤੇ ਆਉਂਦਾ ਜਾਂਦਾ ਤੱਕਦਾ ਰਵੀਂ ਤੱਕਦਾ ਰਵੀਂ ਉਹ ਖੁੱਲੀ ਰਾਹ ਵਿੱਚ ਭਾਈ ਅਸਾਂ ਤੇਰੇ ਖੁੱਲੀ ਰਾਹ ਦੇ ਵਿੱਚ ਭਾਈ ਅਸਾਂ ਤੇਰੇ ਤੇ ਆਉਂਦਾ ਜਾਂਦਾ ਤੱਕਦਾ ਰਵੀਂ ਉਹ ਖੁੱਲੀ ਰਾਹ ਵਿੱਚ ਭਾਈ ਅਸਾਂ ਤੇਰੇ ਸਦਕੇ ਕੀਤਾ ਦਿਲਵਰ ਦੇ ਕੰਮ ਆਵੇ ਹੋਏ ਦਿਲਵਰ ਤੋਂ ਦਿਲ ਸਦਕੇ ਕੀਤਾ ਦਿਲਵਰ ਦੇ ਕੰਮ ਆਵੇ ਜਾਨ ਜਾਂਦੀ ਤੇ ਜਾਣ ਦਿਓ ਮੇਰੀ ਯਾਰ ਵੱਲੋਂ ਰਹਿ ਆਵੇ ਉਹ ਭਾਈ ਸਾਰਾ ਵਿੱਚ ਤੇਰੇ ਤੇ ਆਉਂਦਾ ਜਾਂਦਾ ਤੱਕਦਾ ਰਵੀਂ ਉਹ ਖੁੱਲੀ ਰਾਹ ਵਿੱਚ ਭਾਈ ਅਸਾਂ ਤੇਰੇ ਉਹ ਖੁੱਲੀ ਰਾਹ ਦੇ ਵਿੱਚ ਭਾਈ ਅਸਾਂ ਤੇਰੇ ਤੇ ਆਉਂਦਾ ਜਾਂਦਾ ਤੱਕਦਾ ਰਵੀਂ ਉਹ ਖੁੱਲੀ ਰਾਹ ਵਿੱਚ ਭਾਈ ਅਸਾਂ ਤੇਰੇ